ਚਾਚਾ ਜੀ ਤੁਹਾਡੇ ਕਾਲੇ ਆ ਗਏ ਆ। ਸ਼ਰਮ ਕਰੋ ਕੁਛ। ਸਾਹਿਬ ਤੁਹਾਨੂੰ ਤੁਹਾਡੇ ਬੇਟੇ ਨੂੰ ਖਾਂਸੀ ਲੱਗੇ ਤੁਸੀਂ ਕੀ ਕਰੋਗੇ? ਮੈਂ ਉਹ ਤੋਂ ਥੋੜਾ ਥੋੜਾ ਪਰੇ ਰਵਾਂਗਾ ਕਿ ਮੈਨੂੰ ਵੀ ਨਾ ਲੱਗ ਜੇ, ਨਹੀਂ ਕਿਉਂਕਿ ਖਾਂਸੀ ਬਹੁਤ ਛੇਤੀ ਲੱਗਦੀ। ਇੱਥੇ ਸੀਰਪ ਦਾ ਕਹਿਣਾ ਸੀ, ਮੈਂ ਸੀਰਪ ਲੈ ਕੇ ਦਊਂਗਾ। ਅੱਛਾ ਇਹ ਕਹਿਣਾ। ਕਿੱਥੇ ਤੂੰ ਦੇਖਿਆ ਕੋਈ ਹਿਸਾਬ ਹੈ? ਮੈਂ ਗੋਸ਼ੀ ਨਾਲ ਗੋਸ਼ੀ ਤੇ ਉਹਦੀ ਹੈ, ਛੋਟੀ ਉਹ ਗੋਸ਼ੀ। ਲੋਸ਼ੀ ਆ। ਹਾਂਜੀ ਲੋਸ਼ੀ ਗੋਸ਼ੀ, ਉਹ ਛੋਟੀ ਲੋਸ਼ੀ ਵੱਡੀ ਲੋਸ਼ੀ। ਅੱਛਾ ਬੜੇ ਮੀਆਂ ਛੋਟੇ ਮੀਆਂ ਦੇ ਬੱਚੇ। ਉਹਨੂੰ ਵੀ ਲਾਈਕ ਕਰੋ। नाज़रीन अस्सलाम वालेकुम। टी टाइम में खुश आमदीद। हमारे मुआशरे का एक बहुत डार्क पहलू है, यानी बहुत वो कहते हैं घिनौना संगीन जुर्म वाला, कि हम अभी नहीं होता, पहले होता था नाज़रीन, कोई आज से 20 25 30 40 50 60 पहले होता था कि बाप जो है वो अपनी मर्जी से बेटी बेटों के रिश्ते तय कर देता था कि भी मैं कह आया, मैं ताज नूं हाँ कर आया तो हुण बोले कोई ना, तो ताज का मुंडा भावें जिदा दा मर्जी या कुड़ी जिदा दी मर्जी, उन्हें कहा मैं गल कर आया। लेकिन अज के दौर च भी कई हैगे ने इंज दे चवल किस्म के फैसले करने वाले इंसान। साडे नाल एक बाप, ਉਹਦੇ 3 ਪੁੱਤਰ ਨੇ, ठीक है जी। ਇਹ ਪੁੱਤਰ ਜਿਹੜਾ ਜੀ 3 नहीं 4 पुत्र, ਚੌਥਾ ਕਿੱਥੇ ਹੈ? फौत हो गए। ਓਏ ਹੋਏ। ਚਲੋ ਇਹ ਪੁੱਤਰ ਜਿਹੜਾ ਬਾਪ ਨੇ ਵਿਆਹ ਕਰਾਇਆ ਉਹਨੇ ਕਰ ਲਿਆ, ਠੀਕ ਹੈ ਜੀ, ਯਾਨੀ ਜਿੱਥੇ ਬਾਪ ਨੇ ਕਿਹਾ ਉਹਨੇ ਕਰ ਲਿਆ। ਇਹ ਪੁੱਤਰ ਅੜ ਗਿਆ। ਬਾਪ ਕਿਤੇ ਤੁਸੀਂ ਜਰਾ ਆਪਣੇ ਮੂੰਹ ਦੱਸੋ ਕੀ ਮਸਲਾ ਬਣਿਆ? जानी साहब की पूछ लिया जी मेरे को? ਇਹ ਮੈਂ ਪੁੱਛਿਆ ਕਿ ਜਿਹੜਾ ਪੁੱਤਰ ਹੈ ਤੁਸੀਂ ਕਿੱਥੇ ਅੜ ਗਿਆ, ਇਹ ਮੈਂ ਪੁੱਛਿਆ ਤਾਂ। मैं सिर्फ इतना कहना चाह रहा कि इंसान की जिंदगी की है। ਇਨਸਾਨ ਦੀ ਜ਼ਿੰਦਗੀ ਡਰੈਗਨਸ ਆ ਭਾਜੀ, ਪੌਜ਼ ਨੇ ਬਸ, ਹੋਰ ਕੁਝ ਵੀ ਨਹੀਂ। ਸਿੱਧੀ ਬੰਦਾ ਗੱਲ ਕਰੇ। ਆਓ इंसान की जिंदगी एक टांगा है ते बाप ओदा घोड़ा है जिहड़ा खिंची जा रहा है, खिंची जा रहा है, खिंची जा रहा है। ਓਏ ਹੋਏ ਹੋਏ। की नहीं कीता मैं इस औलाद की खातर? ऐ मेरे 3 पुत्र, ऐ मेरे पुत्र ने मेरी मर्जी ਨਾਲ शादी की, पुछो इनू खुश कि नहीं। ਹੁਣ ਮੈਂ ਇੱਕ ਜਗ੍ਹਾ ਤੇ ਜ਼ੁਬਾਨ ਕੀਤੀ ਤੇ ਇਹ ਮੇਰਾ ਵੱਡਾ ਬੱਚਾ ਨਹੀਂ ਮੰਨਣ ਡਿਆ। ਓਏ ਹੋਏ ਹੋਏ। ਨਹੀਂ। ਅੱਛਾ ਤੁਸੀਂ ਕਿੱਥੇ ਕਿਤੇ ਰਿਸ਼ਤੇਦਾਰਾਂ ਨਾਲ ਕਿੱਥੇ ਜ਼ੁਬਾਨ ਕੀਤੀ ਤੁਸੀਂ? ਮੇਰਾ ਇੱਕ ਜਾਨੀ ਸਾਹਿਬ ਯਾਰ ਸੀਗਾ, ਇਹ ਰੌਲਾ ਨੇ, ਇਹ ਰੌਲਾ। ਉਹਦੀ ਬਰਾਦਰੀ ਵੀ ਹੋਰ ਹੋਣੀ ਜ਼ਾਹਰੀ ਗੱਲ। ਉਹਦੀ ਧੀ ਮੇਰੇ ਕੋਲ ਵੇਖੀ ਨਹੀਂ ਗਈ। ਅੱਛਾ ਤੇ ਤੁਸੀਂ ਕਹਿੰਦੇ ਵੀ ਮੁੰਡਾ ਵੇਖੇ ਮੇਰਾ, ਅਬੇ ਤੁਸੀਂ ਕਾਹਤੋਂ ਵੇਖਣੀ ਸੀ? ਬਹੁਤ ਪਰੇਸ਼ਾਨ ਸੀ ਉਹ ਧੀ ਦੇ ਮਾਮਲੇ 'ਚ, ਤੇ ਮੈਂ ਉਹਦੇ ਸਿਰ ਤੇ ਪਿਆਰ ਦਿੱਤਾ ਕਿ ਧੀਏ ਅੱਜ ਤੋਂ ਬਾਅਦ ਤੂੰ ਮੇਰੀ ਧੀ ਹੈ ਤੇ ਮੈਂ ਤੇਰਾ ਪਿਓ, ਮੈਂ ਉਹਦਾ ਪਿਓ। ਤੇ ਰਿਸ਼ਤਾ ਕਰਤਾ। ਬਿਲਕੁਲ ਮੈਂ ਉਹਦੇ ਪਿਓ ਨੂੰ ਜ਼ੁਬਾਨ ਦੇ ਦਿੱਤੀ। ਮੇਰੀ ਜ਼ੁਬਾਨ ਨਹੀਂ ਰਹਿੰਦੀ ਅਗਰ ਮੇਰਾ ਪੁੱਤਰ ਸ਼ਾਦੀ ਨਾ ਕਰੇ। ਤੁਸੀਂ ਆਪਣੇ ਪੁੱਤਰ ਨੂੰ ਪੁੱਛਿਆ ਵੀ ਉੱਥੇ ਕਰਨੀ ਕਿ ਨਹੀਂ ਕਰਨੀ? ਮੈਂ ਕਿਉਂ ਫੈਸਲਾ ਕਰਨਾ? ਉਹ ਪੱਥਰ ਤੇ ਲੀਕ ਹੈ, ਇਹਦਾ ਪੁੱਛੋ, ਇਹਦਾ ਮੈਂ ਕੀਤਾ ਕੁਝ ਨਹੀਂ। ਪੁੱਛ ਲੈਣੇ, ਉਹਨੂੰ ਪੁੱਛ ਲੈਣੇ। ਛੋਟੇ ਦਾ ਵੀ ਮੈਂ ਕਰਾਂਗਾ। ਠੀਕ ਹੈ ਭਾਜੀ, ਤੁਹਾਨੂੰ ਕੀ ਇਤਰਾਜ਼ ਆ ਉਸ ਬੱਚੀ ਦੇ ਨਾਲ? ਉਹਨਾਂ ਨੇ ਜ਼ੁਬਾਨ ਕਰ ਲਈ, ਬਾਪ ਸਾਹਿਬ ਨੇ। ਜ਼ੁਬਾਨ ਮੈਂ ਕੀਤੀ, ਇੱਧਰ ਵੀ ਜ਼ੁਬਾਨ ਮੈਂ ਕੀਤੀ, ਪੁੱਛੋ ਕੁਝ ਨਹੀਂ ਹੈ। ਮੈਂ ਪੁੱਛਦਾ ਜੀ 1 ਮਿੰਟ। ਹਾਂਜੀ ਭਾਜੀ। ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਮਸਲੇ ਨੂੰ ਆਪਣੀ ਇਸ ਪੰਚਾਇਤ ਦੇ ਵਿੱਚ ਲੈ ਕੇ ਆਓ। 4 ਬੰਦੇ ਦੀ ਉਹਨਾਂ ਨੇ ਕੀ ਕਰ ਲੈਣਾ? ਜੋ ਪਿਓ ਨੇ ਕਹਿਤਾ ਉਹ ਵੀ ਹੋਣਾ। ਅੱਬਾ ਜੀ ਮੈਂ ਉੱਥੇ ਵਿਆਹ ਨਹੀਂ ਕਰਾਉਣਾ, ਮੈਂ ਤੇਰਾ ਪਿਓ ਵੀ ਕਰਾਏਗਾ। ਅੱਛਾ ਤੁਹਾਡਾ ਪੂਰਾ ਨਾਮ ਜਿਹੜਾ ਹੈ, ਤੁਹਾਡਾ ਨਾਮ ਕੀ ਹੈ? ਸਾਬਰ। ਪੂਰਾ ਨਾਮ ਕੀ ਹੈ? ਸਾਵਰ ਮਲਕ ਜੀ। ਮਲਕ। ਤੁਸੀਂ ਮਲਕ ਹੋ? ਹਾਂਜੀ। ਅੱਛਾ ਮਲਕ, ਮਲਕ ਸਾਹਿਬ ਹਾਂਜੀ। ਮਲਕ ਹੋ ਤੁਸੀਂ ਵੀ? ਨਹੀਂ, ਹਾਂਜੀ। ਅਸੀਂ ਮਿਰਜ਼ੇ ਹਾਂ, ਮੁਗਲ। ਤੁਸੀਂ ਭਾਜੀ? ਜੀ ਅਸੀਂ ਅੰਸਾਰੀ। ਤੁਸੀਂ? ਅਸੀਂ ਜੀ ਪੱਟੀ। ਤੇ ਤੁਸੀਂ ਪਿਓ ਪੁੱਤਰ ਹੋ ਸਕੇ? ਤਿੰਨੇ ਮੇਰੇ ਪੁੱਤਰ ਨੇ, ਮੇਰੀ ਔਲਾਦ ਹੈ। ਐਡੇ ਤੋਂ ਐਡਾ ਕੀਤਾ। ਨਹੀਂ ਸਕੇ ਹੋ ਸਾਰੇ? ਸਾਰੇ ਇਹ ਸ਼ੇਖ ਇਸਮਾਈਲ ਦੀ ਔਲਾਦ ਹੈ ਜੀ। ਕਿਹਦੀ? ਸ਼ੇਖ ਇਸਮਾਈਲ ਦੀ। ਇਹ ਭੱਟੀ, ਮਲਕ ਤੇ ਅੰਸਾਰੀ ਤੇ ਮਿਰਜ਼ਾ, ਹਾਂਜੀ। ਇਹ ਸ਼ੇਖ ਇਸਮਾਈਲ ਦੀ ਔਲਾਦ ਹੈ। ਨਹੀਂ, ਇਹ ਸਾਰੇ ਮੇਰੀ ਔਲਾਦ ਹੈ। ਦਾਦਾ ਅੱਬੂ ਦਾ ਦੱਸ ਰਿਹਾ ਮੈਂ, ਦਾਦਾ ਅੱਬੂ ਦਾ। ਜੱਦਾ ਤਾਂ ਅੱਬੂ ਤਾਂ ਦੱਸ। ਯਾਨੀ ਸਾਹਿਬ ਤੁਸੀਂ ਇਹ ਕਲਿਆਣ ਮਕਾਉਣੀ ਆ, ਰੋਜ਼ ਰੋਜ਼ ਦੇ ਤਾਣੇ ਮੇਰੇ ਤੋਂ ਮੈਨੂੰ ਨਹੀਂ ਸੁਣੇ ਜਾਂਦੇ। ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ? ਹਾਂਜੀ, ਨੌਸ਼ੀਨ ਦੇ ਨਾਲ ਮੈਂ ਪਿਆਰ ਕਰਦਾ।
ਪਿਆਰ ਤੇ ਮੈਂ ਵੀ ਬਹੁਤ ਕੀਤਾ ਇਹਨਾਂ ਦੀ ਮਾਂ ਨਾਲ। ਉਹ ਭਾਜੀ ਇੱਕ ਮਿੰਟ ਠਹਿਰ ਜਾਓ, ਉਹਨਾਂ ਦੀ ਮਾਂ ਦੀ ਗੱਲ ਬਾਅਦ ਚ ਕਰ ਲਾਂਗੇ, ਪਹਿਲੇ ਤੁਸੀਂ ਇੱਕ ਮਿੰਟ ਠਹਿਰ ਜਾਓ। ਅੱਛਾ ਜੀ, ਤੁਸੀਂ ਉਹਦੇ ਨਾਲ ਨਸ਼ੀਨ ਹਾਂ, ਨਿਕਨੇਮ ਨੋਸ਼ੀ ਹੈ ਜੀ ਉਹਦਾ। ਨੋਸ਼ੀ, ਹਾਂਜੀ। ਹਾਂ ਚਲੋ, ਸਿਗਰਟ ਵੀ ਨਾਲ ਕੇ ਕੱਲੀ ਨੋਸ਼ੀ? ਇੱਕ ਸਿਗਰਟ ਨੋਸ਼ੀ ਵੀ ਹੁੰਦੀ ਨੇ, ਦੁਕਾਨਾਂ ਤੇ ਲਿਖਿਆ ਹੁੰਦਾ यहाँ पे सिगरेट और नोशी मना है। ਨੋਸ਼ੀਨ ਦਾ ਨਿਕਨੇਮ ਮੈਂ ਪਿਆਰ ਨਾਲ ਨੋਸ਼ੀ ਕਹਿੰਦਾ ਵਾ। ਨੋਸ਼ੀ। ਹਾਂ। ਅੱਛਾ। ਜਿਹੜਾ ਸਾਵਰਾ ਮੈਨੂੰ ਸੱਬੂ ਕਹਿੰਦੀ ਹੈ। ਅੱਛਾ ਸਬੂ, ਹਾਂਜੀ। ਅੱਛਾ ਠੀਕ ਹੈ। ਸੱਬੂ ਦਾਣੇ ਵਾਲਾ ਜੀ। ਉਹ ਕੋਈ ਰਿਸ਼ਤੇਦਾਰ ਆ ਤੁਹਾਡੀ? ਨਹੀਂ ਜੀ, ਸਾਡਾ ਕਾਲਜ ਲਾਈਫ ਦਾ ਪਿਆਰ ਹੈ ਜੀ। ਅੱਛਾ ਕਾਲਜ ਆ। ਉਹਨੇ ਬਾਅਦ ਨਾਮ ਵੀ ਲਿਖਾਇਆ ਸੱਬੂ। ਤੇ ਤੁਸੀਂ ਅੱਛਾ ਉਹਦੇ ਘਰਦਿਆਂ ਨੂੰ ਪਤਾ ਦੇ ਨਹੀਂ ਤਾਂ ਤੁਸੀਂ ਉਧਰ ਵਿਆਹ ਕਰਨਾ? ਹਾਂਜੀ। ਇਹ ਆਪਣੇ ਦੋਸਤ ਨੂੰ ਜ਼ੁਬਾਨ ਕਰ ਰਹੇ ਨੇ? ਬਿਲਾ ਵਜ੍ਹਾ ਜ਼ੁਬਾਨ ਦਿਆ ਹੈ, ਮੈਨੂੰ ਪਤਾ ਵੀ ਨਹੀਂ, ਮੈਂ ਦੁਕਾਨ ਤੇ ਆ ਤੇ ਫੋਨ ਕਰਤਾ ਹਾਂ ਇਹ ਚਾਚਾ ਜੀ ਇਹ ਗੱਲ ਗਲਤ ਆ। ਕਿਹੜੀ ਗਲਤ ਆ? ਇਹ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੁੱਛਦੇ ਨਹੀਂ, ਜ਼ਿੰਦਗੀ ਉਹਨਾਂ ਨੇ ਗੁਜ਼ਾਰਨੀ ਕਿ ਤੁਸੀਂ ਗੁਜ਼ਾਰਨੀ? ਤੁਸੀਂ ਹੋਰ 15 ਮਿੰਟ ਚ ਮਰ ਜਾਓ। ਜਾਨੀ ਸਾਹਿਬ, ਆ ਦੂਜੀ ਬ੍ਰੇਕ ਤੋਂ ਪਹਿਲੇ ਤੁਸੀਂ ਦੇਹਾਂਤ ਹੋ ਜੇ ਤੁਹਾਡਾ, ਆਹੋ। ਉਹ ਵਿਚਾਰਾ ਉਹ ਕੀ ਕਰੇਗਾ? ਦੱਸ ਜਰਾ ਇਹਨਾਂ ਨੂੰ ਕਿੱਦਾਂ ਪਾਲਿਆ ਮੈਂ। ਉਹ ਕੀ ਦੱਸੂ ਵਿਚਾਰਾ? ਦੱਸ ਜਰਾ। ਓਏ ਉਹਨੂੰ ਵੀ ਨਾਲ ਹੀ ਪਾਲਿਆ ਤੁਸੀਂ ਚਾਚਾ ਜੀ। ਉਹ ਐਡੇ ਤੋਂ ਐਡੇ ਮੈਂ ਬੱਚੇ ਉਹ ਭਾਜੀ ਐਡੇ ਕਿਤੇ ਬੱਚੇ ਸੀ, ਐਡੇ ਬੱਚੇ ਕਿਹੜੇ ਹੁੰਦੇ ਬੱਚੇ? ਇਨਸਾਨ ਦਾ ਬੱਚਾ ਐਡਾ ਹੁੰਦਾ ਹੀ ਨਹੀਂ। ਭਈਆ ਨੂੰ ਹੱਥ ਮੈਂ ਮਾਰ। ਲੰਮੇ ਪਿਆ ਉਹ ਭਾਜੀ ਇਨਸਾਨ ਐਸ ਰੁਕ ਦੱਸੀਦਾ ਕਿ ਐਡੇ ਸੀ, ਐਸ ਰੁਕ ਤੇ ਜਾਨਵਰ ਦਾ ਬੱਚਾ ਹੁੰਦਾ। ਮੈਂ ਲੰਮੇ ਪਾਏ ਨੇ, ਲੰਮੇ ਅੱਛਾ ਤੁਸੀਂ ਲੰਮੇ ਪਾ ਲਏ ਨੇ, ਠੀਕ ਹੈ, ਠੀਕ। ਲੰਮੇ ਪਾ ਲਓ। ਪਿਓ ਦੇ ਪੈਰਾਂ ਥੱਲੇ ਜੰਨਤ ਆ, ਭਈਆ ਨੂੰ ਹੱਥ ਮਾਰ। ਓਏ ਉਹ ਮਾਂ ਦੇ ਹੁੰਦੀ ਆ, ਓਏ ਮਾਂ ਦੇ ਹੁੰਦੀ ਆ। ਆਪ ਕਿਤੇ ਜਗ੍ਹਾ ਤੇ ਸੌਂਦੇ ਰਹੇ, ਤੈਨੂੰ ਚੱਕ ਕੇ ਸੁੱਕੀ ਜਗ੍ਹਾ ਤੇ ਪਾਇਆ। ਤੇ ਬੁੱਢੇ ਵੀ ਤਾਂ ਜਲਦੀ ਹੋ ਗਏ। ਓਏ ਉਹ ਮਾਂ, ਇਹ ਸਾਰੀ ਮਾਂ ਵਾਲੀਆਂ ਕੈਟਾਗਰੀਆਂ ਨੇ, ਵੈਰਾਈਟੀਆਂ ਨੇ। ਇਹ ਪਿਓ ਵਾਲੀਆਂ ਨਹੀਂ ਹੁੰਦੀਆਂ। ਗਿੱਲੀ ਜਗ੍ਹਾ ਤੇ ਮਾਂ, ਸੁੱਕੀ ਜਗ੍ਹਾ ਤੇ ਮਾਂ ਵਾਲਾ ਸਕ੍ਰਿਪਟ। ਜਿਹੜੀ ਸ਼ੈ ਨੂੰ ਦਿਲ ਕਰਦਾ ਤੇ ਨਹੀਂ ਖਾਤਾ ਕਿ ਬੱਚੇ ਦੀ ਤਬੀਅਤ ਨਾ ਖਰਾਬ ਹੋ ਜਾਵੇ, ਆਪ ਨਹੀਂ ਖਾਦੀ ਸ਼ੈ। ਅੱਛਾ ਉਹ ਜਿਹੜਾ ਠੰਡੀ ਬੋਤਲ ਨਹੀਂ ਪੀਤੀ, ਹਾਂਜੀ। ਹਾਂ ਬੱਚੇ ਨੂੰ ਦੁੱਧ ਪਿਆਉਣਾ ਹੁੰਦਾ। ਪੁੱਤਰ ਕਿੱਧਰ ਲੈ ਕੇ ਜਾ ਰਹੇ? ਬੇਟਾ ਉਹ ਮਾਂ ਓਏ ਹੈਲੋ, ਉਹ ਮਾਂ ਵਾਲਾ ਕੰਮ ਹੁੰਦਾ। ਠਹਿਰ ਜਾ। ਕੀ? ਵਿਆਹ। ਅੱਛਾ ਉਹ ਲੈ ਉਹ ਤਾਂ ਵਿਆਹ ਜੀ, ਵਿਆਹ ਮੇਰਾ ਵੀ ਵਿਆਹ। ਤੇਰਾ। ਇਹਦਾ ਮੈਂ ਕਰਨਾ ਵਾ। ਮੈਂ ਤੂੰ ਇਹਦਾ ਪਿਓ ਲੱਗਦਾ ਹੈ, ਤੂੰ ਕਿਉਂ ਕਰਨਾ? ਅੱਬਾ ਜੀ ਤੁਸੀਂ ਉਹਦਾ ਕੀਤਾ ਵਾ ਨਾ, ਉਹ ਫਸਿਆ ਬੈਠਾ। ਕੌਣ ਪਤਿਆ ਜੋਰ ਖੋਜ ਲਈਏਗਾ? ਹਾਂਜੀ। ਅੱਛਾ, ਇੱਕ ਮਿੰਟ ਆ ਜਾਓ ਅੱਬੂ ਭਾਜੀ। ਜੀ ਤੁਸੀਂ ਇਹਨਾਂ ਦੀ ਜ਼ਬਾਨ ਕੀਤੀ ਹੈ ਭਾਈ ਦੀ, ਮੇਰੀ ਮੈਂ ਜਿੱਥੇ ਮਰਜ਼ੀ ਕਰਾਂ। ਅੱਛਾ ਵੀ ਜ਼ੁਬਾਨ ਮੈਂ ਕਰੂੰਗਾ। ਨਹੀਂ, ਇਹਦਾ ਵੀ ਤੁਸੀਂ ਕਰਨਾ? ਮੈਂ ਕਰਨਾ। ਸਾਰਿਆਂ ਦਾ ਤੁਸੀਂ ਕਰਨਾ? ਸਾਰਿਆਂ ਨੂੰ ਮੈਂ ਕਰਨਾ। ਇਹ ਸਾਰੇ ਜ਼ੁਬਾਨਾਂ ਕਰੀ ਜਾਂਦੇ, ਕਿ ਬੰਦਾ ਲਿਆ ਜ਼ਬਾਨਾਂ ਦਾ। ਇੱਕ ਜ਼ਬਾਨ ਹੋਣੀ ਚਾਹੀਦੀ ਬੰਦੇ ਦੀ। ਬਕਵਾਸ ਕਰਦਾ ਬਾਪ ਅੱਗੇ। ਮੈਨੂੰ ਪਤਾ ਨਹੀਂ ਕਿਉਂ ਲੱਗੇ ਬਾਪ ਅੱਗੇ ਬਕਵਾਸ, ਮੈਨੂੰ ਕੀ ਉੱਚੀ ਆਵਾਜ਼ ਚ ਪਿਓ ਅੱਗੇ। ਨਹੀਂ ਮੈਨੂੰ ਬਾਬਾ ਕੁਛ ਕਿਤੇ ਚੱਲ ਜਾ। ਮੈਨੂੰ ਕੁਝ ਹੋ ਜਾਣਾ ਹੀ। ਮੈਨੂੰ ਸਮਝਾ ਜੀ ਜ਼ੁਬਾਨ ਬੰਦ ਨਹੀਂ ਮੈਂ ਕਰ ਰਿਹਾ ਗੱਲ। ਚਾਚਾ ਇੱਕ ਮਿੰਟ ਠਹਿਰ ਜਾਓ। ਜਾਨੀ ਸਾਹਿਬ, ਮੈਂ ਕਰਦਾ। ਨਹੀਂ ਇੱਕ ਮਿੰਟ ਠਹਿਰ ਜਾਓ। ਇਹਨਾਂ ਬੱਚਿਆਂ ਦਾ ਸੋਚ ਕੇ ਮੇਰੇ ਕਾਲੇ ਆ ਗਏ ਤਲੂਆ। ਓਏ ਹੋਏ ਵਿਚਾਰਿਆਂ ਨੇ ਵੇਲਾ, ਉਹਨਾਂ ਨੇ ਚਾਹ ਨਹੀਂ। ਸਮਝਾ ਬਿਲਕੁਲ ਹੋ ਜਾਣਾ ਹੀ ਓਏ, ਬਿਲਕੁਲ ਹੋ ਜਾਣਾ ਹੀ। ਹੁਣ ਠਹਿਰ ਜਾਓ। ਤਾਂ ਪਿਆਰ ਹੀ ਕੁਝ ਹੋਵੇ ਤਾਂ ਫੇਰ। ਅੱਛਾ ਮੇਰੀ ਗੱਲ ਸੁਣੋ। ਗੱਲ ਇਹ ਆ ਕਿ ਠੀਕ, ਇਹ ਗੱਲ ਨਹੀਂ ਬਣਦੀ ਕਿ ਠੀਕ ਆ ਵੀ ਇਸ ਤਰ੍ਹਾਂ ਕਰਨਾ, ਲੇਕਿਨ ਮਾਂ-ਬਾਪ ਦੀ ਰਜ਼ਾਮੰਦੀ ਦੇ ਵਿੱਚ ਹੀ ਰੱਬ ਵੀ ਬਰਕਤ ਪਾਉਂਦਾ ਵਾ। बिल्कुल विलियम शेक्सपियर ने कहा सीगा, जहां तुम्हारा बाप जुबान दे उसको तुम ये नहीं निभाना। ਅੱਛਾ ਭਾਜੀ, ਬਾਪ ਦੇ ਨਾਲ ਵੀ ਥੋੜੀ, ਬਾਪ ਦਾ ਜਿੱਥੇ ਉਹਨੇ ਕਰ ਦਿੱਤਾ ਨਾ, ਉੱਥੇ ਰੱਬ ਬਰਕਤ ਪਾ ਦਿੰਦਾ ਵਾ। ਉਹ ਨਾ ਮੈਂ ਦੇਖੀ ਭਾਲੀ, ਨਾ ਮੈਨੂੰ ਪਤਾ, ਨਾ ਉਹਦੀ ਨੇਚਰ ਦਾ ਪਤਾ, ਨਾ ਮੈਨੂੰ ਉਹਦੀ ਮੇਰੀ ਨੇਚਰ ਦਾ ਪਤਾ। ਦੇਖੋ ਤਾਂ ਹੁਣ ਇਹਨੂੰ ਚਾਹੀਦਾ ਸਾਡੇ ਨਾਲ ਐਗਰੀ ਹੋਈ, ਜ਼ਿੰਦਗੀ ਤਾਂ ਮੈਂ ਕੱਢਣੀ ਆ। ਲੱਗਾ ਪਟਾਕਾ ਪੈਣਾ। ਓਏ ਮੇਰੇ ਪਿਓ ਨੂੰ ਕੁਛ ਹੋ ਗਿਆ, ਮੈਂ ਤੇਰਾ ਪਟਾਕਾ ਪਵਾ ਨਹੀਂ, ਮੈਂ ਤੈਨੂੰ ਦੱਸਾਂ। ਮੇਰੇ ਪਿਓ ਨੂੰ ਨਾ ਕੁਛ ਹੋਵੇ, ਓਏ ਉਹ ਮੈਂ ਦੋਵਾਂ ਨੂੰ ਮੈਂ ਫੜਾ ਦੇਣਾ ਜੇਲੇ। ਉਹ ਮੈਂ ਵਾਰਸ ਸਾਹਿਬ ਤੇ ਕੁਪਾ ਵੇਲਾ ਕਰਤਾ ਵਾ। ਉਹ ਅੱਲਾ ਦੀ ਮਰਜ਼ੀ ਆ। ਪਾਪਾ ਭਾਜੀ ਜਿੱਥੇ ਉਹ ਕਹਿ ਰਹੇ ਨੇ ਉੱਥੇ ਕਰ ਲਓ। ਉਹਨੇ ਨਹੀਂ ਹਟਣਾ, ਉਹ ਜ਼ੁਬਾਨ ਦੇ ਆਇਆ। ਭਾਜੀ, ਉਹਨੇ ਹੁਣ ਇਹ ਜਿਹਨੂੰ ਜ਼ੁਬਾਨ ਦੇ ਕੇ ਆਇਆ, ਉਹ ਤੇ ਜਿਹੜਾ ਜ਼ੁਬਾਨ ਦੇ ਕੇ ਆਇਆ, ਇਹਨਾਂ ਨੇ 6 ਮਹੀਨੇ ਨਹੀਂ ਜੀਣਾ। ਤੁਹਾਡੀ ਜ਼ਿੰਦਗੀ ਜ਼ਾਪ ਪਾ ਜਾਣ। ਇਹੀ ਕਰਦੇ ਨੇ, ਇਹਨਾਂ ਨੇ ਇਹੀ ਕੀਤਾ। ਲਾਂਤੀ ਇਹ ਜ਼ਬਾਨ ਦੇ ਕੇ ਆਏ ਨਾ, ਮੈਂ ਇਹਨੂੰ ਸਵੇਰੇ ਜ਼ਬਾਨ ਨਵੀਂ ਪਵਾ ਦਿਆਂਗਾ। ਨਹੀਂ ਉਹ ਨਹੀਂ ਗੱਲ ਕਰਕੇ ਆ ਗਏ ਨੇ। ਗੱਲ ਵਿਆਉਣੀ ਆ ਹੁਣ ਤੂੰ ਕੁੜੀ ਨਹੀਂ ਵਿਆਉਣੀ, ਹੁਣ ਤੂੰ ਅਸਲ ਚ ਇਹਨਾਂ ਦੀ ਗੱਲ ਵਿਆਉਣੀ ਆ। जानी साहब, मैं जिन्हों भी जुबान दी है ना, मैं ਤੁਹਾਨੂੰ ਕੀ ਦੱਸਾਂ, ਅਗਲੇ ਨੇ ਕਿਹਾ ਕਿ ਹੁਣ ਇਹਨੇ ਮੈਨੂੰ ਜ਼ੁਬਾਨ ਦੇ ਦਿੱਤੀ ਹੈ। ਠੀਕ ਭਾਜੀ, ਮੇਰੀ ਗੱਲ ਸੁਣ ਲਓ। ਮੈਂ ਕਰਨਾ ਜੀ ਆਪਣੀ ਮਰਜ਼ੀ ਦਾ ਵਿਆਹ, ਜ਼ਿੰਦਗੀ ਮੈਂ ਕੱਢਣੀ ਆ। ਇਹਨਾਂ ਨੂੰ ਉਹ ਪਕਾ ਕੇ ਦੇਗੀ, ਇਹਦੀ ਖਿਦਮਤ ਕਰੇਗੀ, ਸੇਵਾ ਕਰੇਗੀ। ਅਗਰ ਉਹ ਚੁੱਕ ਸਮਾਨ ਆਪਣਾ, ਚੱਲ ਬਾਹਰ ਆ ਕਰ ਦੂੰਗਾ ਤੈਨੂੰ ਜਦਾਦ ਤੋਂ ਮੈਂ। ਅੱਗੇ ਤੁਸੀਂ ਮੈਨੂੰ ਬੜਾ ਕਿਤੇ ਪਰੌਠੇ ਪਕਾ ਹੌਲੀ ਹੌਲੀ ਸਾਬਰ ਯਾਦ ਕਰ। ਜਾਇਦਾਦ ਕਿਹੜੀ ਜਾਇਦਾਦ, ਕਿੰਨੀ ਜਾਇਦਾਦ ਆ ਜੀ? ਰਿਆਇਤ ਕਾਦੀ ਜੀ? 1.5 ਮਰਲੇ ਦਾ ਮਕਾਨ ਆ, ਵਿੱਚ ਫੁੱਫੋ ਵਿੱਚ ਹੀ ਆ, ਤਾਇਆ ਵਿੱਚ ਹੀ ਆ, ਇੱਕ ਮੁਲਾਜ਼ਮ ਵਿੱਚ ਰੱਖਿਆ, ਹਮਸਾਏ ਵਿੱਚ ਰੱਖਿਆ। ਅਸੀਂ ਤਾਂ ਘਰ ਰਹੀਦਾ ਜੀ। ਤੇ ਐਵੇਂ ਤੇ ਦੱਸਣਾ 6 ਮੰਜ਼ਲਾ ਵਾ। ਉਹ 6 ਮੰਜ਼ਲਾ ਕਹਦਾ, ਉਹ ਮਕਾਨ ਹੀ ਆ, ਜਿਵੇਂ ਰੋਟੀ ਦਾ ਡੱਬਾ ਖੁੱਲਣ ਡਿਆ ਵਾ। ਉਹ ਮਕਾਨ, ਸਾਡਾ ਮਕਾਨ ਘੱਟ। ਯਾਰ ਉਹਦੇ ਚ ਫਿਰ ਵੀ ਹਿੱਸਾ ਤੇ ਬਣਦਾ ਨਾ। ਉਹ ਭਾਜੀ ਤੁਸੀਂ ਮਕਾਨ ਦੇਖਣਾ, ਬਾਹਰੋਂ ਖਲੋ ਕੇ ਆ ਲੱਗਣਾ ਮਠਾਰ ਆਉਂਦਾ ਹੀ।
ਗੱਲ ਲਾਂਤੀ ਜਿੱਥੇ ਤੈਨੂੰ ਭੁੱਖ ਲੱਗਦੀ ਸੀ ਇੰਜ ਦੁਪੱਟਾ ਕਰਕੇ ਤੈਨੂੰ ਰੋਟੀ ਖਵਾਉਂਦੇ ਰਹੇ। ਓਏ ਉਹ ਮਾਂ ਹੁੰਦੀ ਆ ਓਏ ਭਾਜੀ, ਇਹਦੀ ਪਹਿਲੇ ਤਰਤੀਬ ਤੇ ਸਿੱਧੀ ਕਰਾਓ। ਭਾਜੀ ਇਹ ਯਕੀਨ ਮੰਨੋ, ਘਰੋਂ ਛਿੱਤਰ ਖਾਂਦਾ ਬੁੱਢੀ ਕੋਲ, ਕੌਣ? ਜਿਹੜੀ ਲਾਹਨਤਾਂ ਇਹਦੀ ਹੁੰਦੀ ਨਾ, ਅੱਬੇ ਦੀ ਮਰਜ਼ੀ ਦਾ ਕਰਾ ਕੇ ਫਸ ਗਿਆ ਨਾ, ਹੁਣ ਉਹ ਤੂੰ ਥੱਲੇ ਲੱਗਾ ਟੋਇਆ ਕੱਢਿਆ ਗਿਆ ਤੂੰ। ਉਹ ਤਾਂ ਕਹਿ ਰਿਹਾ ਖੁਸ਼ੀ ਬੜਾ ਵਾ, ਉਹ ਤਾਂ ਕਹਿ ਰਿਹਾ। ਇੱਕ ਮਿੰਟ ਦੱਸ, ਖੁਸ਼ ਨਹੀਂ ਤੂੰ? ਇੱਕ ਮਿੰਟ ਭਾਜੀ ਮੈਂ ਪੁੱਛਦਾ, ਦੱਸ ਦਿਓ। ਤੁਸੀਂ ਨਾ ਹੱਥ ਚਲਾਕੀ ਕਰੋ, ਪਤਾ ਕਿ ਤੂੰ ਏਦਾਂ ਫਿਰ ਜਵਾਨ ਹਾਲਾਤ ਤੇ ਹੱਥ ਨਹੀਂ ਚੁੱਕੀਦਾ। ਦੱਸ, ਖੁਸ਼ ਨਹੀਂ ਤੂੰ? ਦੱਸ ਨਾ। ਅੱਛਾ ਜੀ, ਠਹਿਰ ਜੋ, ਤੁਹਾਡਾ ਵਿਆਹ ਇਹਨਾਂ ਨੇ ਜਿੱਥੇ ਕਿਹਾ ਉੱਥੇ ਕੀਤਾ ਤੁਸੀਂ? ਜੀ ਜੀ ਬਿਲਕੁਲ। ਤੁਸੀਂ ਖੁਸ਼ ਹੋ? ਦੱਸ ਹਾਂਜੀ ਬਸ। ਨਹੀਂ ਇੱਕ ਮਿੰਟ ਹੈ, ਤੁਸੀਂ ਚੁੱਪ ਕਰੋ ਜਰਾ ਇੱਕ ਮਿੰਟ। ਹਾਂਜੀ ਖੁਸ਼ ਹਾਂ ਜੀ ਮੈਂ। ਓਹੋ ਮੈਂ ਲੱਗ ਗਿਆ ਮੈਨੂੰ ਸਾਹ। ਹਾਂਜੀ ਬਸ ਐ ਨੇ ਗੁਲਾਬ। ਚਾਚਾ ਬੈਠੀ ਜੀ ਇਹਨੂੰ ਥੋੜਾ ਜ਼ਰਾ। ਦਿਮਾਗ ਨਾਲ ਸੋਚੋ, ਉਹਦੇ ਐਕਸਪ੍ਰੈਸ਼ਨ ਦੇਖੋ ਵਿਚਾਰੇ ਦੇ, ਉਹ ਤੁਹਾਡੀ ਮੁਹੱਬਤ ਦੇ ਵਿੱਚ ਕਹੀ ਜਾ ਰਹੇ ਸਾਡੀ ਨੇ। ਜ਼ਾਤ ਬਰਾਦਰੀ ਦੇ ਮਾਮਲੇ 'ਚ ਤੁਸੀਂ ਨਾ ਬੋਲੋ। ਜੋ ਵੱਡਿਆਂ ਨੇ ਕਹਿ ਦਿੱਤਾ, ਮੇਰੇ ਵਾਲਿਦ ਸਾਹਿਬ ਨੇ, ਮੇਰੀ ਗੱਲ ਸੁਣੋ, ਮੇਰੇ ਪੜਦਾਦੇ ਨੇ ਜ਼ੁਬਾਨ ਦਿੱਤੀ, ਮੇਰੇ ਦਾਦੇ ਦੀ ਸ਼ਾਦੀ ਹੋਈ, ਮੇਰੇ ਦਾਦੇ ਨੇ ਜ਼ੁਬਾਨ ਦਿੱਤੀ, ਫਿਰ ਮੇਰੇ ਅੱਬੂ ਦੀ ਸ਼ਾਦੀ ਹੋਈ, ਮੇਰੇ ਅੱਬੂ ਨੇ ਜ਼ੁਬਾਨ ਦਿੱਤੀ, ਫਿਰ ਮੇਰੀ ਸ਼ਾਦੀ ਹੋਈ। ਹੁਣ ਮੈਂ ਅੱਗੋਂ ਜ਼ੁਬਾਨ ਦੇਣ ਡਿਆ ਵਾਂ, ਇਹਦੀ ਸ਼ਾਦੀ ਹੋਊਗੀ, ਮੈਂ ਜ਼ੁਬਾਨ ਤੇ ਆਇਆ ਵਾਂ। ਲੋ ਵੀ ਬਹੁਤ ਯਾਰ ਤੁਸੀਂ ਆਪਣੀਆਂ ਦਿੱਤੀਆਂ ਜ਼ਬਾਨਾਂ ਉਹਨਾਂ ਦੇ ਕਿਉਂ ਪਾਉਂਦੇ ਹੋ? ਉਹਨਾਂ ਤੇ ਉਹ 60 ਉਹਦਾ ਜ਼ਿਹਨ ਨਾ ਮਿਲੇ ਉਸ ਕੁੜੀ ਦੇ ਨਾਲ, ਉਹ 50 ਸਾਲ ਜ਼ਲੀਲ ਹੋ ਗਏ ਇੱਕ ਦੂਜੇ ਦੇ ਨਾਲ। ਕਿਉਂ ਨਾ ਮਿਲੇ? ਤੁਹਾਡੀ ਵਜ੍ਹਾ ਤੋਂ। ਕਿਉਂ ਨਾ ਮਿਲੇ? ਯਾਰ ਕਿਉਂ ਨਾ ਮਿਲੇ ਕਿ ਨਹੀਂ ਮਿਲ ਸਕਦੀ? ਗੱਲ ਕੀਤੀ ਤੂੰ, ਦੇਖੀ ਕੁੜੀ? ਨਹੀਂ ਜੀ, ਦੇਖ ਗੱਲ ਕੀਤੀ ਤੂੰ ਕੁੜੀ ਨਾਲ ਕੋਈ? ਕੱਖ ਵੀ ਤੈਨੂੰ ਪਤਾ ਵੀ ਉਹ ਕਿੰਨਾ ਪੜ੍ਹੀ, ਕੀ ਹਿਸਾਬ ਆ? ਕੁਛ ਵੀ ਨਹੀਂ। ਮੈਂ ਦੇਖੀ, ਮੈਨੂੰ ਪਤਾ ਕਿੰਨਾ ਪੜੀ। ਓ ਯਾਰ ਤੂੰ ਵਿਆਹ ਤੇ ਉਹਨੇ ਕਰਾਉਣਾ ਵਾ, ਤੇ ਕਰਾਣਾ ਤੇ ਮੈਂ ਵਾਂ, ਕਰਾਣਾ ਮੈਂ ਵਾਂ। ਉਹਨੇ ਕਰਾਉਣਾ ਵਾ। ਮੈਂ ਕਰਾਣਾ, ਰੁਪਈਆ ਓ ਯਾਰ ਉਹਨੇ ਕਰਾਉਣਾ ਵਾ, ਤੁਸੀਂ ਨਹੀਂ ਕਰਾਉਣਾ। ਓ ਮੈਂ ਰੁਪਈਏ ਲਾਣੇ, ਮੈਂ ਕਰਾਣਾ। ਹਾਏ ਤੁਸੀਂ ਰੁਪਈਏ ਲਾਉਣੇ, ਕਰਾਉਣਾ ਉਹਨੇ ਆ। ਨਹੀਂ ਹਾਏ ਹਾਏ, ਓਏ ਭਾਈ ਨੂੰ ਸਮਝ ਨਹੀਂ ਲੱਗਣ ਡਈ ਯਾਰ। ਓ ਯਾਰ ਸਮਝ ਸਹੀ ਉਹ ਸਿੱਧੀ ਰੁਪਈਏ ਕਿਹਦੇ ਲੱਗਣੇ ਆ? ਤੇਰੇ। ਸਾਡੇ ਤੇ ਮੈਂ ਹੀ ਕਰਾਣਾ। ਉਹਨੇ ਕਰਾਉਣਾ, ਰੁਪਈਏ ਤੁਹਾਡੇ ਲੱਗਣੇ ਆ। ਆਏ ਹਾਏ, ਮੇਰੀ ਗੱਲ ਸੁਣੋ ਯਾਨੀ ਸਾਹਿਬ, ਜ਼ੁਬਾਨ ਕਿਹਨੇ ਦਿੱਤੀ? ਤੁਸੀਂ। ਠੀਕ ਹੈ। ਹਾਂ। ਤੇ ਵਿਆਹ ਕਿਹਨੇ ਕਰਾਣਾ? ਉਹਨੇ। ਉਹਨੇ ਲਾੜਾ ਬੰਨਣਾ ਹੈ। ਹਾਂ ਤੇ ਵਿਆਹ ਤੁਸੀਂ ਕਰਾਉਣਾ। ਇੰਤਜ਼ਾਮ। ਯਾਨੀ ਤੁਹਾਡੇ ਵਿਆਹ 'ਚ ਉਹਨੇ ਲਾੜਾ ਬਣਨਾ। ਨਹੀਂ, ਵਿਆਹ ਮੈਂ ਕਰਾਣਾ ਹੈ। ਉਹ ਵਿਆਹ ਉਹਨੇ ਕਰਾਉਣਾ। ਅੱਲਾ ਦੇ ਬੰਦੇ ਸ਼ਰਮ ਕਰ, ਤੇਰੀਆਂ ਧੀਆਂ ਰਗੀ ਆ। ਸਾਰਾ ਇੰਤਜ਼ਾਮ ਮੈਂ ਕਰਨ ਡਿਆ ਵਾਂ, ਮੈਂ ਵਿਆਹ ਕਰਾਣਾ। ਹਾਂ ਇੰਤਜ਼ਾਮ ਤੁਸੀਂ ਕਰਨਾ। ਆਹੋ। ਵਿਆਹ ਉਹਨੇ ਕਰਾਉਣਾ। ਹਾਂਜੀ। ਹਾਂ ਦੇਖ ਕੋਰੀਆ ਪਾਉਂਦਾ। ਤੁਹਾਡਾ ਜੋ ਮੁੰਡਾ ਹੋਵੇ, ਹਾਂ ਤੁਸੀਂ ਉਹਦਾ ਵਿਆਹ ਕਰਾਓਗੇ? ਮੈਂ ਕਰਾਵਾਂਗਾ। ਤੇ ਤੁਸੀਂ ਕਰਾਣਾ ਹੈ? ਨਹੀਂ ਉਹਨੇ ਕਰਾਉਣਾ। ਪੈਸੇ ਕਿੰਨੇ ਲਾਣੇ? ਮੈਂ ਉਹਦਾ ਵਿਆਹ ਕਰਾਉਣਾ। ਹਾਂਜੀ। ਮੈਂ ਨਹੀਂ ਵਿਆਹ ਕਰਾਉਣਾ, ਮੈਂ ਉਹਦਾ ਵਿਆਹ ਕਰਾਉਣਾ। ਤੁਸੀਂ ਉਹਦਾ ਵਿਆਹ ਕਰਾਉਣਾ, ਪੈਸੇ ਤੁਸੀਂ ਲਾਉਣੇ ਨੇ, ਵਿਆਹ ਉਹਦਾ ਕਰਾਉਣਾ। ਠੀਕ ਆ, ਹਾਂ। ਇੰਜੀ ਗੱਲ। ਆ ਪੈਸੇ ਵੀ ਮੈਨੂੰ ਪਤਾ, ਇਹਨੂੰ ਜਿੰਨੇ ਕ ਲਾਉਣੇ ਆ, ਕਿਤੇ ਦਦਾਰ ਨਹੀਂ ਬੁਲਾ ਲੈਣੀ। ਮੁੱਠਾਂ ਭਰ ਕੇ ਬੱਚਿਆਂ ਤੇ ਲੁਟਾਣੀਆਂ ਤੂੰ। ਫੁੱਲੀਆਂ ਦੀਆਂ। ਹਾਂ ਮੂੰਗਰਬ ਦਾ ਨਹੀਂ ਬੰਡਿਆ, ਮੈਨੂੰ ਪਤਾ ਉਹਦੇ ਵਿਆਹ ਤੇ ਜੋ ਕੀਤਾ। ਯਾਰ ਤੂੰ ਇੱਕ ਬਦਤਮੀਜ਼ ਆਦਮੀ ਜਾਂਦੀ ਹੈ। ਆ। ਤੂੰ ਬਾਪ ਦੇ ਨਾਲ ਅੱਟੀ ਸੱਟੀ ਲਾ ਰਿਹਾ, ਔਰ ਬਾਪ ਤੇਰਾ ਲਹਿਜਾ ਬਹੁਤ ਬਕਵਾਸ ਹੈ। ਮੇਰਾ ਲਹਿਜਾ ਸਖਤ ਨਹੀਂ ਜੀ, ਮੇਰਾ ਸੁਭਾਅ ਹੀ ਇਸ ਤਰ੍ਹਾਂ ਦਾ। ਇੱਕ ਮਿੰਟ, ਮੈਂ ਪਿਆਰ ਦੇਖੋ, ਜਦੋਂ ਬਾਪ ਹੁੰਦਾ ਨਾ, ਬਾਪ ਜਦੋਂ ਹੋ ਜਾਂਦਾ ਇਸ ਉਮਰ 'ਚ, ਉਹਨਾਂ ਪਿਆਰ ਨਾਲ ਗੱਲ ਕਰੀ ਦੀ। ਦੇਖੋ ਮਤਲਬ ਇਹ ਆ ਚਾਚਾ ਜੀ, ਤੁਹਾਨੂੰ ਤੁਸੀਂ ਇਹ ਕਿੱਦਾਂ ਗਰੰਟੀ ਆ ਕਿ ਉਹ ਕੁੜੀ ਔਰ ਇਹ ਸਾਬਰ ਜਿਹੜਾ ਇਹਨਾਂ ਜ਼ੇਨ ਮਿਲੇਗਾ, ਇੱਕ ਦੂਜੇ ਨਾਲ ਪਿਆਰ ਕਰਨਗੇ? ਦੇਖੋ ਇਸ ਚੀਜ਼ ਦੀ ਕੀ ਗਰੰਟੀ? ਮੈਂ ਤੁਹਾਨੂੰ ਦੱਸ- ਜਿਸ ਕੁੜੀ ਦੇ ਨਾਲ ਉਹ ਆਲਰੇਡੀ ਗੱਲ ਕਰ ਰਿਹਾ, ਉਹਦੇ ਨਾਲ ਉਹਨਾਂ ਦਾ ਹਾਂਜੀ। ਮੇਰੀ ਸੁਣ ਲਓ ਗੱਲ ਯਾਨੀ ਸਾਹਿਬ, ਉਹ ਕੁੜੀ ਪੂਰੇ ਮੇਰੇ ਨਾਲ 7 ਦਿਨ ਰਹੀ ਹੈ। ਠੀਕ ਹੈ, ਮੈਂ ਤਾਂ ਮਾਈਂਡ ਪੜ ਗਿਆ। ਉਹ ਤੁਸੀਂ ਪੜ ਗਏ ਹੋ ਨਾ ਮਾਈਂਡ, ਉਹਨੂੰ ਤਾਂ ਮਿਲੀ ਨਹੀਂ ਹਲੇ। ਜਿਹੜੀ ਉਹਦੇ ਨਾਲ 7 ਮਹੀਨੇ ਤੋਂ ਰਹਿ ਰਹੀ ਹੈ, ਉਹ ਜ਼ਿਆਦਾ ਪੜ ਗਿਆ ਉਹਦਾ। ਮੈਂ ਕਹਿੰਦਾ ਮੈਂ 7 ਦਿਨ ਚ ਜੋ ਪੜ ਗਿਆ ਵਾਂ, ਇਹ 7 ਸਾਲ ਵੀ ਲਗਾ ਰਵੇ ਨਹੀਂ ਪੜ ਸਕਦਾ। ਪਿਓ ਹੀ ਹੁੰਦਾ। ਵਿਲੀਅਮ ਸ਼ੇਕਸਪੀਅਰ ਨੇ ਸਹੀ ਕਿਹਾ ਉਹ ਸੀਗਾ। ਯਾਰ ਵਿਲੀਅਮ ਸ਼ੇਕਸਪੀਅਰ ਨੇ ਨਹੀਂ ਕਿਹਾ, ਤੁਸੀਂ ਇੱਕ ਤੋਂ ਨਾਂ ਸੁਣ ਲਿਆ, ਹਰ ਮਿਸਾਲ ਉਹਦੇ ਤੇ ਪਾਈ ਜਾ ਰਹੇ ਹੋ ਵੀ ਤੇਰੇ ਪਿਓ ਨੇ ਉਹਦਾ 7 ਦਿਨ ਮਾਈਂਡ ਪੜ ਲਿਆ, ਹੁਣ ਕਰਨਾ ਹੈ ਵਿਆਹ। ਅੱਬੂ ਗਲਤ ਕਹਿੰਦੇ, ਇਹਨਾਂ ਕੋ ਬਿੱਲ ਨਹੀਂ ਪੜਿਆ ਜਾਂਦਾ ਸਹੀ ਤਰ੍ਹਾਂ। ਹਾਲੇ ਤੇਰੀ ਵਾਰੀ ਬੇਟਾ ਬਾਅਦ ਚ ਆਉਣੀ ਆ, ਪਹਿਲੇ ਉਹਨਾਂ ਨਾਲ ਵੇਖ ਲੈ ਕੀ ਬਣਨਾ, ਇਹ ਤੋਂ ਸਿੱਖ ਕੁਛ। ਮੈਂ ਵੇਖ ਸਮਝ ਨਹੀਂ ਆਉਂਦੀ ਵੀ ਜਿਹਦਾ ਜੇਨ ਅੱਬਾ ਜੀ ਨੇ 7 ਦਿਨਾਂ 'ਚ ਪੜ ਲਿਆ ਵਾ। ਓਏ ਉਂਗਲਾਂ ਚ ਕਰ। ਹੁਣ ਸਾਡੇ ਵਾਰੀ ਤਾਂ ਖਾਲੀ ਸਫਾ ਹੀ ਰਹਿ ਗਿਆ, ਅਸੀਂ ਕੀ ਪੜਾਂਗੇ? ਅਸੀਂ ਤਾਂ ਬੈਠੇ ਦੇਖਾਂਗੇ ਬਸ। ਮੈਂ ਕਹਿੰਦਾ ਯਾਨੀ ਸਾਹਿਬ, ਇੰਜ ਦੀਆਂ ਮੇਰੀਆਂ ਲੱਤਾਂ ਘੁੱਟੀਆਂ, ਇੰਜ ਦੀ ਮੇਰੀ ਸੇਵਾ ਕੀਤੀ ਉਸ ਬੱਚੀ ਦੀ। ਇਹ ਰੌਲਾ ਵਾ, ਇਹਨਾਂ ਨੂੰ ਆਪਣੀ ਸੇਵਾ ਦੀ ਪਈ, ਇਹਨਾਂ ਨੂੰ ਤੇਰੀ ਨਹੀਂ ਟੈਨਸ਼ਨ। ਚਾਹ ਵੀ ਪਲਾਈ ਇਹ ਮੈਨੂੰ ਸਿਰਫ ਚਾਹ। ਇਹ ਇਦਾਂ ਦੇ ਜਿਹੜੇ ਮਾਪਿਓ ਨੇ ਨਾ, ਇਹ ਸਿਰਫ ਇਹ ਵੇਖਦੇ ਆ ਸਾਡੀ ਖਿਦਮਤ ਕਰੂਗੀ, ਹਾਂ। ਕੁੜੀ ਚੰਗੀ ਆ, ਥੱਲੇ ਲੱਗ ਕੇ ਰਹੂਗੀ, ਮੈਂ ਸਾਡੇ ਇਦਾਂ ਕਹਿੰਦਾ- ਕਰੂਗੀ। ਬੰਦੇ ਨਾਲ ਭਾਵੇਂ ਉਹਦਾ ਜ਼ਿਹਨ ਮਿਲੇ ਨਾ ਮਿਲੇ, 70 ਸਾਲ ਅਗਲੀ ਜ਼ਿੰਦਗੀ ਉਹਨੇ ਬੰਦੇ ਦੇ ਨਾਲ ਕੱਢਣੀ, ਉਹ ਭਾਵੇਂ ਵਿਚਾਰੀ ਪਤਾ ਨਹੀਂ ਕਿੱਦਾਂ ਕੱਢੇ। ਜਿੱਦਾਂ ਦਾ ਮੈਂ ਖੁਸ਼ ਹਾਂ। ਇੱਕ ਮਿੰਟ, ਜਿਹੜੀ ਨੋਸ਼ੀ ਆ, ਉਹ ਜਿਹੜੀ ਨੋਸ਼ੀ ਆ, ਉਹ ਖਿਦਮਤ ਕਰੇਗੀ ਇਹਨਾਂ ਦੀ। ਭਾਜੀ ਮੈਂ ਦੇਖੋ ਵੀ ਪਿੱਛੇ ਜਗ੍ਹਾ ਕਿੰਨੀ ਕੁ ਰਹਿ ਗਈ ਹੈ, ਪਿੱਛੇ ਉਮਰ ਕਿੰਨੀ ਕੁ, ਦਿਲ ਕਰੇ ਮਕਲਾਵੇ ਤਾਂ ਲੁਕੀ ਪੈ ਜਵੇ। ਅੱਲਾ ਮਾਫੀ, ਅੱਲਾ ਮਾਫੀ। ਓਏ ਤੈਨੂੰ ਇਹ ਬਾਪ ਦੇ ਬਾਰੇ ਜਾ ਕੇ ਗੁਫ਼ਤਗੂ ਦੇਖੋ ਜੀ, ਕੁਦਰਤੀ ਅਮਲ ਦਾ ਕੋਈ ਪਤਾ ਨਹੀਂ ਭਾਜਨ, ਇਹ ਚੰਗਿਆਂ ਚੋਂ ਗੰਦੇ ਤੇ ਗੰਦਿਆਂ ਚੋਂ ਚੰਗੇ ਜੰਮ ਪੈਂਦੇ ਨੇ। ਅੱਜ ਮੈਂ ਕਪਾਪੇ ਮਾਪੇ ਹੋ ਗਏ, ਮਾਪੇ ਕਰਦੇ
ਕਪਾਪੇ ਕਪਾਪੇ ਮਾਪੇ ਹੋ ਗਏ, ਸਹੀ ਗੱਲ। ਇਹ ਮਾਪੇ ਕਪਾਪੇ ਹੋ ਗਏ। ਜਾਨੀ ਭਾਜੀ ਇਹ ਦੇਖੋ ਜਾਤੀ ਨਹੀਂ, ਤੈਨੂੰ ਬਚਪਨ ਚ ਗੋਡੇ ਤੇ ਬਿਠਾ ਕੇ ਐ ਕਰਕੇ ਝਾੜੂ ਫੇਰਦੇ ਤੇ ਸੀ ਵਿਹੜੇ ਚ। ਉਹ ਭਾਜੀ ਓਏ ਉਹ ਮਾਂ ਹੁੰਦੀ ਆ, ਮਾਂ ਨੂੰ ਇੱਧਰ ਨਾ ਵਾੜ, ਮਾਂ ਹੋਰ ਹੁੰਦੀ ਆ। ਜਾਨੀ ਸਾਹਿਬ ਤੁਸੀਂ ਉਸ ਬੱਚੀ ਨੂੰ ਮਿਲੋ, ਹੈ ਉਹਨੇ ਇੱਕ ਗੱਲ ਤੇ ਮੇਰਾ ਦਿਲ ਜਿੱਤ ਲਿਆ। ਅੱਛਾ ਜੀ। ਉਹਨੇ ਮੈਨੂੰ ਕਿਹਾ ਬੁਈ, ਮੈਂ ਕਹਿੰਦਾ ਐਡੀ ਸੋਹਣੀ ਲੱਗੀ ਉਹ ਕੋਈ ਲੱਲੀ ਟੈਪ ਹੋਈ, ਐਦਾਂ ਕੋੜੀ ਕੁੜੀ ਕਰਦੀ। ਅਵੀ ਆਹੋ ਇਹ ਕੋਈ ਰੌਲਾ। ਜਾਨੀ ਸਾਹਿਬ ਮੈਂ ਆਪਣੇ ਵਾਲਿਦ ਜਿੰਨੀ ਖਿਦਮਤ ਕੀਤੀ ਔਰ ਕਰਾਂਗਾ। ਕਿਹੜੀ ਖਿਦਮਤ ਕੀਤੀ? ਉਹ ਕਿਹੜੀ ਹੈ? ਉਹ ਕਿਹੜੀ ਕੀਤੀ? ਉਹ ਖਿਦਮਤ ਕੀਤੀ ਉਹਨੇ ਮੇਰੀ। ਹਾਂਜੀ ਦੱਸੋ। ਪ੍ਰੈਂਕ ਕਰਦਾ ਜਾਨੀ ਮਜ਼ਾਕ ਸਾਹਿਬ ਕਰਦਾ। ਤੁਹਾਡੇ ਵਾਲਿਦ ਤਾਂ ਕਰਦਾ ਸੀਗਾ ਟੀਚਰ ਇਹਦਾ ਕਰਦਾ। ਨਹੀਂ ਆਪਣੇ ਹਰ ਬੰਦੇ ਦਾ ਆਪਣੇ ਵਾਲਾਂ ਦਾ ਇੱਕ ਸਟਾਈਲ ਹੁੰਦਾ, ਉਹਨਾਂ ਦਾ ਆਪਣਾ ਇੱਕ ਸਟਾਈਲ ਆ। मेरी गल सुन लो यानी साहब, विलियम शेक्सपियर ने क्या, तुम्हारा बाप जब बूढ़ा हो जाए तो जुबान दे दे तो शादी उसी कर। ਇਹ ਵਿਲੀਅਮ ਸ਼ੇਕਸਪੀਅਰ ਨਾਲ ਰਾਤ ਨੂੰ ਪੈਕੇਜ ਲਾ ਕੇ ਤੁਸੀਂ ਘੰਟੇ ਵਾਲਾ ਗੱਲ ਕਰਦੇ ਰਹੇ, ਹਰ ਗੱਲ ਤੁਹਾਨੂੰ ਹੀ ਕਹਿ ਗਿਆ। ਨਹੀਂ ਇਹ ਵਿਚੋਲਾ ਵੀ ਸੀਗਾ ਭਾਜੀ ਇੱਕ ਮਿੰਟ ਠਹਿਰ ਜਾਓ। ਇਹ ਵਿਲੀਅਮ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਜੀ ਹਾਂਜੀ ਤੇ ਤੁਸੀਂ ਬਿਲਕੁਲ ਆਮੀਨ ਕਰਤੀ, आ बच्चा कामयाब बच्चा, ਖਿਦਮਤ ਕਰਦੀ ਤੁਹਾਡੀ ਉਹ। ਹਾਂਜੀ पूछो तो ਮੈਨੂੰ ਰੌਲਾ ਲੱਗ ਰਿਹਾ ਇਹਦੀ ਜਿਹੜੀ ਮੈਨੂੰ ਅੱਗੋਂ ਦਾ, ਉਹ ਤੁਹਾਡੇ ਡਰ ਤੋਂ ਕਹੀ ਜਾ ਰਿਹਾ ਅਸਲ 'ਚ। ਨਹੀਂ ਕਰਦੀ ਖਿਦਮਤ ਕਰਦੀ ਹੈ। ਹਾਂਜੀ ਇਹਨਾਂ ਦੀ ਕਰਦੀ ਹੈ। ਕਰਦੀ ਹੈ, हर गल मानती है। ਹਾਂਜੀ ਕਰਦੀ ਹੈ ਖਿਦਮਤ ਜੀ। ਇੱਧਰ ਦੇਖੀਓ ਇਹ ਡਰਾ ਧਮਕਾ ਕੇ ਇਮੋਸ਼ਨਲ ਬਲੈਕਮੇਲ ਕਰਕੇ ਬੱਚੇ ਨੂੰ ਸ਼ਾਦੀ ਕਰਾ। ਤੁਸੀਂ ਦੱਸੋ ਤੁਹਾਡੀ ਜਿਹੜੀ ਭਰਜਾਈ ਦੀ ਬੁੱਢੀ, ਉਹ ਕੀ ਉਹਦਾ ਹਿਸਾਬ ਕਿਤਾਬ ਆ? ਭਾਜੀ ਮੈਂ ਤੁਹਾਨੂੰ ਹੁਣ ਕੀ ਦੱਸਾਂ, ਇਹ ਭਾਈ ਸੇਂਚ 4 ਵਜੇ ਤੇ ਬੈਠਾ ਹੁੰਦਾ, ਹਲਕਾ ਜਿਹਾ ਕਹਿ ਦੇਵੇ ਨਾ ਚਾਹ ਲੈ ਕੇ ਆਓ, ਤੇ ਭਾਜੀ ਉਹ ਸਾਰਾ ਸਮਾਨ ਬਾਹਰ ਰਹਿੰਦਾ ਜੀ, ਚਾਹ ਬਣਦੀ, ਚਾਹ ਨਹੀਂ ਆਉਂਦੀ। ਲੋ ਉਧਰ ਸ਼ਾਦੀ ਨਹੀਂ ਹੋਣ ਦੀ ਤੇ ਮੇਰੇ ਖਿਲਾਫ ਪ੍ਰੋਪਗੈਂਡਾ ਕਰਦੇ। ਉਧਰ ਤੇਰੀ ਸ਼ਾਦੀ ਨਹੀਂ ਮੈਂ ਹੋਣ ਦੇਣੀ, ਜਿੱਦਾਂ ਮੈਂ ਖੁਸ਼ ਹਾਂ ਤੈਨੂੰ ਵੀ ਉਂਝ ਖੁਸ਼ ਹੋਣਾ ਦੇਖਣਾ ਚਾਹੁੰਦਾ ਮੈਂ। ਜਾਨੀ ਸਾਹਿਬ ਇਹਦਾ ਤੁਸੀਂ ਨੱਕ ਦੇਖਣਾ ਵਾ, ਹਰ ਸਾਈਜ਼ ਜੁੱਤੀ ਤੁਸੀਂ ਨਾਪ ਸਕਦੇ ਆ, ਹਰ ਚੱਪਲਾਂ ਵਰਗੀਆਂ ਲੱਗ ਉਹ ਤੇ ਮੰਜੀ ਤੇ ਸੁੱਤਾ ਸੀਗਾ, ਉਹ ਨਿਸ਼ਾਨ ਪਏ ਹੋਇਆ, ਇਹ ਤਾਂ ਪਾਗਲ ਹੋਇਆ ਪੱਪਾ। ਤੁਸੀਂ ਪੁੱਛੋ ਘੁੰਮ ਕੇ ਕਿੱਕ ਨਹੀਂ ਵੱਜੀ ਇਹਦੇ, ਭਰਜਾਈ ਨੂੰ ਮਾਰੀ ਨਹੀਂ। ਉਹ ਤਾਂ ਖੇਡਣ ਦੇ ਸੀ ਆਪਸ ਚ, ਵਾਜੂ ਨਹੀਂ ਖੇਡਣ ਦਾ ਪੂਰਾ ਮੀਆਂ ਬੀਵੀ ਚ 100 ਗੱਲਾਂ ਆਪਸ ਦੇ ਵਿੱਚ ਹੁੰਦੀਆਂ, ਲੇਕਿਨ ਪੁੱਤਰ ਮੈਂ ਉੱਥੇ ਸ਼ਾਦੀ ਕਰਨੀ ਜਿੱਥੇ ਮੈਂ ਤੇਰੀ ਜ਼ੁਬਾਨ ਦਿੱਤੀ। ਤੁਸੀਂ ਕਰ ਲਓ, ਮੈਂ ਨਹੀਂ ਉੱਥੇ ਕਰਨੀ। ਮੈਂ ਕਹਿੰਦਾ ਭਾਜੀ ਚਲੋ ਛੱਡੋ, ਤੇਰਾ ਖਾਨ ਉਹਦੀ ਉਮਰ, ਬੱਚੀ ਦੀ ਉਮਰ ਤੇ ਇਹਦੀ ਉਮਰ ਇੱਕੋ ਜਿਹੀ ਹੈ। ਨਹੀਂ ਥੋੜਾ ਜਿਹਾ ਫਰਕ ਹੈ, ਮੈਂ ਝੂਠ ਬੋਲਣਾ। ਉਹ ਵੱਡੀ ਹੈ ਕਿ ਛੋਟੀ ਹੈ? ਵੱਡੀ, ਕਿੰਨੀ ਕੁ ਵੱਡੀ ਹੈ? 11 ਸਾਲ ਦਾ ਫਰਕ ਹੈ। ਹਾਂਜੀ ਐਡਾ ਫਰਕ ਕੋਈ ਫਰਕ 11 ਸਾਲ ਉਹ ਵੱਡੀ ਹੈ ਹਾਂਜੀ ਇਹਦੇ ਨਾਲੋਂ? ਜੀ। ਮੇਰੀ ਦਾਦੀ ਜੀ ਮੇਰੇ ਦਾਦੇ ਤੋਂ 2 ਸਾਲ ਛੋਟੇ ਸਨ, ਕੋਈ ਫਰਕ ਨਹੀਂ ਪੈਂਦਾ। ਇਹਦੇ ਨਾਲੋਂ ਨਹੀਂ 11 ਸਾਲ ਵੱਡੀ, ਅੱਬੂ ਤੋਂ ਵੀ 11 ਸਾਲ ਵੱਡੀ। ਇਹ ਬੇਸਿਕਲੀ ਮੈਨੂੰ ਜ਼ੋਜਾ ਮਾਜਦਾ ਦੇਣਾ ਚਾਹ ਰਹੇ ਆ। ਮੈਂ ਕਹਿੰਦਾ ਵਾਂ ਪੁੱਤਰ, ਜਿਹੜੀ ਖਿਦਮਤ ਉਹਨੇ ਉਹ ਮੇਰੀ ਚਾਚਾ ਜੀ 11 ਸਾਲ ਵੱਡੀ, ਕੋਈ ਸ਼ਰਮ ਕਰੋ ਤੁਸੀਂ ਕਾਹਦੀ ਵੀ। ਸ਼ਰਮ ਕਰੋ, ਕਾਹਦੀ ਸ਼ਰਮ ਕਰੋ। ਤੇ ਉਹ ਮੇਰਾ ਯਾਰ ਹੈ ਜਿਹਦੀ ਕੁੜੀ ਏ, ਮੈਂ ਨਹੀਂ ਉਹਦੀ ਇੱਜ਼ਤ ਢਕਣੀ ਤੇ ਹੋਰ ਕਿਹਨੇ ਢਕਣੀ? ਉਹਦੀ ਸ਼ਾਦੀ ਕਿਤੇ ਨਹੀਂ ਓਏ ਉਹਦੀ ਇੱਜ਼ਤ ਵੈਸੇ ਢੱਕ ਦਿੰਨੇ ਅਸੀਂ। ਇੱਜ਼ਤ ਤੋਂ ਕਿਤੇ ਢੱਕਣ ਲੱਥ ਗਿਆ ਵਾ। ਪਤਾ ਗੱਲ ਕੀ ਹੈ ਯਾਨੀ ਸਾਹਿਬ, ਉਹ ਬੜੇ ਮਜਬੂਰ ਨੇ, ਠੀਕ ਹੈ। ਉਹ ਯਾਰ ਉਹਨੂੰ ਬਲੀ ਦਾ ਬੱਕਰਾ ਬਣਾਉਣਾ ਤੂੰ। ਚਾਚਾ ਅੱਲਾ ਦੀ ਇਹਦਾ ਕਰ ਦੇ। ਇਹਦਾ ਮੈਂ ਇਹਦਾ ਆਪ ਕਰਾਂਗਾ। ਚੂਹੇ ਮਾਰ ਗੋਲ ਕੇ 3 ਪੈਕਟ ਮੇਰੇ ਕੋਲ ਘਰ ਪਏ, ਜਦੋਂ ਇਹਨੇ ਮੇਰੇ ਤੇ ਮੈਨੂੰ ਬਲੈਕਮੇਲ ਕੀਤਾ, ਮਕਾਨ ਬਣਾਉਣਾ ਓਏ ਵਾਲੀਅਮ ਆਫ ਕਰ ਜਰਾ, ਵਾਲੀਅਮ ਘੱਟ ਕਰ। ਬਾਹਾਂ ਦੇ 9 ਮਹੀਨੇ ਰੱਖਿਆ ਤੈਨੂੰ ਬਾਹਾਂ 'ਚ। ਆਵੇ ਮੇਰਾ ਓਏ ਯਾਰ ਉਹ ਮਾਂ ਹੁੰਦੀ ਆ ਓਏ, ਉਹ ਤੈਨੂੰ ਕੀ ਗੱਲ ਆ? ਬੇਟਾ ਤੂੰ ਤਰਤੀਬ ਸਿੱਧੀ ਕਰ ਦੇ। ਤਰਤੀਬ ਉਹ ਮਾਂ ਵਾਲੀਆਂ ਗੱਲਾਂ ਸਾਰੀਆਂ ਪਿਓ ਤੇ ਪਾਈ ਜਾ ਰਹੇ ਆ। ਅੱਛਾ ਉਹ ਤੈਨੂੰ ਪਰੌਠੇ ਦਿੰਦੀ ਰਹੀ, ਉਹ ਗਿੱਲੀ ਜਗ੍ਹਾ ਤੇ ਪਾਉਂਦੀ ਰਹੀ, ਠੀਕ ਹੈ ਨਾ? ਪਾਉਂਦਾ ਰਿਹਾ ਇਹ, ਤੇ ਮਾਂ ਖਰਾਦਾਂ ਤੇ ਜਾਂਦੀ ਰਹੀ ਫਿਰ। ਓਏ ਅੱਬੂ ਜੀ, ਓਏ ਅੱਬੂ ਜੀ ਕੀ ਹੁੰਦਾ ਓਏ ਬਗੈਰ ਤਾਂ? ਓਏ ਅੱਬੂ ਜੀ ਕੀ ਹੁੰਦਾ? ਅੱਬੂ ਜੀ ਮੇਰਾ ਪਹਿਲੇ ਕਰਾਓ। ਹਾਂ ਉਹ ਤੇਰਾ ਮੈਂ ਕਰਾਂਗਾ। ਉਹ ਯਾਰ ਮੇਰਾ ਮੇਰੀ ਤਾਂ ਛੋਟੀ ਹੈਗੀ ਆ, ਇੱਕੋ ਘਰ 'ਚ ਦੋਵੇਂ ਭਰਾ ਜਾਵਾਂਗੇ, ਨਹੀਂ ਤਾਂ ਫੱਕਾ ਗੋਲ ਕੇ ਇਹ ਵੀ ਚੂਹੇ ਵਾਲੀ ਦਾ ਖਾਓ, ਫੱਕਾ ਮੈਂ ਵੀ ਖਾਊ, ਤੁਹਾਡੇ ਸਿਰ ਚੜ ਕੇ ਮਾਰਾਂਗੇ ਅਸੀਂ ਜਿੰਨੀ। ਮੈਂ ਹਰ ਕੰਮ ਜਾਨੀ ਸਾਹਿਬ ਸਭ ਤੋਂ ਮਨਜ਼ੂਰ ਆ ਯਾਰ, ਮਨਜ਼ੂਰ ਆ। ਓਕੇ ਕਰ। ਘਰ 'ਚ ਸਭ ਤੋਂ ਬਹੁਤੀ ਤਨਖਾਹ ਕੀਤੀ ਮੇਰੀ। ਮੈਂ ਲਿਆ ਕੇ ਸਿੱਧੀ ਅੱਬਾ ਜੀ ਦੇ ਖਾਤੇ ਧਰਦਾ। ਮੈਂ ਅੱਬਾ ਜੀ ਅੱਗੇ ਅੱਜ ਤੱਕ ਉਹ ਨਹੀਂ ਕੀਤੀ। ਐਡੇ ਗਲਤ ਫੈਸਲੇ ਸਾਡੇ ਨਾਲ ਕਰਨਗੇ। ਉਹ ਵਿਆਹ ਤੇ ਮੇਰੀ ਮਰਜ਼ੀ ਦਾ ਕਰੋ। ਹਾਏ ਹਾਏ ਹਾਏ, ਉਹ ਤਨਖਾਹਾਂ ਸੁਣਾਤੀਆਂ ਅੱਜ, ਤਨਖਾਹਾਂ ਸੁਣਾਤੀਆਂ। ਉਹ ਮੈਂ ਜਿਹੜੀਆਂ ਫੀਸਾਂ ਤੇਰੀਆਂ ਦਿੰਦਾ ਰਿਹਾ ਵਾ, ਉਹ ਤੋਤੇ ਟੱਪੇ ਤੁਹਾਨੂੰ ਲਿਆ ਕੇ ਦਿੰਦਾ ਰਿਹਾ, ਬੈਤ ਨਹੀਂ ਚਲਾਏ ਕਿਸੇ ਨੂੰ। ਉਹ ਤੋਤੇ ਓਏ ਸ਼ੇਕਸਪੀਅਰ ਨੇ ਸਹੀ ਕਿਹਾ ਵਾ ਕਿ औलाद पैदा होते ही बड़ी होना शुरू हो जाती ਉਹ ਭਾਜੀ ਸ਼ੇਕਸਪੀਅਰ ਤੁਹਾਡੇ ਉੱਤੇ ਚਬਾਰੇ 'ਚ ਕਿਰਾਏ ਤੇ ਨਹੀਂ ਰਹਿੰਦਾ ਕਿਤੇ? ਨਹੀਂ ਭਾਜੀ, ਸਾਡੇ ਕਿਰਾਏ ਤੇ ਨਹੀਂ ਰਹਿੰਦਾ। ਉਹ ਕੱਲਾ ਅੱਬਾ ਜੀ ਵਾਸਤੇ ਕਲਾਮ ਲਿਖ ਕੇ ਗਿਆ। ਪਤਾ ਨਹੀਂ ਕਿਹੜੀ ਗੱਲ ਨਹੀਂ ਆ ਗੱਲ ਜਾਤੀ। ਤੁਸੀਂ ਇੱਥੇ ਸਾਰਿਆਂ ਬੰਦਿਆਂ ਦੇ ਸਾਹਮਣੇ ਕਹਿ ਰਹੇ ਹੋ ਕਿ ਵੀ ਤਨਖਾਹਾਂ। ਹਾਂ ਸੁਣਾਤੇ ਬਾਪ ਨੇ ਕੀ ਕੁਛ ਨਹੀਂ ਕੀਤਾ ਤੁਹਾਡੇ ਲਈ? ਉਹ ਵਕਤ ਭੁੱਲ ਗਿਆ ਜਦੋਂ ਤੈਨੂੰ ਖਾਂਸੀ ਲੱਗੀ ਸੀ। ਉਹ ਭੁੱਲ ਗਿਆ, ਘੰਟਾ ਘਾਣ ਤੇ ਉਹਨਾਂ ਬੂਹੇ 'ਚ ਖਲੋਤੇ ਰਹਿੰਦੇ ਸੀ। ਓਏ ਕਿਸੇ ਮਾਂ ਹੁੰਦੀ ਆ ਉਹ,
ਉਹ ਮਾਂ ਹੁੰਦੀ ਆ ਓਏ, ਮਾਂ ਨੂੰ ਇੱਥੇ ਨਾ ਲਿਆ, ਇਹ ਸਕ੍ਰਿਪਟ ਨਹੀਂ ਮਾਂ ਲਾਓ ਕਿਸੇ ਮੈਨੂੰ ਜਦੋਂ ਪਿਓ ਨਹੀਂ ਖਲੋ ਸਕਦਾ ਕੋਈ, ਪਿਓ ਨਹੀਂ ਖਲੋ ਤਬੀਅਤ ਸਕਦਾ। ਚੜਦੀ ਜਾਂਦੀ ਆ, ਫਿਰ ਤੁਸੀਂ ਕਹਿੰਦੇ ਆ ਗੱਲਾਂ ਗਲਤ ਕਰਦਾ ਵਿੱਚ। ਜਾਨੀ ਸਾਹਿਬ ਤੁਹਾਨੂੰ ਤੁਹਾਡੇ ਬੇਟੇ ਨੂੰ ਖਾਂਸੀ ਲੱਗੇ ਤੁਸੀਂ ਕੀ ਕਰੋਗੇ? ਮੈਂ ਉਹਨੂੰ ਸੀਰਪ ਲੈ ਕੇ ਦੇਵਾਂਗਾ। ਹਾਂ ਵੀ ਤੁਸੀਂ ਮੈਨੂੰ ਸੀਰਪ ਹੀ ਲੈ ਕੇ ਦਿੱਤਾ ਵਾ, ਕਿਤੇ ਜਨਰਲ ਹਸਪਤਾਲ ਪਵਾਤਾ ਮੇਰੀ ਖਾਤਰ। ਨਹੀਂ, ਨਹੀਂ। ਇਹ ਸਾਰੇ ਪਿਓ ਹੀ ਕਰਦੇ ਆ। ਓਏ ਉਸ ਦੌਰ ਦੀ ਗੱਲ ਹੈ ਜਦੋਂ ਸਿਰਪ ਤੈਨੂੰ ਪਤਾ ਉਹਦੀ ਕੀਮਤ ਕੀ ਸੀਗੀ? ਕਰੋੜ ਰੁਪਏ ਦਾ ਤੋਲਾ ਆਉਂਦਿਆ ਸੀ। 20 ਪੈਸੇ। ਤੇ ਮੈਂ ਜਦੋਂ ਕਮਾ ਕੇ ਲਿਆਦਾ ਸੀ ਮੇਰੇ ਹੱਥਾਂ ਦੇ ਛਾਲੇ ਪੈ ਜਾਂਦੇ ਸੀਗੇ, ਛਾਲੇ। ਇਹ ਸ਼ਾਨ ਫੀਸਾਂ ਦਿੱਤੀਆਂ ਸਕੂਲਾਂ ਦੀਆਂ। वीजा भी मैं देती है। विलियम शेक्सपियर ने सही किया कि जब बाप के छाले बल्ले शुरू हो जाए तो उसकी कमाई को जाया मत करो। ਇਹ ਜਾਨੀ ਸਾਹਿਬ ਫੀਸਾਂ ਫੂਸਾਂ ਕੋਈ ਨਹੀਂ ਦਿੱਤੀਆਂ ਸਾਨੂੰ, ਸਕੂਲੇ ਵੀ ਉੱਥੇ ਪਾਇਆ ਜਿਹਨੇ ਮਾਸਟਰ ਕੋਲੋਂ ਪੈਸੇ ਦਿੰਦੇ ਸੀਗੇ, ਪੈਨਸ਼ਨ ਮਿਲਦੀ ਸੀ, ਉਹ ਮਿਲਦਾ ਨੂੰ ਜਿਹੜਾ ਸਾਨੂੰ ਬੱਚਿਆਂ ਨੂੰ। ਨਹੀਂ ਮਾਸਟਰ ਕੋਈ ਨਹੀਂ ਦਿੰਦਾ ਉਹ ਹੁੰਦਾ ਯਤੀਮਾਂ ਨੂੰ ਜਿਹੜਾ ਮਿਲਦਾ ਹੁੰਦਾ, ਝੂਠਾ ਕਹਤਾ ਕਿ ਮੈਂ ਫੌਤ ਹੋਇਆ ਉੱਥੇ ਆਪ ਕਹਿ ਕੇ ਆ ਜਾ ਆਪ ਕੇ। ਕਹਿ ਕੇ ਕਹਿੰਦੇ ਜੀ ਆਹ ਮੇਰਾ ਸਗਾ ਬੇਟਾ ਵਾ, ਮੇਰਾ ਵੱਡਾ ਪੁੱਤਰ ਵਾ, ਬਰਖੁਦਾ ਇਹ ਯਤੀਮ ਆ। ਨਾ ਕਰ ਸਾਹਿਬ। ਅੱਛਾ ਮੇਰਾ ਵੱਡਾ ਪੁੱਤਰ ਆ ਤੇ ਮੈਂ ਫੌਤ ਹੋਇਆ ਤੇ ਇਹਦੀ ਫੀਸ ਮਾਫ ਕਰ ਦੇ। ਫੀਸ ਮਾਫ ਕਰ ਦਿਓ। ਉਹ ਵੀ ਕਹਿੰਦੇ ਸੀ ਯਾਰ ਚਲੋ ਇਹਦਾ ਹੁਣ ਪਿਓ ਚੱਲ ਕੇ ਆ ਗਿਆ, ਇਹਨੂੰ ਫੀਸ ਮਾਫ ਕਰ ਦਿਓ। ਚਲੋ ਚਾਚਾ ਜੀ ਤੁਸੀਂ ਫੌਤ ਹੋਏ ਹੋ, ਨਹੀਂ ਤੇ ਅਸੀਂ ਤੁਹਾਨੂੰ ਕੁਝ ਕਰ ਦੇਣਾ ਸੀ। सुन ले, ਤੇਰੇ ਕੰਨਾਂ 'ਚੋਂ ਅੱਲਾ ਕਾਕਾ ਛੋਜਾ ਭੁੱਲਿਆ ਨਹੀਂ ਹਜੇ ਹੈ? वो भी मैं करता हूँ। ਓਏ ਅੱਲਾ ਕਾਕਾ ਸੋ ਜਾ, ਮਾਂ ਕਹਿੰਦੀ ਆ ਓਏ ਤੇਰੀ ਮਾਂ। ਪਪਾ ਨੇ ਬਹੁਤ ਕੁਰਬਾਨੀ ਦਿੱਤੀ ਹੈ, ਪਪਾ ਆਪਨੇ ਬਹੁਤ ਕੁਰਬਾਨੀ ਦਿੱਤੀ, बिल्कुल मुझे वो पता है। मैं तो ले ले जिब्बा कर करके दे देते। ਓਏ ਮਾਫੀ ਦੇ ਇਕੱਠਾ ਕਰਦੇ ਨੇ ਸਾਰਾ ਗੋਸ਼ਤ, ਸਾਨੂੰ ਪਤਾ ਨਹੀਂ ਕਿਹੜੀ ਕੁਰਬਾਨੀ ਦਿੱਤੀ ਆ। ना फरमान लाल के सामने नहीं बोलते ऐसे। ਓਏ ਮੈਨੂੰ ਤੇਰਾ ਵੀ ਪਤਾ ਵਾ ਯਾਰ, ਤੂੰ ਜਿੱਦਾਂ ਵਿਆਹ ਕੀਤਾ ਸਾਨੂੰ ਸਾਰਾ ਹੀ ਪਤਾ कितना कीता विआह, कितना कीता ਐਸੀ बैक ਤਰ੍ਹਾਂ कराया। ਯਾਰ ਛੱਡ ਤੇ, ਤੇਰੇ ਵਿਆਹ ਤੇ ਕਿਤੇ ਫਖਰੇ ਪੰਜਾਬ ਵਾਲੇ ਨਹੀਂ ਆਏ। ਓਏ ਭਾਈ। ਸਾਬਰ ਹੱਥ ਥੱਲੇ ਕਰ ਲਾ, ਪਿਓ ਠੰਡੀਆਂ ਛਾਵਾਂ ਹੋਏ ਆ। ਉਹ ਇਹ- ਭਾਜੀ ਇਹਦੇ ਵਾਲਦਨ ਸਿੱਧੇ ਕਰਾਓ ਪਹਿਲੇ। ਇਹਨੂੰ ਦੱਸੋ ਮਾਂ ਕੀ ਹੁੰਦੀ, ਪਿਓ ਕੀ ਹੁੰਦਾ। ਮਾਂ ਦਾ ਕੀ ਕੰਮ ਹੁੰਦਾ, ਪਿਓ ਦਾ ਕੀ ਕੰਮ ਹੁੰਦਾ, ਇਹਨੂੰ ਪਹਿਲੇ ਉਹ ਸਮਝਾਓ। बेटा तू मेरी खैरियत चाहना है ना, तू चुप रह, तू विच आना ही नहीं। ਤੁਸੀਂ ਭਾਜੀ ਇਹ ਸਾਰੇ ਕੰਮ ਜਿਹੜੇ ਤੁਸੀਂ ਇਹਦੇ ਨਾਲ ਕਰਦੇ ਰਹੇ ਹੋ ਤੇ ਮਾਂ ਇਹਦੀ ਕੀ ਕਰਦੀ ਰਹੀ। मां करती रही है भी। ਪਾਪਾ ਤੁਸੀਂ ਮੇਰੀ ਖੈਰ ਤੇ ਵੇਖੀ ਹੈ ਨਾ। मेरा पुत्र मैनू कोई गल भी कटे, तू नहीं विच नसीहतां करनी। ਠਹਿਰ ਜਾਓ ਇੱਕ ਮਿੰਟ। हाँ, ਹਾਏ ਅੱਛਾ ਜੀ ਭਾਜੀ ਹੁਣ ਸਾਰੇ ਚੁੱਪ ਕਰ ਜਾਓ ਜਰਾ। ਭਾਜੀ ਜੀ ਭਾਜੀ, ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸ਼ਾਦੀ ਹੋਵੇ? ਇਹ ਮੇਰਾ ਮੈਂ ਚਾਹਨਾ, ਕੌਣ ਨਹੀਂ ਚਾਹੁੰਦਾ ਜੀ ਸ਼ਾਦੀ ਹੋ। ਅੱਛਾ ਮੈਨੂੰ ਲੱਗ ਰਿਹਾ ਹੈ ਬੱਚਾ ਜ਼ਿਆਦਾ ਖੁਆਇਸ਼ਮੰਦ ਹੈ ਸ਼ਾਦੀ ਦਾ, ਤਾਂ ਤੁਸੀਂ ਪਹਿਲੇ ਇਹਦੀ ਕਰ ਦਿਓ। लेकिन मेरी उम्र छोटी है ना अजे। ਨਹੀਂ छोटी ਕਿੰਨੀ ਉਮਰ ਆ? ਜਾਨ ਦੋ, ਮੇਰੀ ਉਮਰ ਛੋਟੀ। मैनू पता ना उम्र छोटी है जे। ਕਿੰਨੀ ਆ ਭਾਜੀ ਤੁਹਾਡੀ? ਮੇਰੀ ਉਮਰ ਛੋਟੀ ਨਹੀਂ ਗੀ, ਮੇਰੀ ਉਮਰ ਲੱਗਦੀ ਛੋਟੀ ਆ। ਕਿੰਨੀ ਆ? 34 ਸਾਲ ਹੋ ਗਈ। ਉਹਦੀ ਨਾ ਕੋਈ ਬਕਵਾਸ ਨਹੀਂ ਕਰਨੀ। ਅੱਬੇ ਨੇ ਤੈਨੂੰ ਜੰਮਿਆ, ਤੂੰ ਨਹੀਂ ਅੱਬੇ ਨੂੰ ਜੰਮਿਆ, ਠੀਕ ਹੈ ਨਾ? ਓਏ ਯਾਰ ਇਹਦਾ ਕੁਛ ਕਰ ਯਾਰ ਚਾਚਾ, ਇਹਨੇ ਮੇਰੇ ਕੋਲ ਛਿੱਤਰ ਖਾ ਲੈਣਾ ਹੀ। ਪਾਪਾ ਕਿਹਾ ਵਾ तेन मैं जितने कह मेरा- रही नहीं आना। ਮੇਰਾ ਵੀਰਾ ਕਹੂਗਾ ਜਿੱਥੇ ਮੇਰਾ ਵੀਰਾ ਉੱਥੇ ਤੂੰ ਮੈਂ- ਕਿਤੇ ਕੋਈ ਦੇਖਿਆ ਕੋਈ ਤੇਰੇ ਇੱਕ ਮਿੰਟ ਕੋਈ ਪਸੰਦ ਹੈਗੇ ਤੈਨੂੰ? ਹਾਂਜੀ ਮੈਂ ਕੌਣ ਆ? मैं कहना है उम्र छोटी है ਇੱਕ नहीं ਮਿੰਟ है। ਭਾਜੀ ਤੁਸੀਂ ਦੱਸੋ। शादी ओदी नहीं हजे होनी। ਭਾਜੀ ਨਾ ਕਰਿਓ, ਇੱਕ ਮਿੰਟ ਠਹਿਰ ਤੁਸੀਂ। ਕਿੱਥੇ ਤੂੰ ਦੇਖਿਆ ਕੋਈ ਹਿਸਾਬ ਹੈ? ਮੈਂ ਗੋਸ਼ੀ ਨਾਲ ਗੋਸ਼ੀ ਤੇ ਉਹਦੀ ਹੈ, ਛੋਟੀ ਉਹ ਗੋਸ਼ੀ। ਲੋਸ਼ੀ ਆ। ਹਾਂਜੀ ਲੋਸ਼ੀ, ਗੋਸ਼ੀ, ਉਹ ਛੋਟੀ ਲੋਸ਼ੀ, ਵੱਡੀ ਲੋਸ਼ੀ। ਹਾਂਜੀ ਉਹਦੇ ਨਾਲ ਕਰਨਾ ਹੈ। ਓਏ ਨੋਸ਼ੀ ਕੀ ਔਰ ਨੋਸ਼ੀ ਮੋਸ਼ੀ ਉਹ ਨੋਸ਼ੀ ਉਹਦੀ ਗਰਲਫ੍ਰੈਂਡ ਆ ਨੋਸ਼ੀ। ਇਹਦੀ ਨੋਸ਼ੀ, ਛੋਟੀ ਮੇਰੀ ਨੋਸ਼ੀ, ਛੋਟੀ ਕਿਹੜੀ? ਛੋਟੀ ਜਿਹੜੀ ਨੋਸ਼ੀ। ਉਹ ਮੈਂ ਤੇਰਾ ਆਪ ਦੇਖੇ ਇਸ ਵੇਲੇ ਤੋਂ ਮੇਰਾ ਆਪ ਕਰ ਕਰੀਓ ਪੈਸਾ, ਉਹ ਕਰੀਓ ਮੈਂ ਪੈਸਾ। ਆਪ ਕਰਾਂਗਾ, ਕਿਸੇ ਹੋਰ ਨਾਲ ਨਾ ਕਰ ਲਵੇ। ਪੁੱਤ ਮੈਂ ਤੇਰਾ ਆਪ ਕਰੂੰਗਾ। ਉਹ ਜਿਹੜੀ ਛੋਟੀ 1 ਮਿੰਟ ਦੀ ਉਹ ਨੋਸ਼ੀ। ਖੈਰ ਜੇ ਪੁੱਤ ਇੱਕ ਮਿੰਟ ਬਦਤਮੀਜ਼ੀ ਕਰੋ। ਮੇਰਾ ਖਿਆਲ ਆ ਉਹਦੇ ਕਹਿਣ ਦਾ ਮਤਲਬ ਆ ਜਿਹੜੀ ਤੁਸੀਂ ਕਿਹਾ ਨਾ ਕਿ ਉਹਦੀ ਛੋਟੀ ਭੈਣ ਆ ਜਿਹੜੇ, ਉਹ ਛੋਟੀ ਨੋਸ਼ੀ ਕਹਿ ਰਿਹਾ ਉਹਨੂੰ। ਇਹਦੀ ਗੱਲ ਸੁਣ ਕੇ ਮੈਨੂੰ ਨਮੋਸ਼ੀ ਹੋਣ ਲੱਗ ਗਈ ਆ। ਪੁੱਤ ਮੈਂ ਇਸੇ ਤੋਂ ਤਾਂ ਆਪ ਕਰਨਾ। ਤੇ ਜਿਹੜੀ ਸਿਗਰਟ ਨੋਸ਼ੀ ਆ ਉਹ ਤੇ ਪਹਿਲੇ ਛੱਡ। ਉਹ ਛੱਡਦੀ। ਹਾਂਜੀ ਹੁਣ ਤੇ ਜੇ ਭਾਜੀ ਤੁਹਾਡੇ ਕੋਲ ਛੋਟੀ ਨੋਸ਼ੀ ਹੈ ਕੋਈ? ਉਹ ਯਾਰ ਮੈਂ ਕਿਤੇ ਖੁਦ ਕਿਤੇ ਬਟਾ ਲਾਇਆ ਵਾ। ਤੁਸੀਂ ਦੋਵਾਂ ਨੇ ਅੱਬੇ ਦੇ ਨਾ ਮੰਨੀ, 72 ਧਾਰਾਂ ਨੇ ਬਖਸ਼ਣੀਆਂ ਉਹਨਾਂ ਦਾ। सही बेटा। ਇਹ ਅੱਬੇ ਦੀ ਐਡੀ ਐਡੀ ਆਖਾ ਵੀ 72 ਧਾਰਾਂ ਪਾਤੀਆਂ ਸਾਡੇ ਤੇ। सही कहा। ਅੱਬੇ ਦੀ ਪੂਛ ਵੀ ਕੱਢਦੇ ਫਿਰ। ਉਹ 72 ਧਾਰਾਂ ਤੇ ਬੈਸਦੀਆਂ ਨਹੀਂ ਹੁੰਦੀਆਂ। 72 ਧਾਰਾਂ ਨਾਲ ਬਾਲਟੀ ਭਰ ਜਾਂਦੀ, ਖੁਦਾ ਦਾ ਨਾਮ ਲੈ ਯਾਰ। ਵਾਹ ਯਾਨੀ ਸਾਹਿਬ तेन मसला कोई? पापा आपकी फिक्र हो रही है मुझे। ਤੇ ਫਿਕਰ ਤੈਨੂੰ ਇਹਦੀ ਹੋ ਰਹੀ ਆ ਤੇ प्रमोट तू मां नूं करने। ਆਹੋ। गल्लां तू मां दियां करी जाने। ਯਾਨੀ ਸਾਹਿਬ ਜਿੱਥੇ ਪਾਪਾ ਨੇ ਕਿਹਾ ਮੈਂ ਉੱਥੇ ਵਿਆਹ ਨਹੀਂ ਕਰਾਉਣਾ। ਅੱਛਾ ਪਾਪਾ ਦਾ ਫੰਫੜਾ ਨਹੀਂ ਹੁੰਦਾ। ਤੁਹਾਡੀ ਮਿਹਰਬਾਨੀ। ਇਹ ਲੈ ਲੈ ਦੇ ਪਾਪਾ ਕਹਿਣ ਲੱਗਾ ਕਿਹੜੀਆਂ ਗੱਲਾਂ ਪਰ ਫੰਫੜਾ। ਪਾਪਾ ਆਰਾਮ ਨਾਲ ਕਹੋ ਪਾਪਾ। ਜਿੱਥੇ ਪਾਪਾ ਨੇ ਕਿਹਾ ਦੋ ਵਾਰ ਪਾਪਾ ਕਹੋ ਤੇ ਪਾਪਾ ਬਣਦਾ। ਪਾਪਾ ਹਾਂ ਨਹੀਂ ਆਪਾ ਨਹੀਂ ਪਾਪਾ। ਬਾਹਰ ਜੀ ਮੇਰਾ ਅੱਬੂ ਕਹਿ ਸਿੱਧਾ। ਅੱਬੂ ਆ ਜਿਹੜੀਆਂ ਹਰਕਤਾਂ ਉਹ ਕਰ ਰਹੇ ਆ ਨਾ, ਮੈਂ ਗੱਲ ਕਰ ਰਿਹਾ ਇਹ ਪੇ ਵਾਲੀਆਂ ਵਾ।
ਹਾਂਜੀ ਇਹ ਅੱਬੂ ਉਹ ਤੋਂ ਵੀ ਪਿੱਛੇ ਰਹਿ ਪੇ ਆ ਮੇਰੇ ਪੇ ਨੇ ਕਰਤਾ ਤੂੰ ਪਾਪਾ ਕਹਿੰਦੇ ਆ। ਸਹੀ ਗੱਲ ਹੈ, ਵਿਲੀਅਮ ਸ਼ੇਕਸਪੀਅਰ ਨੇ ਸਹੀ ਕਿਹਾ ਸੀ, ਦੇਸ ਪ੍ਰਦੇਸ ਨਾ ਜਾਈਓ ਪੁੱਤਰੋ, ਬਨ ਮੇਰਾ ਪੁਰ ਲਾਇਆ। ਲਓ ਜੀ, ਆਪਾਂ ਹੀ 70 ਸਾਲਾ ਜ਼ਿੰਦਗੀ ਦੇ ਵਿੱਚ ਨਾ 40 ਸਾਲਾ ਦਖਲ ਸ਼ੇਕਸਪੀਅਰ ਦਾ ਹੀ ਆਪਣੀਆਂ 5-7 ਗੱਲਾਂ ਹੀ ਕੀਤੀਆਂ ਇਹਨਾਂ ਨੇ। ਉਹਨੇ ਕਿਤੇ ਪੈਸੇ ਦਿੱਤੇ ਵੀ ਮੇਰੀਆਂ ਗੱਲਾਂ ਕਰੀ ਜਾਇਆ, ਉਹ ਆਪਣੀ ਗੱਲ ਵੀ ਕਰਿਆ ਕਰੋ, ਆਪਣੀ ਸਿਰਫ ਜ਼ਬਾਨ ਹੀ ਦੇਈ ਜਾਂਦੇ ਆ। ਅੱਛਾ ਯਾਰ, ਕੋਈ ਤਰੀਕਾ ਐਸਾ ਹੈਗਾ ਕਿ ਤੂੰ ਆਪਣੇ ਬਾਪ ਦੀ ਗੱਲ ਮੰਨ ਲਵੇਂ? ਮੰਨੇਗਾ ਨਹੀਂ ਤੇ ਜਦਾਦ ਤੋਂ ਆ ਕੇ ਹਾਏ ਹਾਏ, ਮੈਂ ਉਹ 16,000 ਰੁਪਏ ਤੁਹਾਨੂੰ ਵੈਸੇ ਛੱਡਿਆ ਜਿਹੜਾ ਮੇਰਾ ਜਦਾਇਦ ਚੋਂ ਬਣਦਾ। ਯਾਰ ਦੇਖ, ਜਦਾਇਦ ਦੀ ਗੱਲ ਨਹੀਂ, ਜਦੋਂ ਤੂੰ ਵਿਆਹ ਕੇ ਲਿਆਉਣਾ ਤੇ ਉਸੇ ਘਰ 'ਚ ਹੀ ਆਉਣਾ। ਭਾਜੀ ਧਾਂਗਾ ਲਾਉਣ ਡਏ ਆ ਤੇ ਦੁਲਹਨਾਂ ਦੀਆਂ, ਅਸੀਂ ਤਾਂ ਉੱਥੇ ਬੈਣ ਬੜਾ ਔਖਾ ਡਏ ਆ। 3 ਮਹੀਨਿਆਂ ਦਾ ਸੀਗਾ, ਤੇਰਾ ਨੱਕ ਫੜ ਕੇ ਨਕਸ਼ਨਾਂ ਤਿੱਖੇ ਕੀਤੇ, ਤਾਂ ਸਿਰ ਬਣਾਇਆ, ਤੇਰਾ ਮੱਥਾ ਇੰਜ ਨਹੀਂ ਨੱਪਿਆ। ਅਗਰ ਇਹ ਕੁਛ ਮਾਂ ਉਦੋਂ ਕੰਮ ਤੇ ਗਈ ਹੁੰਦੀ ਸੀ। ਇਹਦੇ ਪੁੱਤਰ ਭਾਣ ਭੇਜ ਦੇ। ਹਟ ਜਾ ਗੱਲ। ਮੈਂ ਤੁਹਾਨੂੰ ਅਗਲੀ ਗੱਲ ਦੱਸਾਂ, ਇਹਨੇ ਪੈਂਪਰਾਂ ਦਾ ਵੀ ਗਾਣਾ ਜੀ ਮੈਂ ਲਾਉਂਦਾ ਸੀ, ਕਿਤੇ ਨਹੀਂ ਮਾਂ ਲਾਉਂਦੀ ਸੀ। ਭਾਜੀ ਉਹ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਉਹਨੂੰ, ਬਸੇ ਓਏ ਮੈਂ ਫਸਿਆ ਹੋਇਆ ਹੈ, ਤੁਹਾਨੂੰ ਪਤਾ ਨਹੀਂ ਚਤਰਾਈਆਂ ਕਰਨ ਡਿਆ। ਤੇਰੀ ਬੁੱਢੀ ਤੈਨੂੰ ਸਹੀ ਮਤਲਬ ਖਾਣ ਪੀਣ। ਮੇਰੀ ਗੱਲ ਸੁਣ, ਸਾਡੀ ਲੇਡੀਜ਼ ਤੱਕ ਨਾ ਜਾਓ, ਮਿਹਰਬਾਨੀ ਤੁਹਾਡੀ। ਨਹੀਂ ਮੈਂ ਕਹਿ ਰਿਹਾ ਲੇਡੀਜ਼ ਤੱਕ ਨਾ ਹਾਏ। ਭਾਜੀ ਲੇਡੀਜ਼ ਤੱਕ ਮੈਂ ਸਾਡੀ ਇੱਜ਼ਤ ਗੈਰਤ ਤੇ ਨਹੀਂ ਨਾ ਤੇ ਫਿਰ ਇੱਥੇ ਕੀ ਕਰਨ ਆਏ ਵਿਚਾਰੇ? ਉਹ ਪੰਚਾਇਤ ਲੈ ਕੇ ਪੰਚਾਇਤ ਲੈ ਕੇ ਤੇ ਪੁੱਛਣ ਤੇ ਦਿਓ ਨਾ, ਵੀ ਮੈਨੂੰ ਉਧਰੋਂ ਪਤਾ ਲੱਗੇਗਾ ਵੀ ਉਹ ਬੱਚਾ ਸਹੀ ਆ ਕਿ ਨਹੀਂ, ਯਾਰ ਖਿਦਮਤ ਸਹੀ ਕਰਦੀ ਆ। ਹਾਂਜੀ ਹਾਂ ਬਸ ਖੁਸ਼ੀ ਦੇ ਆਂਸੂ ਆ, ਖੁਸ਼ੀ ਦੇ। ਜਾਨੀ ਸਾਹਿਬ ਹੌਕੇ ਵਾਲੀ ਕਿਹੜੀ ਖਿਦਮਤ ਹੁੰਦੀ? ਉਹ ਇਹੀ ਤੇ ਮੈਂ ਕਹਿ ਰਿਹਾ ਨਾ, ਇਹ ਬਾਪ ਦੇ ਕੋਲੋਂ ਥੋੜਾ ਜਿਹਾ ਡਰ ਕੇ ਕਹਿ ਰਿਹਾ ਕੁਛ, ਲੇਕਿਨ ਢਿੱਡੋਂ ਨਹੀਂ ਰਾਜ਼ੀ ਨਹੀਂ ਹੈਗਾ ਢਿੱਡੋਂ। ਖੁਸ਼ੀ ਦੇ ਆਂਸੂ, ਖੁਸ਼ੀ ਦੇ ਨਾ, ਬਸ ਖੁਸ਼ੀ ਦੇ। ਇਹ ਖੁਸ਼ੀ ਤੂੰ ਆਪਣੇ ਕੱਢ ਫਿਰ, ਖੁਸ਼ੀ ਦੇ ਕੱਢੀ ਜਾਂਦੇ ਐ। ਇਹ ਖੁਸ਼ੀ ਜਿਹੜੀ ਬੁੱਢੀ ਜਿਹੀ ਆਸੂ ਜਿਹੜੇ ਉਹਨਾਂ ਦਿੱਤੇ ਆ ਜੀ। ਇੱਕ ਮਿੰਟ ਆ ਜਾਓ ਭਾਜੀ, ਤੁਸੀਂ ਵੀਰੇ ਮੇਰੀ ਕੋਈ ਗੱਲ ਤੋੜਦੇ, ਮੇਰੀ ਇਸਤਮਾਈ ਕਰਦੇ ਕਿਤੇ ਹੈ। ਸਤਮਾਈ ਇਜਤਮਾਈ ਨਹੀਂ ਹੁੰਦੀਆਂ ਜਿਹੜੀਆਂ ਸਟੇਡੀਅਮ 'ਚ। ਮੈਂ ਜੀ ਨੋਸ਼ੀ ਦੀ ਛੋਟੀ ਭੈਣ ਆ, ਹਾਂਜੀ ਉਹਨੇ ਕਾਲਜੋਂ ਫ੍ਰੀ ਹੋ ਕੇ ਛੋਟੀ ਨੋਸ਼ੀ। ਹਾਂ, ਛੋਟੀ ਨੋਸ਼ੀ। ਲੈ ਕਿੰਨਾ ਖਿਆਲ ਆ ਭਰਾ ਦਾ, ਪਿਓ ਦਾ ਨਹੀਂ ਖਿਆਲ। ਹਾਏ। ਉਹਦੀ ਮਾਂ ਵੀ ਤੇ ਬੇਵਾ ਵਾ ਕੰਜਰਾ। ਆਈ ਸਾਰੀ ਗੱਲ ਹਾਂ। ਆਈ ਸਾਲੇ ਫੈਮਿਲੀ ਪੈਕੇਜ ਕਰੋ ਫਿਰ ਡੇ ਉਹਨਾਂ ਬਾਹਰ ਜੀ। ਮੈਂ ਯਾਨੀ ਸਾਹਿਬ ਅਟਲ ਫੈਸਲਾ ਮੇਰਾ, ਮੈਂ ਅੱਬਾ ਜੀ ਸਾਰੀ ਜ਼ਿੰਦਗੀ ਖਿਦਮਤ ਕੀਤੀ, ਗਾਂ ਵੀ ਖਿਦਮਤ ਕਰਾਂ ਮੇਰੇ ਬਾਪ ਨੇ, ਲੇਕਿਨ ਹਾਂ ਫੈਸਲਾ ਮੈਂ ਨਹੀਂ ਮੰਨਣਾ। ਕਦੇ ਨਹੀਂ ਆ ਕੇ ਕੁੱਟਿਆ ਪਿਓ ਨੂੰ। ਲਓ ਚਲੋ ਜੀ ਜੀ ਤੁਸੀਂ ਮੇਰੀ ਗੱਲ ਸੁਣੋ, ਚਲੋ ਜੀ ਮੇਰੀ ਗੱਲ ਸੁਣੋ ਚਾਚਾ ਜੀ, ਉਹ ਉੱਥੇ ਤੁਸੀਂ ਆਪਣੀ ਮਰਜ਼ੀ ਕਰ ਲਈ ਆ, ਇਹਦੇ ਤੇ ਇਹਨੂੰ ਕਰ ਲੈਣ ਦਿਓ। ਹਾਂ ਨਹੀਂ ਇੱਥੇ ਵੀ ਮਰਜ਼ੀ ਅੱਬੇ ਦੀ ਚੱਲੇਗੀ। ਮੇਰੇ ਜ਼ੁਬਾਨ ਦਾ ਕੀ ਕਰਾਂ ਜਿਹੜੀ ਮੈਂ ਦੇ ਬੈਠਾ। ਉਹ ਇਹਨਾਂ ਕਰ ਦਿਓ। ਨਾ 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 ਇਹਦਾ ਨਾ ਮੈਂ ਨਾ ਕਰਨਾ, ਇਹਦਾ ਮੈਂ ਕਰਨਾ। ਮੈਂ ਛੋਟੀ ਨੋਸ਼ੀ ਨਾਲ ਕਹਿਤਾ ਬੇਟਾ ਓਕੇ ਆ ਵੀਰੇ ਕਰ ਦੇ ਮੇਰਾ, ਨਹੀਂ ਤੇ ਮੇਰਾ ਨੋਸ਼ੀ ਨਾਲ ਨਹੀਂ ਨਾ ਕਰਨਾ, ਅੱਬੂ ਨਾ ਕਰ ਦੇ, ਕਰ ਦੇ ਮੇਰਾ। ਕਰ ਦੇਣਾ ਤੂੰ ਬਾਅਦ ਜਿਹੜੇ ਬਾਹਰ ਖੜੇ ਕਰ ਦੇਣਾ, ਸਬਰ ਕਰ। ਪੱਤਰ ਕਿਤੇ ਫਰਜ਼ ਹੁੰਦੇ ਨਾ ਤੁਸੀਂ। ਛੋਟੇ ਯਾਦ ਆ ਅੱਬੂ ਦੀ ਫਰਾਕ ਸਾੜੀ ਸੀ ਨਵੀਂ ਈਦ ਤੇ, ਹੈ ਭੁੱਲ ਗਿਆ ਵਾ ਤੂੰ? ਓਏ ਅੱਬੂ। ਆਪਣੀਆਂ ਖੁਸ਼ੀਆਂ ਕੁਰਬਾਨ ਕੀਤੀਆਂ। ਅੱਗੋਂ ਕੁੱਕੂ ਵਾਲਾ ਗਾਣਾ ਕਰਦਾ ਸੀ ਕਿ ਕੁੱਕੂ ਅੱਬੂ ਦੀ ਮਹਿੰਦੀ ਖਰਾਬ ਕੀਤੀ ਤੂੰ, ਇੱਕ ਵਾਰੀ ਅੱਬੂ ਦਾ ਜੋੜਾ ਖਰਾਬ ਕੀਤਾ ਤੂੰ। ਭਾਜੀ ਮੇਰੀ ਗੱਲ ਸੁਣੋ, ਉਹ ਜਿਹੜੇ ਤੁਹਾਡੇ ਦੋਸਤ ਨੇ ਨਾ, ਉਹਨਾਂ ਨੂੰ ਅਸੀਂ ਸਮਝਾ ਲੈਣੇ ਆ। ਕੋਈ ਜੀ ਮੇਰਾ ਮੁੰਡਾ ਨਹੀਂ ਮੰਨਣ ਦਿਆ। ਮੈਂ ਜ਼ੁਬਾਨ ਜਿਹੜੀ ਕਰਤੀ ਹੈ ਨਾ, ਮੇਰੇ ਵਾਲਦ ਸਾਹਿਬ ਨੇ ਕਿਹਾ ਸੀ ਅੱਲਾ ਜਨਤਾ ਹੀ ਕਰ ਦੇ। ਉਹਨਾਂ ਨੇ ਕਿਹਾ ਸੀ ਬੇਟਾ ਨੱਕ ਲਵਾ ਲਈ ਪਰ ਜ਼ੁਬਾਨ ਨਾ ਕਟਵਾਈ। ਉੱਥੇ ਨੱਕ ਦੇ ਆਉਂਦੇ, ਚਲੋ ਕੱਟਿਆ ਵੀ ਜਾਂਦਾ, ਗੱਲ ਵੀ ਰਹਿ ਜਾਂਦੀ। ਯਾਰ ਮੈਂ ਸੁਣਿਆ ਸੀ ਕਿ ਉੱਥੇ ਧੌਣ ਲਵਾ ਲਈ ਪਰ ਨੱਕ ਨਾ ਕਟਾਈ। ਨਹੀਂ। ਇਹ ਕਿਹੜੇ ਵਾਲਾ ਸਾਹਿਬ ਜਿਹਨਾਂ ਨੇ ਕਿਹਾ ਪੁੱਤ ਨੱਕ ਕਟਵਾ ਲਈ ਪਰ ਜ਼ੁਬਾਨ ਨਾ ਕਟਾਈ? ਇਹ ਮੈਂ ਪਹਿਲੀ ਦੀ ਮਿਸਾਲ ਸੁਣੀ ਪੁੱਠੀ। ਇਹ ਵੀ ਕੁਛ ਇਹ ਐਕਸਪੀਰੀਅੰਸ ਵਿਲੀਅਮ ਸ਼ੇਕਸਪੀਅਰ ਨੇ ਕਿਹਾ ਸੀਗਾ। ਵਿਲੀਅਮ ਸ਼ੇਕਸਪੀਅਰ ਨੇ ਕਿਹਾ ਸੀਗਾ ਕਿ ਜ਼ੁਬਾਨ ਨਿਭਾਏ ਤਾਂ ਕਿ ਨਾਕ ਕਟੀਏ। ਅੱਛਾ ਜੀ, ਗੱਲ ਇਹ ਆ, ਤੁਸੀਂ ਉੱਥੇ ਜ਼ੁਬਾਨ ਕੀਤੀ ਉਹ ਵਿਆਹਣੀ ਹੈ, ਬਿਆਨੀ ਹੈ, ਇਹਨੇ ਉੱਥੇ ਕਰਨਾ ਨਹੀਂ। ਕਿਉਂ ਨਹੀਂ ਕਰਨਾ? ਨਹੀਂ ਗੱਲ ਸੁਣ ਲਓ ਨਾ, ਕਰੇਗਾ। ਇਹਨੇ ਉੱਥੇ ਕਰਨਾ ਨਹੀਂ। ਹਾਂ ਤੁਸੀਂ ਜਿਹੜੀ ਜ਼ੁਬਾਨ ਕੀਤੀ ਉਹ ਵਿਆਹਣੀ ਹੈ, ਬਿਆਨੀ ਇਹਨੇ ਕਰਨਾ ਨਹੀਂ, ਇਹਦਾ ਉਹਨੇ ਕਰਨਾ। ਮੈਂ ਕਰਾਉਣਾ। ਠੀਕ ਹੈ ਜੀ, ਠੀਕ ਹੈ। ਤੇ ਮੈਂ ਖੁਸ਼ ਬਹੁਤ ਆ। ਮੇਰੇ ਲਈ ਕੀ ਹੁਕਮ ਆ? ਤੁਹਾਡੇ ਲਈ ਇਹ ਹੁਕਮ ਹੈ, ਮੈਂ ਕਹਿੰਦਾ ਵੀ ਤੁਹਾਡੀ ਜ਼ੁਬਾਨ ਵੀ ਇਹ ਤੁਹਾਡੇ ਲਈ ਇਹ ਹੁਕਮ ਹੈ ਸਮਝਾਓ। ਕਿ ਜਿਹੜੇ ਬਰਾਤੀ ਆਣ ਉਹਨਾਂ ਨੂੰ ਇੱਕ ਇੱਕ ਬੋਤਲ ਸ਼ਹਿਦ ਦੀ, ਇੱਕ ਚਾਰ ਦੀ, ਉਹ ਕਿਤੇ ਨਾਇਤ ਕੀਤੀ ਹੈ। ਨਹੀਂ, ਮੈਂ ਕਹਿ ਰਿਹਾ ਕਿ ਦੇਖੋ ਤੁਸੀਂ ਗੱਲ ਨਹੀਂ ਸਮਝ ਰਹੇ ਕਿ ਤੁਸੀਂ ਵੀ ਤੁਹਾਡੀ, ਮੈਂ ਕਹਿ ਰਿਹਾ ਕੋਈ ਐਸਾ ਸਿਸਟਮ ਕਿ ਤੁਹਾਡੀ ਵੀ ਜ਼ੁਬਾਨ ਜਿਹੜੀ ਦਿੱਤੀ ਤੁਸੀਂ ਹਾਂਜੀ। ਠੀਕ ਰਹਿ ਜੇ, ਉਹ ਬੱਚਾ ਵੀ ਆਪਣੀ ਮਰਜ਼ੀ ਦੀ ਸ਼ਾਦੀ ਕਰ ਲਵੇ, ਉਹ ਤੁਹਾਡੇ ਦੋਸਤ ਦੀ ਬੱਚੀ ਵੀ ਵਿਆਹੀ ਜਾਏ, ਇਹ ਵੀ ਉੱਥੇ ਸ਼ਾਦੀ ਕਰ ਲਵੇ ਜਿੱਥੇ ਇਹ ਚਾਹ ਰਿਹਾ, ਇਹ ਉਹਦੇ ਛੋਟੇ ਦੇ ਨਾਲ ਉਹ ਕਰਾ ਦੇਵੇ, ਛੋਟੀ ਨੋਸ਼ੀ। ਤੇ ਜਿਹੜੀ ਉਹ ਤੁਹਾਡੇ ਦੋਸਤ ਦੀ ਬੱਚੀ ਉਹ ਵੀ ਵਿਆਹੀ ਜਾਵੇ। ਠੀਕ ਹੈ। ਤੇ ਮੇਰੇ ਲਈ ਕੀ ਹੁਕਮ ਆ? ਮੈਂ ਤੁਹਾਡਾ ਮਤਲਬ ਨਹੀਂ ਸਮਝਿਆ। ਓਹੋ, ਆਹੋ ਇਹਦਾ ਕੀ ਮਤਲਬ ਹੁੰਦਾ? ਮਤਲਬ ਇਹ ਹੈ ਕਿ ਵੀ ਹੁਕਮ ਲਾਓ, ਤੁਸੀਂ ਆਰਡਰ ਲਾਓ ਵੀ ਮੈਂ ਚਾਹੁੰਦਾ ਵੀ ਮਸਲਾ ਨਾ ਵਿਗੜੇ ਨਾ, ਕਿਉਂਕਿ ਇੰਜ ਕੰਮ ਖਰਾਬ ਆ। ਇਹ ਵੀ ਗੱਲ ਮਾੜੀ ਆ ਕਿ ਤੁਸੀਂ ਦੋਸਤ ਨੂੰ ਜ਼ੁਬਾਨ ਦਿੱਤੀ ਆ ਤੇ ਉੱਥੋਂ ਤੁਸੀਂ ਮੁੱਕਰੋ।
ਮਾੜੀ ਗੱਲ ਹੈ ਨਾ। ਮਾੜੀ ਗੱਲ। ਤੇ ਭਾਜੀ ਤੁਸੀਂ ਕੋਈ ਉਹਦਾ ਕਰ ਲਓ ਹਿਸਾਬ ਕਿਤਾਬ, ਛੱਡੋ ਉਹਨੂੰ, ਜਾਣਦੇ ਹੋ ਜਾਨੀ ਬਾਪ ਦੀ ਗੱਲ। ਸਾਹਿਬ ਮੇਰੀ ਸੁਣੋ ਗੱਲ, ਤੁਸੀਂ ਉਸ ਕੁੜੀ ਨੂੰ ਦੇਖਣਾ ਹੈ, ਉਹਨੇ ਜਿਹੜੀਆਂ ਮੇਰੀ ਖਾਤਰ ਅਜ਼ੀਅਤਾਂ ਝੱਲੀਆਂ, ਯਕੀਨ ਮੰਨੋ ਕੁੱਟ ਕੇ ਉਹਦੇ ਪਿਓ ਨੇ ਪੁੱਠੀ ਲਟਕਾਤੀ, ਲੇਕਿਨ ਉਹਨੇ ਉਫਰੀ ਕੀਤਾ, ਉਹਨੇ ਕਿਹਾ ਨਹੀਂ ਮੈਂ ਸਾਹਿਬ ਨਾਲ ਹੀ ਵਿਆਹ ਕਰਨਾ। ਓਏ ਮੈਂ ਸਾਹਿਬ ਤੇਰੀ ਖਾਤਰ ਨਹੀਂ ਉਹਨੇ ਕੁੱਟ ਕਰਦੀ, ਉਹ ਵਜ੍ਹਾ ਕੋਈ ਹੋਰ ਸੀ। ਭਾਜੀ ਇੱਕ ਮਿੰਟ ਤੁਸੀਂ ਪਤਾ ਰਹਿਣ ਦੇ। ਅੱਛਾ ਜੀ। ਯਾਨੀ ਸਾਹਿਬ ਦੋ ਜਿਸਮ ਤੇ ਇੱਕ ਜਾਨ ਹੋਏ ਪਏ, ਰੂਹਾਂ ਦਾ ਪਿਆਰ ਆ, ਸੱਚਾ ਪਿਆਰ ਆ ਸਾਡਾ। ਓਹੋ ਉੱਥੇ ਮੈਂ ਖਰਚਾ ਬੜਾ ਕੀਤਾ, ਮੈਂ ਜਾਨ ਲੁਟਾਉਣ ਨੂੰ ਫਿਰਦਾ, ਮਰੀ ਲੈ ਕੇ ਆਉਣਾ ਇਸ ਵਾਰ। ਆਪਾਂ ਜੀ ਦੇ ਇਹ ਸਕਦੇ ਵਿਆਹ ਤੋਂ ਪਹਿਲੇ ਤੁਸੀਂ ਦੋਵੇਂ ਮਰੀ, ਇਹ ਵੀ ਬਗੈਰਤੀ ਨਹੀਂ ਵੈਸੇ। ਰੂਹਾਂ ਦਾ ਪਿਆਰ ਆ ਜੀ। ਕਿੰਨੇ ਦਿਨ ਰਿਹਾ, ਕਿੰਨੇ ਦਿਨ ਮੰਡੀ ਰਿਹਾ? 4 ਦਿਨ। ਤੇ ਮੈਂ 7 ਦਿਨ ਜਿਹੜਾ ਰਹਿ ਕੇ ਆਇਆ ਉਹਦੇ ਨਾਲ, ਜਿਹੜੀ ਮੈਂ ਜ਼ਬਾਨ ਕੀਤੀ ਹੈ। ਅੱਖਾਂ ਵੀ ਤਦ ਨਹੀਂ ਖੁੱਲਣ ਰਹੀਆਂ ਭਾਜੀ। ਮੈਂ ਤੈਨੂੰ ਕਹਿਣ ਡਿਆ, ਮੈਂ ਪੁੱਤਰ ਇੰਜ ਦੀਆਂ ਅੱਖਾਂ ਤੇਰੀਆਂ ਖੋਲਾਂਗਾ, ਮੈਂ ਦੱਸਾਂਗਾ ਤੈਨੂੰ। ਜਾਨੀ ਸਾਹਿਬ ਉਹਦੇ ਤਿੰਨਾਂ ਭਰਾਵਾਂ ਨੇ ਇਸ ਕਿਸਮ ਦਾ ਲੋਧਾ ਕੀਤਾ। ਭਾਜੀ ਇਹ ਵੀ ਜ਼ਿਆਦਤੀ ਹੈ। ਉਹਨੇ ਵੈਸੇ ਹੁਣ ਇਹ ਤੁਹਾਡੀ ਨੱਕ ਨਹੀਂ ਰਹਿੰਦੀ ਅਗਰ ਇਹ ਹੁਣ ਇਦਾਂ ਕਰੇ ਤੇ। ਕਿਉਂ? ਜ਼ਲਾਲਤ ਤੁਹਾਡੀ ਹੋਣੀ ਹੈ ਖਰਚਾ ਜੀ। ਕਿ ਇਹਦੇ ਮੁੰਡੇ ਨੇ ਇਸ ਤਰ੍ਹਾਂ ਕੀਤਾ ਸਾਡੀ ਧੀ ਨਾਲ। ਕਿੰਨੇ ਤੇ ਖਰਚਾ ਹੁਣ ਉਹ ਮੰਨ ਗਏ ਨੇ, ਉਹ ਹੁਣ ਬਾਜੀ ਬੜੀ ਔਖੇ ਮੰਨੇ ਆ, ਉਹ ਕੁੜੀ ਨੂੰ ਕੁੱਟਿਆ ਤਿੰਨਾਂ ਭਰਾਵਾਂ ਨੇ, ਪੋਲੀ ਕਰਤੀ ਕੁੜੀ ਕੁੱਟ ਕੇ, ਤੁਸੀਂ ਯਕੀਨ ਮੰਨੋ। ਲੇਕਿਨ ਕੁੜੀ ਨੇ ਆਫ ਨਹੀਂ ਕੀਤੀ, ਉਹਨੇ ਕਿਹਾ ਨਹੀਂ ਮੈਂ ਸਾਹਿਬ ਨਾਲ ਵਿਆਹ ਕਰਨਾ। ਮੰਨ ਗਿਆ ਉਹਦੇ ਘਰ ਦੇ ਭਾਈ। ਕੁੜੀ ਨੇ ਬਲੇਡ ਬਹੁਤ ਮਾਰੇ ਮੇਰੇ ਪਿੱਛੇ। ਨਾ ਮੈਂ ਤਾਂ ਨਹੀਂ ਵੇਖੇ ਉਹਦੇ ਬਲੇਡ ਵੱਜੇ। ਨਹੀਂ ਤੁਸੀਂ ਕਿੱਦਾਂ ਵੇਖਣੇ ਸੀ? ਦੋਵੇਂ ਬਾਹਾਂ ਖਾਲੀ ਸੀ। ਨਹੀਂ ਉਹ ਬਲੇਡ ਮਾਰ ਕੇ ਗਲੀ ਦੌੜ ਪੰਦੀ ਸੀ। ਤੁਸੀਂ ਮੈਂ ਤੈਨੂੰ ਕਹਿਣ ਡਿਆ ਵਾਂ ਕਿ ਉਹ ਕੁੜੀ ਮੇਰੇ ਨਾਲ 7 ਦਿਨ ਰਹੀ ਆ, ਜਿਹੜੀ ਉਹ ਯਾਰ ਤੁਹਾਡੇ ਨਾਲ 7 ਦਿਨ ਨਹੀਂ ਰਹੀ ਉਹ ਕੁੜੀ। ਉਹ ਤਾਂ ਤੁਸੀਂ- ਰਹੀ। ਨਹੀਂ ਤੁਸੀਂ ਉੱਥੇ ਰਹੇ ਹੋ। ਹਾਂ ਉਹ ਕੁੜੀ ਉਹ ਬੱਚੀਆਂ ਵਰਗੀ ਨਹੀਂ ਮੇਰੇ ਨਾਲ ਚਲੀ ਜਾਂਦੀ ਸੀ, ਮੇਰੇ ਨਾਲ ਚਲੀ ਜਾਂਦੀ ਸੀ। ਹਾਂ ਉਹ ਬਾਪ ਦਾ ਸਾਰ ਜਦੋਂ ਜੀ ਤੁਹਾਡਾ ਜਿਹੜਾ ਇਹ ਸਿਸਟਮ ਬੜੀ ਮੁਸ਼ਕਲ ਮੰਨਿਆ, ਤੇ ਉਸ ਤੋਂ ਬਾਅਦ ਇਹਦਾ ਕਿੱਦਾਂ ਮੰਨੂਗੀ ਛੋਟੀ ਨੇ? ਓਹੋ ਅਸੀਂ ਜੁੜ ਦੀ ਗੱਲ ਕੀਤੀ ਆ। ਅੱਛਾ ਜੁੜ ਦੇ ਪਹਿਲੇ ਪੈਕੇਜ ਕੀਤਾ ਤੁਹਾਨੂੰ। ਤੁਸੀਂ ਯਕੀਨ ਮੰਨੋ ਐ, ਨੋਸ਼ੀ ਨੂੰ ਕੁੱਟ ਬਹੁਤ ਪਈ, ਛੋਟੀ ਨੂੰ ਬਹੁਤ ਪਈ। ਛੋਟੀ ਨੂੰ ਘੱਟ ਪਈ ਆ, ਛੋਟੀ ਦਾ ਡੇਲਾ ਹੀ ਜ਼ਾਇਆ ਹੋ ਗਿਆ। ਇਹ ਕਾਕੀ ਹੈ ਨਹੀਂ ਉਹਦੀ। ਉਹਨਾਂ ਨੇ ਇਹਨੂੰ ਵੇਖਿਆ? ਉਹ ਇੱਕ ਅੱਖ ਚਲੀ। ਨਹੀਂ ਇੱਕ ਅੱਖ ਨਹੀਂ ਚੱਲੀ। ਹਾਂਜੀ। ਨਹੀਂ ਤੁਸੀਂ ਕਰੋ ਗੱਲ ਜੀ ਭਾਜੀ। ਜੀ ਭਾਜੀ ਛੋਟੀ ਨੋਸ਼ੀ ਨੂੰ ਬਹੁਤ ਕੁੱਟ ਪਈ, ਇੱਕ ਡੇਲਾ ਹੀ ਹੈ ਨਹੀਂ ਉਹਦਾ, ਖੰਡੀ ਵੀ ਹੈ ਤੋਂ ਹਲਕੀ ਜੀ। ਲੇਕਿਨ ਮੈਂ ਕਹਿੰਦਾ ਨਹੀਂ, ਮੈਂ ਜ਼ੁਬਾਨ ਦਿੱਤੀ ਹੈ, ਮੈਂ ਕਹਿੰਦਾ ਛੋਟੇ ਨੇ ਕਰਨਾ ਵਾ, ਦੋਵਾਂ ਦਾ 2 in 1 ਓਕੇ। ਅੱਜ ਮੈਂ ਤੁਹਾਨੂੰ ਦੱਸਦਾ ਵਾਂ, ਜਿੱਧਰ ਮੈਂ ਜ਼ੁਬਾਨ ਦਿੱਤੀ ਉਹਦੀ ਵਿਚਾਰੀ ਦੀ ਥੋੜੀ ਜਿਹੀ ਲੱਤ ਖਰਾਬ ਹੈ। ਉਹਦੀ ਵੀ? ਹਾਂ ਉਹਦਾ ਕਿਤੇ ਨਹੀਂ ਹੋਣ ਡਿਆ। ਮੈਂ ਹੁਣ ਵੇਖਿਆ ਨਾ, ਤੂੰ ਛੋਟੇ ਭਰਾ ਵਾਸਤੇ ਗਲਤ ਸੋਚਿਆ ਨਾ ਰਿਸ਼ਤਾ, ਉਹ ਤੇਰੇ ਵਾਸਤੇ ਰੱਬ ਨੇ ਵੇਲਾ ਕੀ ਕੀਤਾ ਤੈਨੂੰ। ਉਹ ਪਦੈਸ਼ੀ ਆ, ਇਹ ਹੁਣ ਹੋਈ ਆ। ਪੋਲੀਓ ਸੀਗਾ ਨਾ ਉਹਨੂੰ, ਛੋਟੀ ਨੋਸ਼ੀ। ਹਾਂ ਔਰ ਯਾਰ ਤੇਰੇ ਵਾਸਤੇ ਬਿਲਕੁਲ ਤੇਰੇ ਵਾਸਤੇ ਤਪੋ ਆ ਉਹ, ਜਿਸ ਹਿਸਾਬ ਨਾਲ ਤੂੰ ਆ ਉਹ ਮੇਰੇ ਬੂਰੀ ਬਰਾਬਰ ਦੀ ਆ। ਉਹ ਤੇ ਬਰਾਬਰ ਦੀ ਫੇਰ ਕੀ ਹੋ ਗਿਆ? ਉਧਰ 11 ਸਾਲ ਵੱਡੀ ਤੇ ਲੱਭੀ ਬੈਠੇ। ਓਏ ਉਹ ਸ਼ੇਰ ਕੀ ਜਵਾਨ ਆ, ਤੂੰ ਵੇਖ ਤਾਂ ਸੀ ਇੱਕ ਵਾਰੀ। ਉਹ ਮੈਂ ਕਿਤੇ ਦੰਗਲ ਨਹੀਂ ਕਰਾਉਣਾ ਸ਼ੇਰ ਕੀ ਜਵਾਨ ਦਾ। ਮੈਂ ਆਪਾਂ ਜੀ ਉੱਥੇ ਹੀ ਵਿਆਹ ਕਰਨਾ ਜਿੱਥੇ ਮੈਂ ਕਹਿਤਾ। ਜਾਨੀ ਸਾਹਿਬ ਫੈਸਲਾ ਇਹ ਹੋ ਗਿਆ, ਅਟਲ ਫੈਸਲਾ ਵਾ। ਮੈਂ ਆਪਾਂ ਇਹਦੇ ਖਿਲਾਫ ਨਹੀਂ ਜਾਣਾ ਚਾਹੁੰਦਾ। ਤੂੰ ਜਾ ਰਿਹਾ ਬੇਟਾ? ਨਹੀਂ ਜਾ ਰਿਹਾ ਪਰ ਗੱਲ ਇਹ ਸਾਡੇ ਮੁਆਸ਼ਰੇ ਦੀ, ਸਾਹਿਬ ਕੋਈ ਨਾ ਵਿਚਲਾ ਰਾਹ ਕੱਢੋ। ਇਹ ਸਾਡੇ ਮਿਛਲਾ ਰਾਹ ਮੈਂ ਦੱਸਿਆ ਸੀ, ਹੁਕਮ ਕਰੋ। ਮੇਰੀ ਗੱਲ ਸੁਣੋ, ਉਹ ਗੈਰਤਮੰਦ ਲੋਕ ਨੇ, ਨਹੀਂ ਇੰਜ ਹੋ ਸਕਦਾ। ਉਸ ਔਲਾਦ ਨੂੰ ਥੋੜਾ ਜਿਹਾ ਪੈਗਾਮ ਦਿਓ ਜਿਹੜੀ ਵਾਲਿदैन ਦੇ ਅੱਗੇ ਖਲੋ ਜਾਂਦੀ। ਨਹੀਂ ਮੈਂ ਜਿੱਥੇ ਔਲਾਦ ਰਾਈਟ ਤੇ ਆ, ਉੱਥੇ ਮੈਂ ਕਿੱਦਾਂ ਉਹਨਾਂ ਨੂੰ ਕਹਿ ਦਵਾਂ ਤੁਸੀਂ ਉਹਦੀ ਜ਼ਿੰਦਗੀ ਬਰਬਾਦ ਕਰਨ ਤੁਰੇ ਹੋ। ਤੁਹਾਨੂੰ ਪਤਾ ਹੀ ਨਹੀਂ ਇਦਾਂ ਦੀਆਂ ਇੰਨੀਆਂ ਕਿ ਸ਼ਾਦੀਆਂ ਚਾਚਾ ਜੀ ਤੁਹਾਡੇ ਵਰਗੇ ਬੰਦਿਆਂ ਨੇ ਨਾ ਕਰਾਈਆਂ ਨੇ ਕਿ ਜਿਹੜੀਆਂ 50-50 ਸਾਲ ਮੀਆਂ ਬੀਵੀ ਚ ਆਪਸ ਚ ਦਿਲ ਹੀ ਨਹੀਂ ਮਿਲੇ, ਸਿਰਫ ਤੁਹਾਡੇ ਇਹਨਾਂ ਫੈਸਲੇ। ਮੈਂ ਜ਼ੁਬਾਨ ਦੇ ਦਿੱਤੀ ਯਾਰ, ਤੂੰ ਜ਼ੁਬਾਨ ਦਿੱਤੀ ਆ, ਤੂੰ ਆਪਣੇ ਯਾਰ ਨਾਲ ਜ਼ੁਬਾਨ ਦੇ। ਉਹ ਜਿੱਥੇ ਉਹਨੇ ਵਿਆਹਣਾ ਹੋਰ ਕੋਈ ਰਿਸ਼ਤਾ ਲੱਭ ਦੇ, ਜਿੱਥੇ ਉਹ ਕੁੜੀ ਚਾਹੁੰਦੀ ਉੱਥੇ ਕਰ ਦੇ। ਤੂੰ ਜ਼ੁਬਾਨ ਦਿੱਤੀ ਹੈ, ਜ਼ੁਬਾਨ ਦੇ ਕੇ ਆਪ ਤੁਸੀਂ ਉੱਥੇ ਅਗਲੇ ਜ਼ੁਬਾਨ ਪਹੁੰਚ ਜਾਣਾ। ਪਾਪਾ ਲੁਕਣਾ, ਮੈਂ ਤੁਹਾਨੂੰ ਝੂਠਾ ਨਹੀਂ ਦਿੰਦਾ। ਜਾਨੀ ਸਾਹਿਬ ਮੈਂ ਹੁਣ ਨੰਬਰ ਬਣਾ ਦਿੰਦਾ, ਨੋਸ਼ੀ ਦਾ ਰਾਤ 3 ਵਜੇ ਉੱਠ ਕੇ ਆ ਜਾਏਗੀ। ਅੱਧੀ ਜ਼ੁਬਾਨ ਤੇ ਹੁੰਦੀ ਆ। ਇਹ ਕੈਸੀ ਕੁੜੀ ਹੈ ਜਿਹੜੀ ਰਾਤ ਨੂੰ 3 ਵਜੇ ਵੀ ਆ ਜਾਂਦੀ ਹੈ? ਇਹਨੂੰ ਮੁਹੱਬਤ ਕਹਿੰਦੇ ਆ, ਪਿਆਰ, ਰੂਹਾਂ ਦਾ ਪਿਆਰ, ਸੱਚਾ ਇਹਨੂੰ ਪਿਆਰ। ਬਗੈਰਤੀ ਵੀ ਕਹਿੰਦੇ ਆ ਵੀ ਕੁਆਰੀ ਕੁੜੀ ਉਹਦੇ ਘਰ ਭਾਵੇਂ ਪਿਆਰ ਆ, ਨਿਕਾਹ ਤੋਂ ਬਾਅਦ ਉਹ ਆਵੇ ਨਾ, ਤੂੰ 3 ਵਜੇ ਰਾਤ ਨੂੰ ਬੁਲਾਵੇਂ ਉਹ ਆ ਜਾਂਦੀ ਹੈ। ਜਾਨੀ ਸਾਹਿਬ ਤੁਸੀਂ ਗਲੀ ਚ ਖਲੋ ਕੇ ਸੀਟੀ ਮਾਰੋ ਫੇਰ ਵੀ ਆ ਜੂਗੀ। ਲੈ ਸੀਟੀ ਨਹੀਂ ਮਾਰੋ। ਤੁਸੀਂ ਹੁਣ ਤੁਹਾਡੀ ਹੋਣ ਵਾਲੀ ਨੋ ਉਹ ਮੈਂ ਕਹਿੰਦਾ ਵਾ ਉਹਦੇ ਨਾਲ ਮੈਂ ਹੋਣ ਹੀ ਨਹੀਂ ਦੇਣਾ। ਸਾਡੀ ਨੋ ਨਹੀਂ ਹੈ। ਅਗਰ ਇਹਨੇ ਸ਼ਾਦੀ ਉਹਦੇ ਫਿਰ ਨਾਲ ਉਹ ਭੱਜ ਕੀਤੀ ਕੇ ਕਿਤੇ ਕਰ ਲੇਗਾ ਫਿਰ। ਹਾਂ ਇਹ ਤੇ ਵੱਢਿਆ ਜਾਊਗਾ। ਉਹਦੇ ਭਰਾਵਾਂ ਨੇ ਵੱਢ ਦੇਣਾ। ਕਿਹਦੇ? ਉਹ ਕੁੜੀ ਦੇ। ਉਹ ਮੰਨੇ ਪਏ ਨੇ। ਨਹੀਂ ਨਾ ਮੰਨੇ ਪਏ। ਉਹ ਮੰਨੇ ਨੇ ਭੈਣ। ਤੁਸੀਂ ਪੁੱਤਰ ਵੀ ਇੱਥੋਂ ਗਵਾਉਣਾ ਵਾ, ਮੈਂ ਤੁਹਾਨੂੰ ਉਹਨਾਂ ਦੱਸਾਂ। ਨੇ ਕਿਹਾ ਜੀ ਕਿ ਪਿਓ ਤੇਰਾ ਆ ਜਾਏ ਤੇ ਅਸੀਂ ਰਿਸ਼ਤਾ ਦੇ ਦਿੰਨੇ, ਤੇ ਪਿਓ ਨੇ ਤੇ ਜਾਣਾ ਹੀ ਨਹੀਂਗਾ। ਮਾਰਾ ਜੀ ਮੈਂ ਉਹਦਾ ਘਰ ਜੋ ਹੀ ਬਣਨਾ ਵਾ। ਉਹਨਾਂ ਨੇ ਮੈਨੂੰ 1 to 5 ਦੇਣਾ ਵਾ, ਉਹਨੇ ਮੈਨੂੰ ਕੰਮ ਕਰਾ ਕੇ ਦੇਣਾ ਵਾ। ਉਹਨੇ ਕਿਹਾ ਸਾਡੀ ਕੁੜੀ ਨਾਲ ਤੂੰ ਜਾਣਾ ਕਿਤੇ, ਸਾਡੀ ਅੱਖਾਂ ਸਾਹਮਣੇ ਰਹਿਣਾ। ਭਾਜੀ ਤੁਸੀਂ ਪੁੱਤਰ ਵੀ ਗਵਾਉਣਾ ਵਾ ਤੇ ਤੁਸੀਂ ਸਾਰੀ ਜ਼ਿੰਦਗੀ ਉਹਦਾ ਪਾਲਰ ਹੈ। ਤੁਹਾਨੂੰ ਨਹੀਂ ਪਤਾ ਵਿਚਲੀਆਂ ਗੱਲਾਂ ਦਾ, ਨਾ ਮੇਰੇ ਕੋਲ ਕਲਾਓ ਗੱਲਾਂ।
ਪਰਦਾ ਰਹਿਣ ਦੋ। ਚੰਗੀ ਗੱਲ ਨਹੀਂ, ਮੀਆਂ ਬੀਵੀ ਦੋਵੇਂ ਗੱਡੀ ਦੇ ਇੱਕੋ ਪਈਏ ਹੁੰਦੇ ਰਲ ਕੇ ਕੰਮ ਕਰਾਂਗੇ। ਅੱਛਾ ਉਹਦਾ ਪਾਰਲਰ ਵੀ ਹੈ, ਤੁਸੀਂ ਇਹ ਦੱਸੀ ਨਹੀਂ ਗੱਲ। ਪਾਰਲਰ ਇਹ ਪਾਰਲਰ ਹੈ, ਅੱਛਾ ਇੱਥੇ ਪਾਰਲਰ ਸੀ, ਹੁਣ ਦੁਬਈ ਚਲੀ ਗਈ ਹੈ। ਟਿਕਟੌਕ ਕਿੱਥੇ ਹੈ? ਅਕਾਊਂਟ ਵੀ ਆ ਦੱਸ। ਉਹਦਾ ਟਿਕਟੌਕ ਅਕਾਊਂਟ ਵੀ ਤੇ ਲਾਈਵ ਆ ਕੇ ਤੁਹਾਨੂੰ ਮੈਂ ਕੀ ਦੱਸਾਂ ਕੀ ਕਹਿੰਦੀ ਏ। ਹਾਂ ਬੱਲੇ ਤੇਰੀਆਂ ਖੈਰਾਂ, ਬੱਲੇ ਤੇਰੀਆਂ ਸੱਟਾਂ, ਕੁਝ ਬੜਾ ਮਾਰੋ, ਡਰੈਗਨ ਮਾਰੋ, ਕੁਈਨ ਮਾਰੋ, ਪਤਾ ਨਹੀਂ ਕੀ ਇੱਕ ਮਿੰਟ ਭਾਜੀ, ਇਹ ਸੱਚ ਕਹਿ ਰਹੇ ਨੇ? ਉਹ ਭਾਜੀ ਜਦੋਂ ਮੈਚ ਲੱਗਾ ਹੁੰਦਾ ਮਤਲਬ ਮੈਚ ਦੀ ਗੁਫ਼ਤਗੂ ਆ। ਇਹ ਤੁਸੀਂ ਮੈਨੂੰ ਖੁੱਲ ਕੇ ਸ਼ੁਰੂ ਤੋਂ ਨਹੀਂ ਦੱਸ ਰਹੇ। ਮੈਂ ਕਹਿਣ ਇਹ ਡਿਆ- ਪ੍ਰੋਗਰਾਮ ਦਾ ਐਂਡ ਹੋ ਰਿਹਾ ਤੇ ਮੈਨੂੰ ਗੱਲਾਂ ਖੁੱਲ ਉਹਦੀ ਤੇ ਇੱਕ ਪਨਿਸ਼ਮੈਂਟ ਵੀ ਵਾਇਰਲ ਹੋਈ ਏ। ਤੁਹਾਨੂੰ ਕੀ ਦੱਸਾਂ ਮੈਂ? ਹੋਈ ਆ ਉਹਨੇ ਉਹ ਪਿੰਡੀ ਦੀਆਂ ਠੋਡੀਆਂ ਨਹੀਂ ਹੁੰਦੀਆਂ ਨੇ ਕੱਟੀ ਉਹ ਇੱਥੇ ਲਾਈਆਂ ਸੀਗੀਆਂ, ਉਹ ਬੜੀ ਵਾਇਰਲ ਹੋਈ, ਸੋਹਣੀ ਬੜੀ ਲੱਗੀ, ਉਹ ਵਾਇਰਲ ਹੋਈ ਆ। पापा ਨੂੰ ਸਾਰਾ ਪਤਾ ਵਾ ਕਿਉਂਕਿ ਬਾਪ ਵੀ ਕभी ਬਹੂ ਥਾ ਠੀਕ ਹੈ ਨਾ। ਵਾਹ 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 ਵਾਹ। ਸਾਰਾ ਪਤਾ ਉਹਨਾਂ ਨੂੰ ਕੁੜੀਆਂ ਦਾ। ਕੀ ਹੋ ਬਾਪ ਗਿਆ? ਵੀ ਕभी बहू था। हाँ पापा मैं बात कर रहा हूँ, मैं समझा लूंगा, मैं समझा लूंगा। ਇਹ ਫਿਰ ਦੋ ਵਾਰੀ ਮਾਂ ਕਹੋ ਤੇ ਪਾਪਾ ਵੀ ਬਣਦਾ ਹੋਣਾ ਇੱਕ। हाँ जी ਸਹੀ ਗੱਲ ਬੇਟਾ। ਬਾਹਰ ਹਾਲ ਉਹ ਭਾਜੀ ਇਹ ਕੀ ਮੈਂ ਸੁਣ ਰਿਹਾ, ਮੈਂ ਹੁਣ ਤੁਹਾਨੂੰ ਇੱਕ ਗੱਲ ਯਾਨੀ ਦੱਸਾਂ। ਸਾਹਿਬ ਟਿਕਟੌਕ ਤੇ ਲਾਈਵ ਤੇ ਇੱਕ ਦੂਜੇ ਘਰ ਚਲਾਉਣਾ ਨਹੀਂ। ਹੁਣ ਮੇਰੀ ਜੇ ਕਿਤੇ ਇਨਕਮ ਘਟ ਜਾਂਦੀ ਆ ਉਧਰੋਂ ਆਸਰਾ ਕਰ ਲਾਂਗੇ, ਉਹਦੀ ਕਿਤੇ ਘਟ ਜਾਂਦੀ ਮੇਰੇ ਵੱਲੋਂ ਆਸਰਾ ਕਰ ਲਾਂਗੇ, ਇਦਾਂ ਹੀ ਚੱਲਦਾ ਹੁੰਦਾ ਘਰ-ਬਾਰ। ਉਹਨੂੰ ਨਾ ਇੱਕ ਬੰਦੇ ਨੇ 2-3 ਸਟ੍ਰਾਈਕਾਂ ਵੀ ਮਾਰੀਆਂ। ਐਦਾਂ ਅੰਦਰ ਹੀ ਨਾ ਚੱਲ ਜਿਓ ਜੀ। ਨਹੀਂ ਭਾਜੀ ਅੰਦਰ ਨਹੀਂ, ਮੈਂ ਹਿਸਾਬ ਲਾ ਰਿਹਾ। ਪੈਂਟ ਬੂਸਟ ਪਾ ਕੇ ਰੱਖਦੀ। ਅੱਛਾ ਜੀ, ਹਾਂਜੀ। ਉਹ ਸੋਹਣੀ ਵੀ ਤਾਂ ਲੱਗਦੀ ਆ ਨਾ। ਓਏ ਪੂਰੇ ਭੱਲੇ ਨੂੰ ਲੱਗਦੀ ਹੈ, ਤੈਨੂੰ ਕੱਲੇ ਨੂੰ ਲੱਗਦੀ ਹੈ। ਆ ਨੋ ਦੇ ਮੈਂ ਬਾਰੇ ਕੈਸੇ ਤੁਸੀਂ ਬਾਪ ਬੇਟਾ ਕੀ ਗੁਫ਼ਤਗੂ ਤੁਹਾਡੀ ਮਿਆਰ ਹੈ ਗੁਫ਼ਤਗੂ ਦਾ। ਮੈਂ ਕਹਿਣ ਡਿਆ ਜੀ ਮੈਂ ਨਹੀਂ ਉੱਥੇ ਹੋਣ ਦੇਣਾ ਸੀ। ਬਸ। ਨਹੀਂ ਇਹ ਹੁਣ ਤੇ ਮੈਨੂੰ ਵੀ ਲੱਗ ਰਿਹਾ ਥੋੜਾ ਜਿਹਾ। ਖਾਨਦਾਨੀ ਲੋਕ ਆ ਸੀ ਉਹ ਪੇ ਬਾਦਸ਼ਾਹ ਮੈਂ ਉੱਥੇ ਹੀ ਕਰਨਾ ਵਾ। ਕਿਤੇ। ਮੈਂ ਦੱਸ ਭਾਜੀ ਦੇਖੋ ਤੁਹਾਨੂੰ ਨਾ- ਪਤਾ ਵਾ, ਮੇਰੀ ਗੱਲ ਸੁਣੋ, ਇਹ ਜਿਹੜੀਆਂ ਲਾਈਵ ਕੁੜੀਆਂ ਹੁੰਦੀਆਂ ਨੇ ਟਿਕਟੌਕ ਜੀ ਉਹ, ਇਹਨਾਂ ਨੂੰ ਜਿਹੜੇ ਬੰਦੇ ਸੈਂਡਿੰਗ ਕਰਦੇ ਨੇ, ਸੈਂਡਿੰਗ ਹੁੰਦੀ ਨੇ ਜਿਹੜੇ ਤੁਸੀਂ ਕਹਿ ਰਹੇ ਜੀ ਅਸੀਂ ਕੁਝ, ਡਰੇਗਨ ਤੁਹਾਡੀ ਕੀ ਸਲਾਹ ਐਵੇਂ ਕਰ ਦਿੰਦੇ ਨੇ ਉਹ ਸੈਂਡਿੰਗ? ਦੋਸਤ ਆ ਉਹਦੇ। ਹਾਂ ਦੋਸਤ ਆ। ਫਰੈਂਡ। शर्म ये क्या कर, होगा? अजय भी मान ला। ਹਾਂਜੀ ਸਾਡੇ ਯਾਰ ਤੋਂ ਸਾਨੂੰ ਲੈਣ ਦੇਣ ਬਣੇ, ਅਸੀਂ ਵੀ ਯਾਰਾਂ ਤੋਂ ਉਸ ਕੋ ਪੈਸੇ ਨਹੀਂ ਧਰ ਨਹੀਂ ਪਾਉਂਦੇ। ਤੁਹਾਡੀਆਂ ਕੁੜੀਆਂ ਯਾਰ ਤਾਂ ਨਹੀਂ ਏਦਾਂ, ਉਹ ਕੁੜੀਆਂ ਨਾਲ ਯਾਰੀ ਦੋਸਤੀ ਹੋ ਕੇ ਗੱਲ ਨੂੰ ਥੋੜਾ ਸੋਚੋ ਨਾ ਨਹੀਂ ਕੋਈ। ਕੁੜੀਆਂ ਨੇ ਸਾਬਰ- ਕਦੋਂ ਤੱਕ ਦੋਸਤੀ ਕਰਾਂ ਮੈਂ ਕੋਈ ਬਗੈਰ ਤੋਂ ਕਰ। साबर मुड़ के भी ये सुनना वा बाप नहीं मैं किन्नू आखा भाई भी सुनना ही है तो। ਲੈ ਬਾਪ ਨਹੀਂ ਮੈਂ ਕਿਹਨੂੰ ਆਖਾਂ। आहो ਭਾਜੀ ਕੁਝ ਖੁਦਾ ਦਾ ਖੌਫ ਕਰੋ। पापा ਬਹਰਹਾਲ ਪੇ ਬਾਦਸ਼ਾਹ ਵਿਆਹ ਮੈਂ ਉੱਥੇ ਹੀ ਕਰਨਾ ਵਾ, ਜੋ ਮਰਜ਼ੀ ਕਰ ਲਓ ਤੁਸੀਂ, ਉਹਨੂੰ ਘਰ ਲੈ ਕੇ ਆਉਣਾ ਜਾਂ ਨਹੀਂ, ਮੈਂ ਘਰ ਜੋ ਹੀ ਰਵਾਂ। ਨਹੀਂ ਨਹੀਂ ਭਾਜੀ ਇਹ ਜਿੱਦਾਂ ਤੁਸੀਂ ਦੱਸ ਰਹੇ ਹੋ ਨਾ ਘਰ ਰੱਖਣ ਵਾਲੀ ਨਹੀਂ। ਮੈਂ ਕਹਿਣ ਡਿਆ ਬਾਹਰ ਰੱਖਣ ਵਾਲੀ ਵੀ ਨਹੀਂ ਹੈ, ਕਿਸੇ ਟਾਈਮ ਵੀ ਤੁਹਾਨੂੰ ਡਰ ਹੀ ਰਹਿਣਾ। ਹੁਣ ਮੈਂ ਹਵਾ ਚੜਾ ਦਵਾਂ ਫਿਰ ਉਹ ਜੇ ਕਿਤੇ ਰੱਖਣ ਵਾਲੀ ਨਹੀਂ ਹੈਗੀ। ਐ ਵੀ राम ना बोल पापा ठंडियां छावां ठीक है ना। ਹਾਂ। राम ना बोल। ਅੱਛਾ ਯਾਰ ਟਿਕਟੌਕ ਤੇ ਲਾਈਵ ਬੰਦੀ ਤੁਸੀਂ ਵੇਖੀ, ਜਦੋਂ ਟਿਕਟੌਕ ਤੇ ਲਾਈਵ ਬੰਦੀ ਹੈ ਉਦੋਂ ਤੁਸੀਂ ਮੈਂ ਵੇਖਦਾ ਵਾਂ ਉਹਨੂੰ, ਪ੍ਰੋਪਰ ਦੇਖਦਾ ਵਾਂ। ਉੱਥੇ ਹਾਂ। ਫਿਰ ਤੁਸੀਂ ਸੈਂਡਿੰਗ ਵੀ ਕਰਦੇ ਹੋਵੋਗੇ। ਚੰਗੀ ਭਲੀ ਮੈਂ ਸੈਂਡਿੰਗ ਕੀਤੀ ਹੈ। ਕਿਸ ਨਾਂ ਤੋਂ ਤੁਹਾਡੀ ਆਈਡੀ? ਮੇਰੀ ਆਈਡੀ ਸੋਹਣਾ ਮੁੰਡਾ। ਸੋਹਣਾ ਮੁੰਡੇ ਦੇ ਨਾਂ ਤੋਂ ਮੇਰੀ ਆਈਡੀ ਹੈ। ਓਏ ਤੈਨੂੰ ਤੁਸੀਂ ਆਈਡੀ ਦਾ ਨਾਂ ਰੱਖੋ ਸੋਹਣਾ ਮੁੰਡਾ ਕੇ ਵਾਲਦ। ਨਹੀਂ 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 ਦੇਖੋ ਨਾ, ਹੁਣ ਉਹਨੇ ਜਿਹੜੀ ਰਾਤੀ ਪਨਿਸ਼ਮੈਂਟ ਕੀਤੀ ਹੈ, ਮੈਂ ਜਾਣਾ ਸੀਗਾ, ਉਹਦੀ ਵਜ੍ਹਾ ਤੋਂ ਮੈਂ 2 ਘੰਟੇ ਲੇਟ ਸੁੱਤਾ ਵਾਂ। ਗਾਣੇ ਕੀਤੇ ਉਹਨੇ ਸਿਰਫ ਐਵੇਂ ਹੀ। ਮੇਰੇ ਕੋਲ ਸੈਂਡਿੰਗ ਖਤਮ ਹੋ ਗਈ, ਮੇਰੇ ਕੋਲ ਡਾਇਮੰਡ ਖਤਮ ਹੋ ਗਏ, ਨਹੀਂ ਤੇ ਮੈਂ ਉਹਨੂੰ ਹਰਨ ਨਹੀਂ ਸੀ ਦੇਣਾ। ਭਾਜੀ ਹੂੰ। ਹਾਂਜੀ ਸੁਸਰ ਪਹਿਲਾਂ ਹੀ ਤਮਾਸ਼ਬੀਨ ਟੈਪ, ਹਾਂਜੀ। ਕੁਛ ਸ਼ਰਮ ਕਰੋ, ਇਹ ਤੇ ਬਗੈਰਤੀ, ਇਹ ਤੇ ਕੋਈ ਸ਼ਰੀਫਾਂ ਵਾਲਾ ਕੰਮ ਤੇ ਨਹੀਂ ਹੈਗਾ। ਜੇ ਸ਼ਰੀਫ ਵਾਲਾ ਕੰਮ ਨਹੀਂ ਫਿਰ 10 ਘਰਾਂ ਤੋਂ ਸ਼ੇਸ਼ ਘਰ ਤੇ ਸ਼ਰੀਫ ਹੀ ਨਹੀਂ ਹੈਗੇ। ਕਿਉਂ? ਤੁਸੀਂ ਰਾਤ ਨੂੰ ਦੇਖਿਆ ਤਾਂ ਕਰੋ ਲਾਈਵ ਆ ਕੇ ਧੜਾ ਧੜ ਕਿਦਾਂ ਹਰ ਜਿਹੜੀ ਆਈਡੀ ਆ ਲੜਕੀ ਦੀ ਆ, ਇਹ ਕਿਤੇ ਉੱਤੋਂ ਹੀ ਆਈਆਂ ਉਹ ਸ਼ਰੀਫ ਹੀ ਆ ਸਾਰੀਆਂ, ਹੋਰ ਕਿੱਥੇ ਚਲੀ ਗਈਆਂ ਵਿਚਾਰੀਆਂ। ਅੱਛਾ ਇਹ ਨਹੀਂ ਤੁਸੀਂ ਇਹਨੂੰ ਐਕਸੈਪਟ ਕਰ ਲਿਆ ਕਿ ਠੀਕ ਹੈ। ਉਹ ਇੰਨਾ ਕੁ ਤਾਂ ਚੱਲਦਾ ਵਾ। ਅੱਬਾ ਜੀ ਜਿਹੜਾ ਤੁਸੀਂ ਸੈਂਡ ਕਰਨ ਦੇ ਆਪਣੇ ਨੋਰ ਵਾਲੇ ਨੂੰ, ਉਹ ਸੱਚੀ ਦੱਸਿਓ ਤੁਸੀਂ ਨੋ ਸਮਝ ਕੇ ਕਰਦੇ? ਨਹੀਂ ਆ ਲਓ ਮੈਂ ਕਦੋਂ ਕਰਾਂ? उन्हें मन्निया नहीं नो ये पापा ਖੂਬ ने ਚ ਜਾਈ, ਖੂਬ ਚ। की हो गया ਨੋ ਤੇ ਹਲੇ ਹੋਈ ਨਹੀਂ ਉਹਦੀ, ਤੇ ਨਾ ਉਹ ਮੰਨਿਆ ਹੀ ਉਹਨੇ। ਆਹੋ ਬਾਹਰ ਹਾਂ ਜੀ ਮੈਨੂੰ ਉਹਨੇ ਕਿਹਾ ਜੀ ਇਨਬਾਕਸ ਦੇ ਵਿੱਚ ਆ, ਮੈਨੂੰ ਇਨਬਾਕਸ ਨਹੀਂ ਲੱਭਾ, ਮੈਂ ਜੈਨੂਇਨ ਕਹਿ ਰਿਹਾ ਅੱਛਾ ਹਾਂ। ਤੁਹਾਨੂੰ ਪਤਾ ਨਹੀਂ ਆਈਡੀ ਦਾ ਕਿ ਇਨਬਾਕਸ ਕਿੱਥੇ ਹੁੰਦਾ? ਇਨਬਾਕਸ ਨਹੀਂ ਮੈਨੂੰ ਪਤਾ ਸੀਗਾ, एने ਉਹਨੇ कहने से ना ਮੈਨੂੰ पापा ਕਿਹਾ ਇਨਬਾਕਸ ਚ ਆ। ਹਾਂ ਸੋਹਣਾ ਮੁੰਡਾ। ਆਹੋ ਸੋਹਣੇ ਮੁੰਡੇ ਇਨਬਾਕਸ ਚ ਆ। ਮੈਂ ਫਿਰ ਇਨਬਾਕਸ 'ਚ ਜਾ ਕੇ ਤਸਵੀਰਾਂ ਮੈਂ ਤੁਹਾਨੂੰ ਨਹੀਂ ਨਹੀਂ ਰਹਿਣ एक ਦੋ, मिनट ਕੋਈ ਗੱਲ एक ਨਹੀਂ। मिनट ਓਹੋ ਮੈਨੂੰ पापा से कहो ਵੈਸੇ यार। ਸੈਂਡ ਕਰ ਦੇਣਾ। ਪਾਪਾ ਇਹ ਪਾਪਾ ਉਹ ਸ਼ਰਮ ਕਰ ਲਓ ਨਹੀਂ ਬੇਟਾ, ਪਾਪਾ। ਨਹੀਂ ਬੇਟਾ, ਜੇ ਮੈਂ ਵਿਖਾ ਕੇ ਹੀ ਸਾਹ ਲੈਣਾ। ਚਲੋ ਦਿਖਾ ਲਓ ਭਾਜੀ, ਫਿਰ ਇਹ ਸੈਂਟਰ ਹੀ ਬਦਲਣਾ ਇੱਕ। ਆ ਵੇਖੋ ਜ਼ਰਾ, पापा तो कहना पापा हाँ करो ਇਹ
ਇਹ ਪਨਿਸ਼ਮੈਂਟ ਆ ਰਹੀ ਹੈ ਇੱਥੇ, ਇਹ ਡਾਂਸ ਕਰ ਰਹੀ ਹੈ ਇੱਥੇ। ਇਹਦੇ ਦੇਖੋ ਆ ਵਿਆਹ ਦੀ ਫੋਟੋ ਹੈ। ਬਸ ਇਹ ਵੇਖਣ ਵਾਲੀ ਹੈ। ਇਹਨੂੰ ਹਲਕੀ ਜਿਹੀ ਬਲਰ ਕਰ ਦੋ। ਵੀਰੇ ਉਹ ਤੇ ਅੰਮੀ ਦੀ ਸੀ। ਇਹ ਵੇਖੋ, ਇਹ ਜਾਲੀਆਂ ਲਾਉਣ ਦਾ ਕੀ ਮਕਸਦ ਹੋਇਆ? ਇਹ ਤਾਂ ਮੈਨੂੰ ਹਰਟ ਕਰਨ ਡਈਆਂ ਨੇ। ਜਾਲੀਆਂ ਕਿਉਂ ਲਾਈਆਂ ਨੇ? ਉਹ ਭਾਜੀ ਉਹ ਉਹ ਜਿਹੜਾ ਭਾਜੀ ਇੰਜ ਇਹਦਾ- ਕਰਕੇ ਨਹੀਂ ਵੇਖੀਦਾ, ਉਹਦੇ ਚੋਂ ਸਹੀ ਨਜ਼ਰ ਆਏਗੀ। ਇਹ ਜਾਲੀਆਂ ਕੋ ਮੱਛਰ ਮੱਖੀ ਨਹੀਂ ਆਉਂਦੀ ਅੰਦਰ। ਯਾਨੀ ਸਾਹਿਬ ਹੁਣ ਤੁਸੀਂ ਦੱਸਣਾ ਹੈ ਕਿ ਮੈਂ ਰਾਈਟ ਤੇ ਆ ਜਾਂ ਰੋਂਗ। ਨਹੀਂ ਨਹੀਂ ਭਾਜੀ, ਇਸ ਗੱਲੋਂ ਤੇ ਸਹੀ ਆ। ਅਗਰ ਤੇ ਮੇਰੀ ਗੱਲ ਸੁਣੋ, ਦੇਖੋ ਜੀ, ਉਹਨੇ ਵਿਆਹ ਕਰਨੀ, ਅਗਰ ਉਹਦੀ ਗੈਰਤ ਗਵਾਰਾ ਕਰਦੀ ਆ, ਲੇਕਿਨ ਇਹ ਆ ਕਿ ਇਹਨਾਂ ਦੀ ਵੀ ਤੇ ਇੱਜ਼ਤ ਖਰਾਬ ਆ ਨਾ। ਇਹਨਾਂ ਕੋਲ ਤੁਹਾਡੀ ਨੌਂ ਜੀ, ਰਾਤੀ ਤੁਹਾਡੀ ਨੌਂ ਵੇਖੀ ਲਾਈਵ ਕਿਆ ਕਹਿੰਦੇ, ਕੀ ਰਹਿ ਗਿਆ ਪੱਲੇ ਉਹਦੇ? ਓਏ ਉਹ ਲਾਈਵ ਬੈਕ ਉੱਪਰ ਸਾਰਾ ਇਦਾਂ ਕਰਕੇ ਬੈਂਦੀ ਲਵੇਟ ਕੇ। ਆ ਸਾਰਾ ਲਪੇਟਿਆ ਹੁੰਦਾ। ਕਦੀ ਬਾਪ ਨੂੰ ਦੁਪੱਟਾ ਲੈ ਕੇ ਦਿੱਤਾ ਤੂੰ ਹੈ? ਠੀਕ ਹੈ। ਕਦੀ ਬਾਪ ਨੂੰ ਨੌ ਪਾਲਿਸ਼ ਲਿਆ ਕੇ ਦਿੱਤੇ, ਕਦੀ ਗਜਰੇ ਲਿਆ ਕੇ ਦਿੱਤੇ, ਕਦੀ ਜ਼ਿੰਦਗੀ 'ਚ ਲਿਆ ਕੇ ਦਿੱਤੇ ਤੂੰ? ਯਾਰ ਉਹਦੀ ਮਾਂ ਨੇ ਲਿਆ ਕੇ ਦੇਣੇ ਕਿ ਉਹਨੇ ਲਿਆ ਕੇ ਦੇਣੇ? ਅੱਛਾ ਬਾਪ ਗਜਰੇ ਤੇਰੀ ਮਾਂ ਨੇ ਉਹਦੇ ਲਈ ਲੈ ਕੇ ਆਉਣੇ ਆ। ਐਦੀ ਕਹਿੰਦਾ ਬਾਪ ਨੂੰ ਦੁਪੱਟਾ ਲੈ ਕੇ ਤਾਂ ਵੀ ਉਹਨੂੰ 9 ਲੱਖਾਂ ਕਰਨਾ ਵਾ। ਵਾਹ ਵਾਹ। ਮੇਰੀ ਸਮਝੋ ਬਾਹਰ ਆ ਭਾਜੀ ਤੁਹਾਡਾ ਕੰਮ। ਨਹੀਂ ਨਹੀਂ ਸਾਰਾ ਬਾਹਰ ਹੀ। ਇਹ ਉਹ ਕਿਸੇ ਬੰਨੇ ਲਾ ਕੇ ਜਾਓ, ਤੁਹਾਡੀ ਮਿਹਰਬਾਨੀ ਹੈ। ਸਾਡੀ ਬਹੁਤ ਪਰੇਸ਼ਾਨੀ ਬਣੀ ਹੋਈ ਘਰ 'ਚ। ਅਸੀਂ ਸਟੇਡੀਅਮ ਤੇ ਬਾਹਰ ਲੇਕਿਨ- ਬੈਠੇ ਆ। ਮੇਰੀ ਸੁਣੋ ਗੱਲ, ਸਟੇਡੀਅਮ ਦੇ ਬਾਹਰ ਬੈਠੇ ਹੋਵਾਂਗੇ, ਸਾਰਾ ਸਮਾਨ ਮੇਰਾ ਤੇ ਛੋਟੇ ਦਾ, ਸਾਨੂੰ ਉੱਥੇ ਹੰਡਾਈ ਭਰ ਕੇ ਸਮਾਨ ਦੇ ਜੀ। ਭਾਜੀ ਤੁਸੀਂ ਰਾਜ਼ੀ ਹੋ? ਤੁਸੀਂ ਕੋ ਆਪਣਾ ਮਸ਼ਵਰਾ ਦੇ ਨਹੀਂ ਨਹੀਂ ਭਾਜੀ, ਮੈਂ ਤੇ ਬਿਲਕੁਲ ਨਹੀਂ ਰਾਜੀ। ਇਹਦੀ ਬੁੱਢੀ ਆਏਗੀ, ਮੇਰੀ ਬੁੱਢੀ ਨੂੰ ਵੀ ਖਰਾਬ ਕਰੇਗੀ। ਉਹ ਇੰਨੀ ਸ਼ਰੀਫ ਹੈ, ਇੰਨੀ ਸੌਕਾਰ, ਇੰਨੀ ਮੇਰੀ ਖਿਦਮਤ ਕਰਦੀ, ਪਾਪਾ ਦੀ ਖਿਦਮਤ ਕਰਦੀ, ਪਾਪਾ ਨੂੰ ਚਾਹ ਬਣਾ ਕੇ ਦਿੰਦੀ ਹੈ। ਦੱਸੋ ਜ਼ਰਾ ਹੁਣ। ਉਹਨੂੰ ਖਰਾਬ ਕਰ ਦੇਣਾ ਇਹਨੇ। ਅੱਛਾ, ਉਹ ਤੁਹਾਡੀ ਬੁੱਢੀ ਨਹੀਂ ਕੋਈ ਲਾਈਵ ਕਿਤੇ? ਸੋਚੀ ਹੋਵੇ ਨਾ। ਹੈ ਬਾਜੀ ਪ੍ਰਿੰਸੈਸ ਗੁਲਛੱਲੇ, ਇਹ ਆਈਡੀ ਹੈਗੀ ਆ ਇਹਦੀ ਵਾਈਫ ਦੀ ਨਾਮ ਦੀ। ਔਰ ਉਹਨੇ ਅੱਜ ਤੱਕ ਚਾਹ ਦਾ ਕੱਪ, ਤੁਸੀਂ ਰਾਤ ਨੂੰ ਦੇਖਣਾ 12 ਵਜੇ ਤੋਂ ਬਾਅਦ ਲਾਈਵ ਆਏਗੀ। ਮੇਰੀ ਬੇਗਮ ਤੇ ਉਹਦੀ ਬੇਗਮ ਇੱਕੋ ਹੀ ਬਾਕਸ ਜੂਨੀਅਰ, ਮੈਂ ਸਾਰਾ ਦੇਖਿਆ ਵਾ। ਬਾਬਾ ਜੀ ਜਾਣਦੇ ਹੋ ਪੇ ਬਾਦਸ਼ਾਹ? ਯਾਰ ਮੇਰੀ ਗੱਲ ਸੁਣ, ਕੋਈ ਅਕਲ ਨਾਲ ਤਮੀਜ਼ ਨਾਲ ਗੱਲ ਕਰ। ਪੇ ਬਾਬਾ ਜੀ, ਬਾਦਸ਼ਾਹ। ਪੇ ਬਾਦਸ਼ਾਹ, ਨਹੀਂ ਅੱਬਾ ਜੀ ਕੋ ਹੱਕ ਦਾ ਫੈਸਲਾ ਤਾਂ ਕਰਨ। ਪੇ ਪੰਖਾ ਹੁੰਦਾ, ਪੇ ਬਾਦਸ਼ਾਹ ਤੇ ਪੇ ਹੁੰਦਾ ਬਾਦ ਹੈ। ਪੇ ਪੰਖਾ। ਬਾਪ ਨੇ ਸਾਰੇ ਦਿਨ ਇਹ ਨੋਹਾਂ ਨੇ ਘੇਰ ਕੇ ਰੱਖਿਆ, ਛੱਡ ਦਿਓ, ਸਾਨੂੰ ਪਤਾ ਨਹੀਂ। ਬੁੱਢੇ ਬਾਰੇ ਤੁਹਾਡੇ ਕਬਰ 'ਚ ਲੱਤਾਂ ਵਾ। ਯਾਰ ਨਾਜ਼ਰੀਨ, ਮੈਂ ਕਿਹੜਾ ਗੰਦਾ ਜਿਹਾ ਖਾਨਦਾਨ ਬੁਲਾ ਲਿਆ ਆ ਯਾਰ। ਮੇਰਾ ਵੀਰਾ ਸਹੀ ਕਹਿੰਦੇ ਆ। ਸਾਨੂੰ ਗੇਮਾਂ ਦੇ ਟੋਕਨ ਦਿੰਦਾ ਰਿਹਾ, ਆਪ ਨਹੀਂ ਪਾਰਲਰ 'ਚ ਗਿਆ ਪਾਪਾ, ਆਪ ਨਹੀਂ ਪਲਕਿੰਗ ਕਰਾਈ। ਪਲਕਿੰਗ ਕਰਾਉਣੀ। ਉਹ ਭਾਬੀ ਪੈਕੇਜ ਮੁੱਕਾ ਵੀ ਹੋਵੇ ਨਾ ਲਾਈਵ ਆ ਜਾਂਦੀ। ਆਹੋ ਲੇਕਿਨ ਜੋ ਵੀ ਹੈ ਉਹ ਛੱਡ ਗਈ। ਹਫ਼ਤਾ ਕੁ ਬੈਠੀ ਹੈ, ਮੈਂ ਮੰਨਦਾ ਹਾਂ ਇਸ ਗੱਲ ਨੂੰ, ਲੇਕਿਨ ਉਹਨੂੰ ਇੰਨੀ ਕੌਣ? setting ਨਹੀਂ। ਜਿਹੜੀ ਇਹਨਾਂ ਦੀ ਪਸੰਦ ਦੀ ਆ, ਜਿਹਦੀ ਮੈਂ ਪਸੰਦ ਨਾਲ ਗੱਲ ਹਫ਼ਤਾ, ਸਿਰਫ ਇੱਕ ਹਫ਼ਤਾ ਜਾਂ 11 ਕੁ ਦਿਨ, ਮੇਰਾ ਗੱਲ 12 ਦਿਨ ਬੈਠੀ। ਉਹ ਇਹ ਵੀ ਜਾਨੀ ਤਨਖਾਹ ਲੇਟ ਹੋ ਸਾਹਿਬ ਗਈ ਸੀ। ਮੇਰੀ ਗੱਲ ਸੁਣ ਲਾ ਤੂੰ। ਹਫਤਾ ਬੈਠੀ ਆ, ਸਾਲ ਦੇ ਦਾਣੇ ਕਰ ਲਏ ਉਹਨੇ। ਤਨਖਾਹ ਲੇਟ ਹੋ ਗਈ ਜਾਨੀ ਬਾਦਸ਼ਾਹ। ਮੈਂ ਕਿਹਾ ਚੱਲ ਬਹਿਲਾ, ਪੁੱਛ ਕੇ ਬੈਠੀ ਨਾ। ਹਾਂਜੀ ਇਹ ਹਫਤਾ ਬੈਣਾ ਓਏ ਬੰਦ ਕਰੋ ਯਾਰ, ਵੱਡੀਆਂ ਕਿਹੜਾ- ਲਾਈਟਾਂ ਸਾਡੀ ਬੰਦ ਇਜਾਜ਼ਤ ਬੋਲਿਆ ਸੀ, ਮੈਂ। ਸਾਡੀ ਇਜਾਜ਼ਤ ਨਾਲ ਬੈਠੀ, ਹਾਂ ਲੇਕਿਨ ਪਨਿਸ਼ਮੈਂਟ ਨਹੀਂ ਕੀਤੀ। ਹਮੇਸ਼ਾ ਉਹ ਆਪਣਾ ਪੀ ਕੇ ਜਿੱਤੀ ਆ। ਹੈ ਹਾਂਜੀ ਪੀ ਕੇ ਜਿੱਤੀ ਹੈ? ਹਾਂ। ਉਹ ਪੀ ਕੇ ਜਿੱਤਦੀ ਹੈ? ਉਹ ਨਹੀਂ, ਨਾ ਪੀਤੀ ਹੋਵੇ ਤੇ ਫਿਰ? ਉਹ ਪੀ ਕੇ ਨਹੀਂ, ਉਹ ਜਿਹੜਾ ਮੁਕਾਬਲਾ ਹੁੰਦਾ। ਅੱਛਾ, ਪੀ ਕੇ। ਮੈਂ ਕਹਿੰਦਾ ਹਰੀ ਨਹੀਂ ਕਦੇ ਇੰਨੀ ਸਟੈਂਡਿੰਗ ਹੋਈ, ਉਹ ਹਲ ਹੋ ਗਈ ਸੀ। ਇੰਨੇ ਡਰੈਗਨ ਵੱਜੇ, ਇੰਨੇ ਸ਼ੇਰ ਵੱਜੇ। ਇੱਕ ਰਕਸ਼ਾ ਵੀ ਵੱਜ ਗਿਆ। ਭਾਜੀ ਇੰਨੇ ਡਰੈਗਨ ਵਜੇ, ਆਈਡੀ ਹੈਡ ਹੋ ਗਈ। ਇੱਕ ਬੰਦਾ ਬਾਹਰੋਂ ਬੂਹਾ ਖੋਲ ਕੇ ਮਾਰ ਕੇ ਡਰੈਗਨ ਦਾ ਫੜ। ਭਾਜੀ ਫਿਰ ਪਤਾ ਕਈ ਕੀ, ਲੋਕ- ਜਿੱਥੇ ਮੈਂ ਤੁਹਾਡਾ ਹਿਸਾਬ ਲਾ ਲਿਆ, ਹਾਂਜੀ। ਜਿੱਥੇ ਇਹ ਕਹਿ ਰਿਹਾ ਤੁਸੀਂ ਉੱਥੇ ਕਰੋ। ਤੁਸੀਂ ਆਪਣੇ ਦੋਸਤ ਦੀ ਧੀ ਵੀ ਜਲੀਲ ਕਰਨੀ, ਕਿਉਂਕਿ ਉਹ ਵਿਚਾਰੀ ਸ਼ਰੀਫ ਔਰਤ ਲੱਗਦੀ ਮੈਨੂੰ, ਉਹ ਬੱਚੀ। ਤੁਹਾਡੇ ਘਰ ਤੇ ਅੱਲਾ ਮਾਫੀ ਦੇਵੇ ਪੂਰਾ ਸੋਸ਼ਲ ਮੀਡੀਆ ਚੱਲਦਾ ਪਿਆ। ਮੇਰੀ ਗੱਲ ਸੁਣੋ। ਚਲੋ ਜੀ ਜਾਨੀ ਸਾਹਿਬ, ਅੱਜ ਤੁਹਾਡੀ ਗੱਲ ਨੂੰ ਅਸੀਂ ਸਿਹਰਾ ਲਾ ਦਿੰਦੇ ਹਾਂ। ਅਸੀਂ ਹਾਰ ਜੰਨੇ ਹਮੇਸ਼ਾ, ਮਾਂ-ਬਾਪ ਹੀ ਹਾਰਦੇ ਨੇ ਔਲਾਦ ਅੱਗੋਂ। ਲੇਕਿਨ ਇੱਕ ਮੇਰੀ ਸ਼ਰਤ ਹੈ, ਕੀ? ਮੇਰੀ ਆਈਡੀਆ ਸੋਹਣਾ ਮੁੰਡਾ, ਉਹਨੂੰ ਸਪੋਰਟ ਕਰਨਗੇ। ਕਿਉਂ ਜੀ? ਪਾਪਾ ਜਦੋਂ ਘਰ ਆ ਜਣੀ ਨੋ, ਫਿਰ ਤੁਸੀਂ ਆਪਸ ਚ ਸਪੋਰਟਾਂ ਨਹੀਂ ਨਾ, ਕਰਦੇ ਨਹੀਂ ਰਹੇ। ਨਾ, ਮੈਂ ਨਹੀਂ ਤੇ ਜਿਹੜੀ ਮੈਂ ਆਈਡੀ ਬਣਾਈ ਬੈਡ ਬॉय, ਉਹਨੂੰ ਕੀਤਾ ਨਹੀਂ ਬੇਗਮ ਨੇ ਫੋਲੋ। ਤੇ ਜਿਹੜੀ ਮੈਂ ਬਣਾਈ ਉਹ ਡੋਂਟ ਟਰਾਈ ਦਿਸ। ਅੱਛਾ, ਬੜੇ ਮੀਆਂ ਛੋਟੇ ਮੀਆਂ ਹਾਂ ਬੱਚੇ। ਉਹਨੂੰ ਵੀ ਲਾਈਕ ਕਰੋ। ਉਹਨੂੰ ਵੀ ਲਾਈਕ ਕਰਾਓ। ਹਾਂ ਕਰਾਉਣੇ ਹਾਂ ਉਹ ਭਾਜੀ ਪਤਾ ਕਿ ਤੁਸੀਂ ਨਿਕਲੋ ਸ਼ਾਬਾਸ਼, ਮੇਰਾ ਸ਼ਰੀਫ ਬੰਦਿਆਂ ਦਾ ਘਰ। ਇਹ ਤੁਸੀਂ ਮੈਂ ਲੈ ਮੈਂ ਰਿਹਾ ਅਜੀਬ ਜਿਹਾ ਕਹਿੰਦਾ ਖਾਨਦਾਨ ਬੁਲਾ ਲਿਆ। ਚੋਰੀ ਮੈਣਾ, ਯਾਰੀ ਮੈਣਾ, ਟਿਕਟੋਕ ਤੇ ਬੈਣਾ ਕੋਈ ਮੈਣਾ ਨਹੀਂ। ਸਿੱਧੀ ਇਹ ਤਾਂ ਮੈਂ ਸਮਝਾਉਣ ਡਿਆ। ਮਿਹਨਤ ਕਰਦੇ ਬੱਚੇ, ਬਰਖੁਰਦਾਰ, ਤੇ ਉਹਨਾਂ ਨੂੰ ਕਰਨ ਦਿਓ। ਹਾਂ। ਸੈਂਡਿੰਗ ਹੋਣ ਡਈ, ਇਹ ਤਲਕ ਬਣਦੇ ਨੇ। ਤਲਕ ਕਹਿੰਦੇ ਨੇ ਦੁਸ਼ਮਣ ਤੁਹਾਡੇ ਜ਼ਿਆਦਾ ਨੇ ਤੇ ਸੱਜਣ ਦੋਸਤ ਘੱਟ ਇਹ ਨੇ। ਨਾਦਰੀਨ ਵੈਸੇ ਗੱਲ ਸਹੀ ਹੈ। ਤੁਸੀਂ ਮੇਰੇ ਖਿਆਲ ਤੁਹਾਡੇ ਜੋ ਕਈਆਂ ਨੂੰ ਪਤਾ ਹੈਗਾ, ਕਈਆਂ ਨੂੰ ਨਹੀਂ ਪਤਾ ਕਿ ਇਸ ਟਾਈਮ ਕਿੱਥੇ ਗੇਮ ਪਹੁੰਚੀ ਪਈ ਹੈ। ਕਿੱਥੇ ਪਹੁੰਚੀ ਪਈ ਹੈ? ਘਰਾਂ ਦੇ ਵਿੱਚ ਬੱਚੀਆਂ, ਮਤਲਬ ਅੱਛਾ ਮੈਂ ਤੁਹਾਨੂੰ ਦੱਸਾਂ, ਇਹ ਟਿਕਟੋਕ ਤੇ ਸਨੈਪਚੈਟ ਤੇ ਬੀਗੋ ਤੇ ਕੁਛ ਤੇ ਨਾ 30 35 40 ਫੀਮੇਲ ਜਿਹੜੀਆਂ ਉਹ ਤੇ ਇੱਕ ਨਾਮਵਰ ਨੇ ਨਾ। ਕਈ ਲੱਖ ਫੀਮੇਲਸ ਐਸੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਮਤਲਬ ਅਗਰ ਦੇਖੀ ਜਾਓ ਨਾ ਤੇ ਉਹ ਨਾਮਵਰ ਨਹੀਂ ਗਈਆਂ,
ਲੇਕਿਨ ਉਹ ਵਿਚਾਰੀਆਂ ਕੋਈ ਪਿੱਛੇ ਮੰਜੀ ਖਿਲਾਰ ਕੇ ਦੁਪੱਟਾ ਰੱਖ ਕੇ ਬੈਠੀ ਹੈ, ਕੋਈ Pending ਵਿਚਾਰੀ ਇੰਜ ਕਰਕੇ ਬੈਠੀ ਹੈ, ਕੋਈ ਨਾਲ ਸਬਜ਼ੀ ਕੱਟਣ ਦੀ। ਔਰਤਾਂ, ਮੈਂ ਤੁਹਾਨੂੰ ਸਹੀ ਕਹਿ ਰਿਹਾ, ਔਰ ਉਹ ਕਿਹਨਾਂ ਦੀਆਂ ਨੇ? ਸਾਡੀਆਂ ਮਾਵਾਂ ਭੈਣਾਂ ਨੇ, ਸਾਡੀਆਂ ਧੀਆਂ ਨੇ, ਸਾਡੀਆਂ ਯਾਨੀ ਕਹਿ ਲਓ ਕਿ ਸ਼ਰੀਫ ਘਰਾਂ ਦੀਆਂ ਨੇ। ਅੱਲਾ ਮਾਫੀ ਦੇਵੇ ਕਿਤੇ ਉਹ ਬਾਹਰੋਂ ਤਾਂ ਨਹੀਂ ਆਈਆਂ, ਲੇਕਿਨ ਉਹ ਚੱਲ ਰਿਹਾ ਭੈਣ ਸਿਸਟਮ। ਹੁਣ ਅਗਰ ਤੁਸੀਂ ਇਹ ਗੱਲ ਵਾਕਈ ਸਹੀ ਗੱਲ ਹੈ ਕਿ ਅਗਰ ਤੁਸੀਂ ਕਹੋ ਜੀ ਕਿ ਇਹ ਨਹੀਂ ਸਹੀ ਇਹ ਕੰਮ, ਤੇ ਭੈਣ ਫੇਰ ਤੇ ਕੁਝ ਵੀ ਨਹੀਂ ਸਹੀ ਇਸ ਟਾਈਮ ਜੋ ਸੂਰਤ ਹਾਲ ਹੋਈ ਪਈ। ਹਾਂਜੀ। ਤੇ ਬਹਰਹਾਲ ਇਹ ਹੈ ਕਿ ਅੱਜ ਕੱਲ ਤੇ ਇਹ ਜਿਹੜਾ ਟੌਪਿਕ ਆ ਇਹ ਵੀ ਅੱਜ ਕੱਲ ਫਾਰਗ ਆ ਭਾਈ। ਅੱਜ ਕੱਲ ਬੱਚੇ ਨਹੀਂ ਮੰਨਦੇ, ਮਾਂ ਪਿਓ ਵੀ ਕਹਿੰਦੇ ਠੀਕ ਆ ਪੁੱਤ, ਜਿੱਥੇ ਤੂੰ ਕਹਿੰਦਾ ਉੱਥੇ ਕਰ ਦਿੰਦੇ ਆ। ਤੁਹਾਡੀ ਵਜ੍ਹਾ ਨਾਲ ਚਾਚਾ ਜੀ, ਮੈਂ ਤੁਹਾਨੂੰ ਦੱਸਾਂ, ਤੁਹਾਡੀ ਇਸ ਸੋਚ ਦੀ ਵਜ੍ਹਾ ਨਾਲ ਹਰ ਡੇਲੀ ਪਤਾ ਨਹੀਂ ਕਿੰਨੀਆਂ ਤਲਾਕਾਂ ਹੋ ਰਹੀਆਂ, ਕਿਉਂਕਿ ਹੁਣ ਉਹ ਬੱਚੇ ਨਹੀਂ ਰਹੇ ਜਿਹੜੇ ਕਿ ਮਾਂ ਪਿਓ ਦੀ ਗੱਲ ਵਿਆਹੁੰਦੇ ਵੀ ਸੀ। ਹੁਣ ਮਾਂ ਪਿਓ ਦੀ ਗੱਲ ਮੰਨ ਲੈਂਦੇ ਨੇ ਲੇਕਿਨ ਵਿਆਹੁੰਦੇ ਨਹੀਂ, 6 ਮਹੀਨੇ ਬਾਅਦ ਵਾਪਸ ਵੀ ਆ ਜਾਂਦੇ ਨੇ, ਜਾਂ ਜਿੱਥੇ ਪਿੱਛੇ ਹੱਟੀ ਸੱਟੀ ਲੱਗੀ। ਇਹ ਬਹੁਤ ਜ਼ਿਆਦਾ ਅੱਲਾ ਮਾਫੀ ਦੇਵੇ ਕੰਮ ਖਰਾਬ ਹੋ ਰਿਹਾ ਜੀ। ਉਹ ਕਹਿੰਦੇ ਮੈਂ ਆਪਣੀ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਇਹਨਾਂ ਜ਼ਬਰਦਸਤੀ ਕਰੋਗੇ, ਠੀਕ ਆ, ਇਹ ਉਧਰ ਰਾਬਤਾ ਰੱਖੇਗਾ ਹੀ ਰੱਖੇਗਾ। ਇਹੀ ਚੱਲਦਾ ਪਿਆ ਇਸ ਟਾਈਮ ਮੁਆਸ਼ਰੇ ਦਾ ਬੇੜਾ ਗਰਕ ਇਸੇ ਚੀਜ਼ ਨੇ ਕੀਤਾ ਕਿ ਵਿਆਹ ਹੋ ਜਾਂਦਾ, ਮਾਂ ਪਿਓ ਨੂੰ ਪਤਾ ਹੁੰਦਾ ਕਿ ਸਾਡੀ ਬੱਚੀ ਆ, ਸਾਡਾ ਬੱਚੇ ਦਾ ਫਲਾਂ ਜਗ੍ਹਾ ਟਾਂਕਾ ਫਿੱਟ ਆ, ਉੱਥੇ ਗੱਲਬਾਤ ਹੁੰਦੀ, ਉਹ ਧੱਕੇ ਨਾਲ ਤੁਸੀਂ ਵਿਆਹ ਦਿੰਦੇ ਹੋ। ਜਦੋਂ ਤੁਸੀਂ ਵਿਆਹ ਦਿੰਦੇ ਹੋ ਉਧਰੋਂ ਉਹਦੀ ਉਹ ਨਹੀਂ ਟੁੱਟਦੀ ਲੈਣ, ਔਰ ਉਹ ਫਿਰ ਕੀ ਹੁੰਦਾ ਵਾ 6 ਮਹੀਨੇ 7 ਮਹੀਨੇ ਬਾਅਦ ਲੱਖਾਂ ਰੁਪਈਆ ਵੀ ਦੋਵਾਂ ਘਰਾਂ ਦਾ ਲੱਗਦਾ, ਸਾਰਾ ਕੁਝ ਕਰਦਾ, ਔਰ ਉਹ ਤਲਾਕਾਂ ਹੋ ਜਾਂਦੀਆਂ ਨੇ। ਹੁਣ ਉਹ ਬੱਚੀਆਂ ਨਹੀਂ ਰਹੀਆਂ, ਹਾਂਜੀ, ਜਿਨ੍ਹਾਂ ਨੂੰ ਤੁਸੀਂ ਅਗਰ ਵਿਆਹ ਵੀ ਦਿੱਤਾ ਨਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਹੁਣ ਜੋ ਹੋ ਗਿਆ, ਅਸੀਂ ਹੁਣ ਇੱਥੇ ਨਿਭਾ ਕਰਨਾ। ਹੁਣ ਉਹ ਨਹੀਂ ਚੱਕਰ ਹੈਗਾ, ਕਿਉਂਕਿ ਉਦੋਂ ਮੋਬਾਈਲ ਹੈ ਨਹੀਂ। ਦੇਖੋ ਉਸ ਦੌਰ ਦੇ ਵਿੱਚ ਵੀ ਅਗਰ ਕਿਸੇ ਕੁੜੀ ਮੁੰਡੇ ਦਾ ਆਪਸ 'ਚ ਸੀ ਨਾ ਪਿਆਰ, ਤੇ ਕੁੜੀ ਕਿਤੇ ਹੋਰ ਵਿਆਹੀ ਗਈ, ਉਹਦੇ ਕੋਲ ਰਾਬਤਾ ਹੀ ਨਹੀਂ ਸੀ ਹੁੰਦਾ ਮੁੰਡੇ ਦਾ, ਉਹਦਾ ਆਪੇ ਦਿਲ ਲੱਗ ਜਾਂਦਾ ਸੀ ਬੰਦੇ ਦੇ ਨਾਲ, ਬੱਚਿਆਂ ਦੇ ਨਾਲ। ਹੁਣ ਬਰਬਾਦੀ ਫਿਰਦੀ ਹੈ ਮੋਬਾਈਲਾਂ ਤੋਂ। ਕਿੱਡਾ ਵੱਡਾ ਫਰਕ ਆ ਨਾਜ਼ਰੀਨ, ਜਰਾ ਚੈੱਕ ਕਰੋ ਕਿ ਜਿੰਨਾ ਮਰਜ਼ੀ ਲੈਲਾ ਮਜਨੂ ਜਿੰਨਾ ਪਿਆਰ ਆ ਕੁੜੀ ਮੁੰਡੇ ਦਾ, ਕੁੜੀ ਕਿਤੇ ਵਿਆਹ ਤੀ ਮਾਂ ਪਿਓ ਨੇ ਹੋਰ, ਉੱਥੇ ਸੋਰਸ ਹੀ ਨਹੀਂ ਉਹਦੇ ਕੋਲ ਗੱਲ ਕਰਨ ਦਾ। ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਬੰਦੇ ਦਾ ਪਿਆਰ ਮਿਲਿਆ, ਸੱਸ ਸਹੁਰਾ ਮਾਂ ਪਿਓ, ਉਹਦਾ ਕਿਉਂਕਿ ਰਾਬਤਾ ਨਹੀਂ ਹੋ ਰਿਹਾ। ਉਹ ਐਸਤਾ ਅੱਗੋਂ ਉਹਨਾਂ ਨੇ ਧੀ ਪੁੱਤ ਦੇਤਾ, ਅੱਗੋਂ ਐਸਤਾ ਉਹ ਭੁੱਲ ਗਈ। ਅਗਰ ਉਸ ਕੁੜੀ ਦੇ ਕੋਲ ਅੱਜ ਤੋਂ 40 ਸਾਲ ਪਹਿਲੇ 50 ਸਾਲ ਪਹਿਲੇ ਸਾਡੀਆਂ ਮਾਵਾਂ, ਚਾਚੀਆਂ, ਤਾਈਆਂ, ਅਗਰ ਇਹਨਾਂ ਚੋਂ ਕਿਤੇ ਕਿਸੇ ਦਾ ਕੋਈ ਪਿਆਰ ਕਿਸੇ ਨਾਲ ਕਰਦੀ ਸੀ ਜਾਂ ਕੋਈ ਕਰਦਾ ਸੀ, ਅਗਰ ਉਹਦੇ ਕੋਲ ਉਦੋਂ ਵੀ ਮੋਬਾਈਲ ਹੁੰਦਾ ਨਾ ਸਰ, ਤੇ ਉਦੋਂ ਵੀ ਬੇੜੇ ਗਰਕ ਹੋਣੇ ਸੀ। ਹਾਂਜੀ, ਕਿਉਂਕਿ ਰਾਬਤੇ ਰਹਿਣੇ ਸੀ। ਇਹ ਬੜੀ ਵੱਡੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਇਹ ਕੰਮ ਬੜਾ ਖਰਾਬ ਹੋਇਆ, ਔਰ ਅੱਜ ਕੱਲ ਇਹੀ ਕੁਛ ਹੀ ਹੋ ਰਿਹਾ ਜੀ। ਔਰ ਤੁਸੀਂ ਆਪਣੇ ਬਾਪ ਦੀ ਜਿਹੜੀ ਨਾ ਉਹਨੂੰ ਕਰੋ ਸਾਬਰ, ਦੁੱਖ ਹੁੰਦੇ ਆ ਤੇਰੇ ਤੇ। 9 ਮਹੀਨੇ ਤੈਨੂੰ ਢਿੱਡ 'ਚ ਰੱਖਿਆ। ਕਿੱਥੇ ਰੱਖਿਆ ਜੀ? ਢਿੱਡ 'ਚ। ਇਹਨੇ? ਹਾਂਜੀ, ਬਾਪ ਨੇ। ਰਸੌਲੀ ਸੀ ਇਹ? ਆਪ ਦੇਖੋ ਮੈਂ ਬਾਹਰ ਬੈਠਾ, ਢਿੱਡ ਹਲੇ ਵੀ ਉੱਡਾ ਹੀ। ਐਦਾਂ ਹੀ ਭਾਈ ਇਹ ਕਿੱਦਾਂ ਕੀ ਸਹੀ ਗੱਲ। ਇਹ ਤਾਂ ਅੱਜ ਕੱਲ ਜਿਹੜਾ ਜਾਨੀ ਸਾਹਿਬ ਟ੍ਰੈਂਡ ਚੱਲਿਆ, ਮੇਰਾ ਛੋਟਾ ਭਰਾ ਉਹਨੇ ਵੀ ਇੱਕ ਜਗ੍ਹਾ ਤੇ ਜ਼ੁਬਾਨ ਦਿੱਤੀ, ਲੇਕਿਨ ਪੁੱਤਰ ਤੂੰ ਹਾਰ ਗਿਆ। ਉਹਨਾਂ ਨੇ ਚੈਟਿੰਗ ਚੂਟਿੰਗ ਕਰਕੇ, ਬਾਹਰ ਦੀ ਇੱਕ ਕੁੜੀ ਸੀਗੀ ਅੰਗਰੇਜ਼ਣੀ, ਉਹਦੇ ਨਾਲ ਸ਼ਾਦੀ ਕੀਤੀ, ਉਹ ਪਾਕਿਸਤਾਨ ਆ ਗਈ। ਤੁਸੀਂ ਉਹਦੀ ਏਜ ਵੇਖੋ, ਉਹ ਮੇਰੇ ਭਤੀਜੇ ਤੋਂ 7 ਸਾਲ ਕੇ 11 ਸਾਲ ਵੱਡੀ ਹੈ। ਹਾਂਜੀ, ਇਹ ਲੱਭਦੇ ਵੱਡੀਆਂ ਜੀਆਂ ਤੇ ਜਮਾਨਾ ਦਈ ਉਹਨੂੰ, ਠੇਕੇ ਤੇ ਜਮਾਨਾ ਦੇਣ ਡਏ। ਤੁਸੀਂ ਆਪਣੇ ਦੋਸਤ ਨੂੰ ਪਤਾ ਕੀ ਕਹੋ, ਚਾਚਾ ਜੀ ਮੇਰੀ ਗੱਲ ਸੁਣੋ, ਉਹਨੂੰ ਕਹੋ ਵੀ ਵੀਰੇ ਗੱਲ ਇਹ ਆ, ਮੇਰੀ ਜਾਨ ਵੀ ਹਾਜ਼ਰ ਆ ਜੋ ਕਵੇਂ, ਲੇਕਿਨ ਮੇਰਾ ਬੱਚਾ ਨਹੀਂ ਮੰਨਦਾ ਪਿਆ, ਮੈਂ ਤੇਰੇ ਨਾਲ ਜਜ਼ਬਾਤੀ ਹੋ ਕੇ ਗੱਲ ਕਰ ਲਈ। ਹੁਣ ਰੌਲਾ ਇਹ ਆ ਕਿ ਸਿਰਫ ਮੇਰੇ ਬੱਚੇ ਦੀ ਜ਼ਿੰਦਗੀ ਨਹੀਂ ਬਰਬਾਦ ਨਹੀਂ ਹੋ ਸਕਦਾ, ਮੈਂ ਇਹ ਕਰ ਜਾਵਾਂ, ਆਪਾਂ ਮਰ ਜਾਈਏ ਦੋਵੇਂ, ਮੁੜ ਕੇ ਇਹਨਾਂ ਦਾ ਪਤਾ ਨਹੀਂ ਕੀ ਬਣੇ। ਪੁੱਤ ਜਿੱਥੇ ਪੁੱਤ ਕਹਿ ਰਿਹਾ ਵੀਰੇ, ਜਿੱਥੇ ਇਹ ਕਰਦੀ ਹੈ ਨਾ ਮੈਂ ਤੇਰੇ ਨਾਲ ਆ, ਉਹ ਜਿੱਥੇ ਕਰਦਾ ਉਹਨੂੰ ਖੇ ਖਾਣ ਦੇ। ਲੇਕਿਨ ਮੈਂ ਤੁਹਾਨੂੰ ਸਹੀ ਦੱਸਾਂ, ਮੇਰੇ ਕੋਲ ਨਹੀਂ ਅੱਜ ਕਹਿ ਹੋਣਾ, ਮੈਂ ਕਹਿ ਦਵਾਂ। ਅੱਛਾ ਜੀ, ਫਿਰ ਇੱਕ ਕੰਮ ਕਰੋ, ਮੈਂ ਨਾ ਉਹਨਾਂ ਦਾ ਦੇਣਾ। ਫਿਰ ਇਹਦਾ ਇੱਕੋ ਹੀ ਹੱਲ ਮੇਰੀ ਸਮਝ ਚ ਆ ਰਿਹਾ ਕਿਹੜੀ? ਕਿ ਨਿਕਲੋ ਇੱਥੋਂ, ਸ਼ਾਬਾਸ਼। ਦਰਅਸਲ ਹੈ ਨਾ, ਮੈਂ ਦੇਣਾ, ਚਲੋ ਸ਼ਾਬਾਸ਼, ਚਲੋ। ਮੈਂ 3500 ਰੁਪਇਆ ਦੇਣਾ ਉਹਦਾ, ਹਾਂ, ਤੇ ਬਹੁਤ ਕੰਮ ਖਰਾਬ। ਅੱਛਾ ਜੀ, ਤੁਸੀਂ ਉਹਦਾ 3500 ਰੁਪਏ ਦੇਣਾ ਜੀ? ਹਾਂਜੀ ਭਾਜੀ, ਉਹ 3500 ਰੁਪਏ ਤੁਸੀਂ ਉਹਦੇ ਦੋਸਤ ਨੂੰ ਦੇ ਦੋਗੇ? ਦੇ ਦਾਂਗਾ ਜੀ। ਲਓ ਜੀ, 3500। ਬਸ ਮੇਰਾ ਪੁੱਤਰ ਇੰਨੀ ਕੁ ਜੀ ਗੱਲ ਸੀਗੀ, ਇਹ ਤੂੰ ਪਹਿਲੇ ਕਹਿ ਦਿੰਦਾ, ਇੰਨੀ ਖੱਜਲ ਖਰਾਬੀ ਨਾ ਹੁੰਦੀ। ਮਤਲਬ 3500 ਦਾ ਮੈਂ ਦੇਣਾ, ਉਹ ਦੇ ਕੇ ਤੇ ਜਾਨ ਚੜਾਨੇ ਆ। ਮੇਰਾ ਪੁੱਤਰ ਜਿੱਥੇ ਕਹੇਗਾ ਉੱਥੇ ਜਾ ਕੇ